ਉੱਥੇ ਲੈਣ ਇਹ ਸੁੱਕਾ ਧਨੀਆ ਲੈਣ ਹੁੰਦਾ ਨਾ ਇੱਕ ਭੈਣ ਜ਼ੋਂਗ ਦੇ ਦਫ਼ਤਰ ਚੱਲਦਾ ਉਹ ਯਾਰ ਲੈ ਹੋਰ ਕੀ ਚਾਰ ਬੰਦੇ ਤੁਹਾਡੇ ਆਪਣੇ ਕੋਈ ਭੈਣ ਭਰਾ ਸੱਜਣ ਯਾਰ ਸੱਜਣ ਉਹਨਾਂ ਨੂੰ ਕਹਿਣਾ ਕਿ ਲੱਤਾਂ ਬਾਹਾਂ ਤੋਂ ਫੜ ਕੇ ਪਾਵਾ ਨਹੀਂ ਹੁੰਦਾ ਮੰਜੀ ਦਾ ਉਹਦੇ ਤੇ ਚੁੱਕ ਕੇ ਮਾਰਨਾ। ਓਏ ਜੀ ਇਹ ਫਰੀਦ ਹਾਂ ਜੀ ਤੁਸੀਂ ਇਦਾਂ ਦੀ ਹਾਫ ਬਾਜ਼ੂ ਸ਼ਰਟ ਪਾਣੀ ਹੈ ਅੱਛਾ ਇਹਨੂੰ ਇਦਾਂ ਕਰ ਲੈਣਾ ਯਾਰ ਫਿਰ ਤੇ ਸਾਡੇ ਟੋਟ ਕੇ ਇਹਨਾਂ ਲੱਖਾਂ ਦੇ ਨੂਰ ਵਾਪਸ ਆ ਗਏ। ਬਸ ਕਰ ਦਿਓ ਇਹ ਮੈਨੂੰ ਚੁੱਪ ਕਰ ਦਿਓ ਹੁਣ। अस्सलाम वालेकुम नाज़रीन, चुक टाइम में खुश आमदीद। उस्ताद जी मेरे ना कोई रौला वा मैं सही नहीं रहिंदा। ये तो बड़ी देर नहीं मेरे कोई प्रॉब्लम चल रही है, मेरे ते काले चल गए हैं, ब्लैक नॉलेज करता मेरे ते किसी ने, मेरे ते ना कोई चल रही है गेम। ਤੁਹਾਡੇ ਪੁਤਲੇ ਚ ਸੂਏ ਖੁਬਲ ਰਹੇ ਅੱਲਾ ਮਾਫੀ ਦੇਵੇ ਬੱਲਾ ਬਚਾਏ ਉਸਤਾਦ ਜੀ। ਬਾਕੀ ਹੋਇਆ ਕੀ ਤੁਸੀਂ ਕਿਤੇ ਕੋਈ ਮਾਂ ਤੇ ਨਹੀਂ ਟੱਪੇ? ਮੇਰੇ ਤੇ ਉਸਤਾਦ ਜੀ ਕਾਲਾ ਚੱਲ ਗਿਆ ਕਿ ਇਹ ਨਾ ਡਿੱਗੇ ਕਿਸੇ ਤਰੀਕੇ ਨਾਲ ਓਏ ਹੋਏ ਤੇ ਡਿੱਗਣਾ ਨਹੀਂ ਮੈਂ 2 ਘੰਟੇ ਪਹਿਲੇ ਮੇਰੀ ਤਬੀਅਤ ਠੀਕ ਹੁੰਦੀ, 2 ਘੰਟੇ ਬਾਅਦ ਖਰਾਬ ਹੁੰਦੀ, 2 ਘੰਟੇ ਬਾਅਦ ਕੁਝ ਹੋਰ ਹੋ ਜਾਂਦਾ, 2 ਘੰਟੇ ਬਾਅਦ ਕੁਝ ਹੋਰ ਹੋ ਜਾਂਦਾ। ਹੁਣ ਮੈਨੂੰ ਦੁਬਈ ਦੀ ਚੁੱਕ ਪਈ ਆ। ਦੁਬਈ ਦੀ ਚੁੱਕ ਬੜੀ ਅੱਛੀ ਹੁੰਦੀ ਦੁਬਈ ਦੇ ਚਲ ਅੱਛੀ, ਲੇਕਿਨ ਇੱਥੋਂ ਦਾ ਸਪੇਅਰ ਪਾਰਟ ਨਹੀਂ ਮਿਲਦਾ ਸਾਨੂੰ ਚੁੱਕ ਦਾ। ਲੇਕਿਨ ਇਹ ਆ ਕਿ ਕੱਢ ਜਾਂਦੀ ਟਾਈਮ, ਲੇਕਿਨ ਇਹਨੂੰ ਪਤਾ ਨਹੀਂ ਕਿ ਦੁਬਈਓਂ ਚੁੱਕ ਸਾਜ ਜੀ ਤੁਸੀਂ ਪਵਾ ਕੇ ਆਓ ਤੇ ਛੇਤੀ ਜਾਂਦੀ ਨਹੀਂ ਕਿਤੇ। ਉਹ ਹਿਸਾਬ ਹੋ ਰਿਹਾ ਮੇਰੇ ਨਾਲ। ਸਾਜ ਜੀ ਦੁਬਈ ਚੁੱਕਾਂ ਨਹੀਂ ਪੈਂਦੀਆਂ, ਦੁਬਈ ਬੈੱਡ ਅੱਛੇ ਮੈਟਰਸ ਹੋ, ਇੱਥੇ ਤੁਸੀਂ ਉਹ ਕਿਤੇ ਮਾੜੀ ਮੰਜੀ ਤੇ ਸੁੱਤੇ ਹੋ ਉਹਦੇ ਨਾਲ ਤੁਹਾਨੂੰ ਕੰਮ ਨਾ ਪੈ ਜਾਂਦੀ ਨਾ 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 ਮੇਰੇ ਢੋਲ ਜਾਨੀਆਂ ਉੱਥੇ ਦੀ ਚੌਕਾ ਨਾ ਜਿਹੜੀ ਇਹ ਬੰਦੇ ਦੀ ਇੱਕ ਲੱਤ ਤੇ ਤੁਰਿਆ ਜਾਂਦਾ। ਮੈਂ ਤੁਹਾਨੂੰ ਦੱਸਦਾ ਭਾਣ, ਉੱਥੇ ਚੁੱਕ ਜਿਹੜੀ ਮੈਨੂੰ ਪਈ, ਮੈਂ ਅੱਗੇ ਵੀ ਦੱਸਿਆ ਹੈ ਕਿ ਉੱਥੇ ਅਕਸਰ ਹੋਟਲਾਂ 'ਚ ਨਾ ਏਸੀ ਬਹੁਤ ਸਪੀਡੀ, ਤੁਸੀਂ ਜਦੋਂ ਆਉਂਦੇ ਨਾ ਬਾਹਰੋਂ ਤੁਸੀਂ ਫੁੱਲ ਕਰ ਦਿੰਦੇ ਹੋ, ਉਹ ਫੁੱਲ ਕਰਕੇ ਮੁੜ ਕੇ ਮੈਂ ਸੌਂ ਗਿਆ। ਉਹ ਬੈੱਡ ਤੇ ਪਸੀਨਾ ਕਿਤੇ ਲੱਕ ਤੇ ਆਇਆ, ਮੈਂ ਪਾਸਾ ਲਿਆ ਤੇ ਉਹ ਨਿਜ਼ਾਮ ਹੋ ਗਿਆ ਮੇਰਾ। ਮੈਂ ਟਿਕਟੌਕ ਤੇ ਨਾ ਸਾਰੇ ਆਰਟਿਸਟ ਜਲ 2 ਨੰਬਰ ਆਰਟਿਸਟ ਨਹੀਂ ਜਿਹੜੇ ਕਾਪੀਆਂ, ਮੈਂ ਸਾਰੀਆਂ ਇਕੱਠੀਆਂ ਕਰ ਰਿਹਾ ਸਾਂ। ਮੈਂ ਕਿਹਾ ਮੈਂ ਇਹਨਾਂ ਤੇ ਸ਼ੋਅ ਕਰਾਂਗਾ ਇੱਕ ਪੂਰਾ। ਕਿੰਨੇ ਬੜੇ ਅਜੇ ਦੇਵਗਨ ਨੇ ਮੈਂ ਕਰ ਲਏ ਇਕੱਠੇ, ਅਜੇ ਦੇਵਗਨ ਨੇ ਆਹੋ ਅਕਸ਼ੇ ਕੁਮਾਰੇ ਕਰ ਲਏ ਕਿੰਨੇ ਬੜੇ 8-10, ਤੇ ਸਭ ਤੋਂ ਬਹੁਤੇ ਮੈਂ ਸ਼ਾਹਰੁਖੇ ਕੀਤੇ। ਸ਼ਾਹਰੁਖੇ ਤਾਂ ਮੈਂ 30-35 ਕਰ ਲਏ। ਤੇ ਮੀਤਾ ਬਚਨ ਨੇ 3-4 ਸੀ। ਉਹ ਇੱਕੋ ਹੀ ਡਾਇਲੌਗ ਸੀ ਮੀਤਾ ਬਚਨ ਦਾ, ਕਮਰੇ 'ਚ ਨਹੀਂ ਆਉਂਦਾ, ਸਾਰਿਆਂ ਨੇ ਉੱਤੇ ਬਣਾਈ ਸੀ ਜਿਹੜਾ ਕਹਿੰਦਾ ਮਾਵਾ ਈਦ ਕਾ ਚਾਂਦ ਨਜ਼ਰ ਆ ਗਿਆ है ना, ਜਿਹੜਾ ਕਹਿੰਦਾ ਮੈਨੇ ਸੁਣਾ ਹੈ ਕਿ ਜਬ ਚਾਂਦ ਨਜ਼ਰ ਆਏ ਤਾਂ ਇਸ ਤਰ੍ਹਾਂ ਉਹ ਸੀ। ਤੇ ਕੀ ਖੂਮੜ ਆਏ ਨੇ। ਉਹ ਸਭ ਤੋਂ ਬਹੁਤੇ ਅਜੇ ਦੇਵਗਨੇ ਸੀ ਯਾਰ। ਅਜੇ ਦੇਵਗਨ ਕਹ ਯਾਰ ਜਦੋਂ ਜ਼ਿਆਦਾ ਅਜੇ ਦੇਵਗਨੇ ਹੋ ਗਏ ਯਾਨੀ ਲਾਟ ਪੂਰੀ ਅਜੇ ਲਾਟ ਬਈ ਮੈਂ ਇੰਜ ਕਰੀ ਜਾ ਰਿਹਾ ਤੇ ਕਿਸ ਕਿਸਮ ਦੇ ਅਜੇ ਦੇਵਗਨੇ ਆ ਰਹੇ ਆ ਮੁਖਤਲਿਫ ਵੀ ਤੌਬਾ ਦਾ ਮੁਕਾਮ ਆ। ਉਸਤਾਦ ਜੀ ਜਿਹੜੇ ਪੈਰੋਡੀਆਂ ਕਰਦੇ ਜ਼ਨਾਨੀਆਂ ਦੀਆਂ ਕਿਉਂ ਨਹੀਂ ਕਰਦੇ? ਉਸਤਾਦ ਜੀ ਮੈਂ ਤੁਹਾਨੂੰ ਦੱਸਦਾ ਨਾ, ਮਜ਼ਾ ਇਹ ਹੈ ਕਿ ਇੱਕ ਦੌਰ ਸੀ ਜਦੋਂ ਤੁਹਾਨੂੰ ਘਰ ਸ਼ੌਕ, ਸਾਨੂੰ ਸ਼ੌਕ ਹੁੰਦਾ ਸੀ ਅਸੀਂ ਫਿਲਮ ਵੇਖਣੀ, ਉਸ ਤੋਂ ਬਾਅਦ 4 ਘੰਟੇ ਉਦਾਂ ਦੇ ਕਰੈਕਟਰ 'ਚ ਬਣ ਕੇ ਫਿਰਦੇ ਰਹਿਣਾ। ਇਹ ਇੱਕ ਨਫਸਿਆਤੀ ਚੀਜ਼ ਹੁੰਦੀ ਸੀ, ਹਰ ਬੰਦਾ ਛੋਟੇ ਹੁੰਦੇ ਤਾਂ ਕਰਦਾ ਸੀ। ਐਵੇਂ ਲੋਹਾ ਫਿਲਮ ਵੇਖੀ ਮੈਂ ਧਰਮਿੰਦਰ ਦੀ, ਠੀਕ ਆ ਜੀ, ਤੇ ਉਸ ਤੋਂ ਬਾਅਦ ਮੈਂ ਉਹਦੇ ਵਿੱਚ ਇੱਕ ਕਰੈਕਟਰ ਸੀ, ਮੈਂ ਉਹ ਟੈਪ ਹੀ ਨਾ ਪੂਰੀ ਗਲੀ 'ਚ ਫਿਰ ਰਿਹਾ 90% ਉਹੀ ਫਿਰ ਰਿਹਾ। ਉਹ ਹੁਣ ਕੀ ਹੁੰਦਾ ਵਾ, ਸ਼ੌਕ ਹੁੰਦਾ ਸੀ ਕਿ ਮੈਂ ਵੀ ਏਦਾਂ ਡਾਈਆਂ ਮਾਰਾਂ, ਮੈਂ ਵੀ ਡਿਸ਼ਕਿਆਂ ਅਸੀਂ ਸਾਰੇ ਕਰਦੇ ਰਹੇ, ਕੋਈ ਮੰਨੇ ਨਾ ਮੰਨੇ। ਜਿੰਨੇ ਵੇਖ ਰਹੇ ਨਾ ਇਹ 99% ਇਹ ਘਰਾਂ 'ਚ ਇਕੱਲੇ ਵੜ ਕੇ ਵੀ ਕੰਧਾਂ ਤੇ ਗੋਲੀਆਂ ਮਾਰਦੇ ਰਹੇ ਨੇ, ਐਵੇਂ ਸਰਾਣੇ ਨੂੰ ਵਿਲਨ ਸਮਝ ਕੇ ਆਜ ਕੇ ਬਾਅਦ ਤੂੰ ਕਰੋਗੇ ਪਿੱਛੋਂ ਮੇਉਣੀ ਨਾਲ ਹੀ ਐ ਕਰਕੇ ਨੇ ਇਸ ਟਾਈਪ ਦਾ ਵੀ ਇਹ ਸਾਰੇ ਕਰਦੇ ਰਹੇ ਸਾਜੀ। ਲੇਕਿਨ ਉਦੋਂ ਕਿੱਥੇ ਦਿਖਾਈਏ ਆਪਣਾ ਟੈਲੈਂਟ। ਹੁਣ ਭੈਣ ਉਹ ਜਿੰਨੇ ਉਦਾਂ ਦੇ ਸੀ ਨਾ ਉਹ ਸਾਰੇ ਹੀ ਆਰਟਿਸਟ ਬਣ ਸਕਦੇ ਨੇ। ਇੰਜ ਕਰਕੇ ਫੋਨ ਕੱਢੋ, ਤੇਰੇ ਨਾਲ ਡਾਇਲੌਗ ਬੋਲਾ, ਤੂੰ ਬਿਨਾਂ ਡਾਇਲੌਗ ਬੋਲ ਪਾ ਦਿਓ ਤੇ ਤੁਸੀਂ ਆਰਟਿਸਟ ਹੋ। ਹਾਂਜੀ ਹੁਣ ਕਿੰਨਾ ਫਾਇਦਾ ਹੋ ਗਿਆ। ਯਾਨੀ ਕਿ ਨੁਕਸਾਨ ਇਹ ਆ ਕਿ ਅਜੇ ਦੇਵਗਨ ਦੇ ਵਿੱਚੋਂ ਅਜੇ ਦੇਵਗਨ ਲੱਭਣਾ ਔਖਾ ਹੋਇਆ ਪਿਆ। ਇੱਟ ਪੁੱਟੋ ਤੇ ਅਜੇ ਦੇਵਗਨ, ਇੱਟ ਪੁੱਟੋ, ਇੱਟ ਫੜਨ ਦਾ ਇਰਾਦਾ ਕਰੋ ਤੇ ਅਜੇ ਦੇਵਗਨ, ਇੱਟ ਨੂੰ ਹੱਥ ਲੱਗੇ ਤੇ ਅਜੇ ਦੇਵਗਨ, ਇੱਟ ਹਿਲਾਓ ਤੇ ਅਜੇ ਦੇਵਗਨ, ਇੱਟ ਚੁੱਕ ਲਓ ਤੇ ਥੱਲੇ ਅਜੇ ਦੇਵਗਨਾਂ ਦੀ ਪੂਰੀ ਖੇਪ ਆ। ਬਲਕਿ ਇੱਟ ਦੇ ਉੱਤੇ ਵੀ ਕਿੰਨੇ ਅਜੇ ਦੇਵਗਨ। ਓਹ ਸਾਜ ਜੀ ਤੁਸੀਂ ਤੇ ਆ ਫਿਲਮ ਵੇਖ ਕੇ ਤੇ ਉਹ ਕਰੈਕਟਰ ਬਣ ਜਾਂਦੇ ਸੀ ਨਾ। ਹਾਂ ਇਹ ਜੀਓਗ੍ਰਾਫਿਕ ਚੈਨਲ ਬਣ ਦੇਖ ਕੇ ਤੇ ਬਾਂਦਰ ਬਣ ਕੇ ਪੈਂਦਾ
ਤੇ ਉਹ ਭਾਵੇਂ ਨਾ ਉਹ ਅੱਜ ਕੱਲ ਨਾ ਤੁਸੀਂ ਟਿਕਟੌਕ ਦੇਖੋ ਜਾਂ ਇੰਸਟਾ ਦੇਖੋ ਨਾ, ਰੀਲਸ ਸ਼ਾਰਟਸ, ਉਹ ਤੁਹਾਨੂੰ ਵਾਕਈ ਮੇਰੀ ਗੱਲ ਤੋਂ ਤੁਸੀਂ ਇਤਫਾਕ ਕਰੋਗੇ ਕਿ ਭਾਵੇਂ ਨਾ ਹੁਣ ਸਾਰੇ ਉਹ ਜਿਹੜੇ ਜਿਨ੍ਹਾਂ ਨੂੰ ਮਾੜਾ ਮੋਟਾ ਸ਼ੌਕ ਉਹ ਨਹੀਂ ਜਾ ਸਕੇ ਕਿਤੇ, ਹੁਣ ਸਾਰਿਆਂ ਨੇ ਤੇ ਨਹੀਂ ਨਾ ਹੀਰੋ ਬਣ ਜਾਣਾ ਵੀ ਸਾਰਿਆਂ ਨੇ ਮਤਲਬ ਹੀਮਾ ਮਾਲਿਨੀ ਨਾਲ ਆਏ ਹੋਣਾ ਸੀ। ਹਾਂ ਸਭ ਤੋਂ ਬਹੁਤ ਅਜੇ ਦੇਵਗਨ ਨਾ ਐ ਕਰਕੇ ਹੁੰਦੇ ਆਹੋ ਅਜੇ ਦੇਵਗਨ ਨਾ ਮਤਲਬ ਐਕਸਟਰਾ ਸਟਾਈਲ ਬਣਾਇਆ ਹੁੰਦਾ ਉਹਦਾ ਹਾਂਜੀ, ਹਾਂਜੀ। ਐਕਸਟਰਾ। ਇਹਨੇ ਸੰਜੇ ਦੱਤ ਦੇ ਨਾਂ ਤੇ ਆਪਣਾ ਨਾਂ ਰੱਖਿਆ ਵਾ ਸੰਜੇ ਜੱਟ। ਇਹ ਤਾਂ ਸਾਰੀ ਦਿਹਾੜੀ ਘਰ ਇੰਜ ਫਿਰਦਾ ਰਹਿੰਦਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਬੋਬੀ ਦੇਵਲ ਬਣੇ ਹੋ। ਅੱਛਾ ਉਹ ਨਾ ਇੱਕ ਉਹ ਵੀ ਸੀ ਉਸਤਾਦ ਜੀ ਜਿਹੜਾ ਐ ਕਰਕੇ ਟੁਰਦਾ ਨਾ ਟਿਕਟੌਕ ਤੇ ਉਹ ਬੜਾ ਚੱਲਿਆ ਸੰਜੇ ਦੱਤ ਬਣਾਇਆ ਸੰਜੇ ਦੱਤ ਤੇ ਉਹ ਮੈਨੂੰ ਹੈਰਾਨਗੀ ਉਹ ਇੰਜ ਸਾਰੀ ਦਿਹਾੜੀ ਓਏ ਇੱਕ ਹੀ ਸਲਮਾਨ ਖਾਨ ਠੀਕ ਨੇ ਬਾਕੀ ਇੱਕ ਸਲਮਾਨ ਖਾਨ ਹੀ ਉਹਦਾ ਪਿੰਡਾ ਤੇ ਉਹਨੇ ਨੰਗਾ ਕੱਲੀ ਪੈਂਟ ਪਾ ਕੇ ਸੜਕ ਚੋਂ ਫਿਰ ਰਿਹਾ ਹੁੰਦਾ ਤੇ ਕੀ ਉਹਦਾ 2-3 ਸਲਮਾਨ ਖਾਨਾ ਜਿਹੜਾ ਢੇਡਾ ਉਹਦਾ ਉਸਤਾਦ ਜੀ ਨੇ ਵਾਲ ਵੀ ਇੱਥੇ ਕੀਤੇ ਵਾਲ ਵੀ ਨਹੀਂ ਇੱਥੇ ਕੀਤੇ ਹੁੰਦੇ ਆਹੋ ਤੇ ਨੰਗਾ ਮਤਲਬ ਸਿਰਫ ਪੈਂਟ ਪਾਈ ਜੀਨਸ ਦੀ ਤੇ ਉੱਤੇ ਢਿੱਡ ਵੀ ਡਿੱਗਿਆ ਉੱਤੇ ਤੇ ਉਹ ਪੂਰਾ ਇੰਜ ਤੇ ਤੇਰੇ ਨਾਮ ਵਾਲਾ ਹਾਂ ਤੇਰੇ ਨਾਮ ਵਾਲਾ ਇੱਕ ਤੁਸੀਂ ਟਿਕਟੌਕਰ ਦੇਖਿਆ ਨਾ ਸੰਜੇ ਦੱਤ ਨੂੰ ਕਾਪੀ ਕਰਕੇ ਆਇਆ ਆਹੋ ਤੇ ਬੋਲਦਾ ਵੀ ਉਦਾਂ ਹੀ ਆ। ਉਹ ਬਹੁਤ ਨੇ ਭਾਵੇਂ ਉਹ ਮਤਲਬ ਬੜਾ ਭਾਈ। ਰਾਜੀ ਇੱਕ ਸਲਮਾਨ ਖਾਨ ਨੇ ਫਿਲਮ ਬਣਾਈ, ਉਹ ਕਹਿੰਦਾ 3 ਲੋਗੋਂ ਕੀ ਆਗੇ ਮਦਦ ਕਰੇ। ਆਹੋ ਇਹਨੇ ਵੀ ਭਾਈ ਬਣਾਈ, ਇਹਨੇ ਉਹਨਾਂ ਨੂੰ ਕਿਹਾ ਇੱਕ ਬੰਦੇ ਦੀ ਮਦਦ ਕਰ, ਉਹਨੂੰ ਕਹਿੰਦਾ 3 ਲੋਗੋਂ ਕੀ ਮਦਦ ਕਰ। ਉਹ ਮਾਈ ਨੂੰ ਕਹਿੰਦੀ ਸਾਰੀ ਉਮਰ ਤੂੰ ਸ਼ਰਾਬ ਪੀਤੀ ਸਮਝਾਉਣ ਲੱਗੇ। ਤੇ ਉਹ ਭੈਣ ਚੁੱਕ ਦੀ ਗੱਲ ਹੋ ਰਹੀ ਸੀ ਕਿ ਗੱਲ ਇਹ ਹੈ ਕਿ ਉਹ ਉਸ ਤੋਂ ਬਾਅਦ ਮੈਂ ਇੱਥੇ ਆ ਗਿਆ, ਇੱਥੇ ਆ ਕੇ ਮੈਂ ਕੁਝ ਠੀਕ ਹੋ ਗਿਆ। ਪਰਸੋਂ ਨੋਨੀ ਨੇ ਮੈਨੂੰ ਨਾ ਕਹਿੰਦਾ ਉਸਤਾਦ ਜੀ ਤੁਸੀਂ ਮੈਨੂੰ ਸਾਰਾ ਪਤਾ ਵਾ ਚੁੱਕ ਕਿੱਦਾਂ ਨਿਕਲਦੀ। ਚੁੱਕ ਨਹੀਂ ਮਤਲਬ ਉਹ ਜਿਹੜਾ ਇੱਕ ਸਰਦੀ ਦੇ ਨਾਲ ਕੋਈ ਤੁਹਾਡਾ ਪੱਠਾ ਜਾਂ ਕੋਈ ਚੀਜ਼, ਕਹਿੰਦਾ ਮੈਨੂੰ ਪਤਾ। ਮੈਂ ਕਿਹਾ ਯਾਰ ਨੋਨੀ ਵੇਖ ਲਾ ਬਹੁਤ ਪੇਨ ਹੁੰਦੀ। ਇਹ ਪਿਛਲੇ ਜਿੰਨੇ ਸ਼ੋਅ ਮੈਂ ਕੀਤੇ ਨਾ 4-5 ਜਿਹੜੇ ਤੁਸੀਂ ਵੇਖ ਰਹੇ ਉਹ ਮੈਂ ਮੁਸਲਸਲ ਇੱਥੇ ਬਹਿ ਕੇ ਮੰਜੀ ਦੇ ਪੇਨ ਦੇ ਵਿੱਚ ਹੀ ਕੀਤੇ, ਤਕਲੀਫ ਚ ਥਰੂ ਆਊਟ ਪੇਨ। ਤੁਸੀਂ ਗੌਰ ਕਰਨਾ ਮੈਂ ਇੰਜ ਹੋਈ ਜਾ ਰਿਹਾ। ਉਹ ਭਾਜੀ ਨੋਨੀ ਸਾਹਿਬ ਨੇ ਨਾ ਨਿਜ਼ਾਮ ਕੀਤਾ, ਉਸਤਾਦ ਜੀ ਮੈਂ ਉੱਠ ਗਿਆ ਮੇਰੇ ਦਰਦ ਹੈ ਹੀ ਨਹੀਂ। ਮੈਂ ਕਿਹਾ ਨੋਨੀ ਕਿਆ ਕਹਿੰਦੇ ਯਾਰ ਤੇਰੇ ਜ਼ਬਰਦਸਤ। ਤੇ ਨਾ ਹੁਣ ਉਹ ਸ਼ੋਅ ਕੀਤਾ, ਯਾਨੀ ਕਹਿ ਲਾ 90% ਫਰਕ ਪੈ ਗਿਆ। ਕਿਤੇ ਮੈਂ ਮੂਵ ਹੁੰਦਾ ਸੀ ਨਾ ਤਾਂ ਮੈਨੂੰ ਮਾੜਾ ਜਾਂਦਾ ਸੀ, ਨਾਰਮਲ ਮੈਂ ਸਹੀ ਚੱਲ ਰਿਹਾ। ਉਹ ਜਦੋਂ ਟੀ ਟਾਈਮ ਕੀਤਾ ਨਾ ਘੰਟਾ 1.5 ਘੰਟਾ ਬੈਠੇ ਮੁਸਲਸਲ ਤੇ ਥੋੜੇ ਮੈਂ ਕਿਹਾ ਨੋਨੀ ਅੱਜ ਫੇਰ ਅਗਲੇ ਦਿਨ ਮੈਂ ਕਿਹਾ ਨੋਨੀ ਅੱਜ ਫੇਰ ਨਾ ਉਦਾਂ ਹੀ ਕਰਦੀ। ਉਹ ਪਤਾ ਨਹੀਂ ਭੁੱਲ ਗਿਆ ਨੋਨੀ ਵੀ ਕੱਲ ਮੈਂ ਕਿੱਦਾਂ ਕੀਤਾ ਸੀ। ਨੋਨੀ ਸਾਹਿਬ ਨੇ ਕਹਿੰਦਾ ਸਾਜੀ ਲੰਮੇ ਪਏ ਤੇ ਮੈਨੂੰ ਥੋੜਾ ਜਿਹਾ ਨਾ ਇਤਬਾਦ ਵੀ ਹੋ ਗਿਆ ਨੋਨੀ ਤੇ ਪਿਛਲੇ ਵਾਕਿਆ ਆਹੋ। ਤੇ ਮੈਂ ਇੰਜ ਪੁੱਠਾ ਲੰਮੇ ਪਿਆ, ਨੋਨੀ ਸਾਹਿਬ ਨੇ ਦੋਵੇਂ ਹੱਥ ਰੱਖ ਕੇ ਨਾ ਕੋਈ ਪਤਾ ਨਹੀਂ ਯਬਾਕੋਂ ਜਿਹਾ ਕੀਤਾ ਇੱਕ ਪੂਰੇ ਆਪਣੇ ਭਾਰ ਨਾਲ। ਮੈਂ ਕਹਿੰਦਾ ਨਹੀਂ ਬਸ ਓਕੇ। ਕਹਿੰਦਾ ਨਹੀਂ ਉਸਤਾਦ ਜੀ ਪਿਛਲੀਆਂ ਦੋਵੇਂ ਲੱਤਾਂ ਫੜ ਕੇ ਇੰਜ ਅੱਗੋਂ ਤਾਂ ਵਿੰਗੀਆਂ। ਭਾਜੀ ਨੂੰ ਜਦੋਂ ਚੁੱਕ ਸਵੇਰੇ ਮੈਂ ਉੱਠਿਆ ਨਹੀਂ ਸੀ, ਯਾਨੀ ਰਾਤ ਮੈਨੂੰ ਚੁੱਕ ਪਈ ਤੇ ਸਵੇਰ ਮੈਂ ਉੱਠਿਆ ਜਦੋਂ ਕੜਲ ਪਈ ਸੇਮ ਉੱਥੇ ਲਿਆ ਕੇ ਨੋਨੀ ਸਾਹਿਬ ਨੇ ਮੈਨੂੰ ਕਿਹਾ ਲਓ ਜੀ ਸਲਾਮ ਅਲੈਕੁਮ ਭਾਈ। ਉਹਨੇ ਕਿਹਾ ਲੋ ਜੀ ਕੱਲ ਵਾਂਗੂ ਕਰਤੀ ਹੈ ਓਕੇ। ਹਾਂਜੀ ਇਹਦੇ ਬੜੇ ਇਲਾਜ ਆ। ਨਹੀਂ ਇਹ ਹੋ ਸਕਦਾ ਵਾ ਯਾਨੀ ਸੁੱਟ ਪਈ ਹੋਵੇ ਚੁੱਕ ਨਾ ਹੋਵੇ। ਯਾਰ ਫਰੀਦ ਸਾਹਿਬ ਨੋਨੀ ਘੁੱਟਦਾ ਵਾ ਫਿਲਮ ਦੀ, ਉਹਨੂੰ ਕੱਲ ਕੀ ਕੀਤਾ? ਹਾਂ ਸਹੀ ਗੱਲ ਆ। ਨਾਲੇ ਚੁੱਕ ਕੋਈ ਏਡਾ ਮਸਲਾ ਨਹੀਂ ਹੈ, ਇੰਜ ਕੱਢ ਦਈਏ ਇੰਜ। ਆ ਜਿਹੜਾ ਸੂਟ ਕੱਢ ਸਕਦਾ ਚੁੱਕ ਉਹਦੇ ਲਈ ਕੀ ਮਸਲਾ? ਛੁੱਟੇ ਮੂਹੇ ਯਾਰ ਲੰਮਾ ਅੱਛਾ ਕਿੱਦਾਂ ਭੈਣ ਚੁੱਕ ਕਿੱਦਾਂ? ਇਹ ਕਿੰਨੇ ਦਿਨ ਹੋ ਗਏ ਪਈ ਨੂੰ? 8 ਤੋਂ 10 ਦਿਨ ਹੋ ਗਏ। ਓਕੇ ਹੋ ਗਿਆ। ਤੁਸੀਂ ਉਸਤਾਦ ਜੀ ਗੁਰਜ਼ ਲੈਣਾ, ਗੁਰਜ਼ ਉਹ ਨਹੀਂ ਹੁੰਦਾ ਸਿੰਘਾਂ ਵਾਲਾ ਗੁਰਜ਼ ਜਿਹਨਾਂ ਇੰਜ ਮਾਰ ਕੇ ਮਾਸ ਵੀ ਲੱਥ ਜਾਂਦਾ। ਉਹ ਗੁਰਜ਼ ਲੈਣਾ ਚਾਂਦੀ ਦਾ, ਉਹਨੂੰ ਅੱਛੇ ਤਰੀਕੇ ਨਾਲ ਖਾਕੀ ਵਰਕ ਚ ਲਪੇਟ ਕੇ ਜ਼ੈਤੂਨ ਦੇ ਤੇਲ ਚ 12 ਦਿਨ ਭਿਓ ਕੇ ਰੱਖ ਦੇਣਾ। ਉਦਾਂ ਹੀ ਤੁਸੀਂ ਲੈ ਕੇ ਛਾਪਰ ਚੜਾ ਕੇ ਮੇਰੇ ਕੋਲ ਆਣਾ, ਮੈਂ ਤੁਹਾਨੂੰ ਭਾਵੇਂ ਪੂਰੇ ਬਾਬਾ ਪੈਂਦਾ ਵਾ ਉਹਦੇ ਕੋਲ ਲੈ ਕੇ ਜਾਵਾਂਗਾ ਇਨਸ਼ਾਅੱਲਾ। ਤੈਨੂੰ ਤੇਰੇ ਫੂਕਾ ਬਾਰੇ ਨੂੰ ਲੰਮੇ ਪਾ ਕੇ ਗੁਰਜ਼ ਤੁਹਾਡੇ 6 ਵਜਣੇ ਆ। ਅੱਛਾ ਭੰਮੀਪੁਰ ਵਾਲਾ ਬਾਬਾ ਕੋਈ ਇਹਨਾਂ ਦਾ ਫੈਮਿਲੀ ਮੈਂਬਰ ਆ, ਇਹ ਉਹਦਾ ਕੋਈ ਹਿਸਾਬ ਉਸ ਤੋਂ ਵੀ ਕੋਈ ਅੱਗੇ ਦੀ ਚੀਜ਼ ਆ। ਰਾਜੀ ਮੇਰੇ ਕੋਲ ਤੇ ਸਾਹ ਨਾ ਮਿੱਠੇ ਇਸ ਤੋਂ ਵੀ ਥਾਂ ਦਬਈਓ ਪਈ ਆ ਉਹਨਾਂ ਨੂੰ ਤੋਂ। ਇਹ ਭਲਾ ਕੀ ਕਰਨ? ਇੱਕ ਲੈਣ ਗੱਡੀ ਦਾ ਛੋਟਾ ਵੈਨ ਜਿਹੜਾ ਅਗਲੇ ਪਹੀਏ ਦੇ ਹਾਂ ਉਹਨੂੰ ਨਾ ਕੈਚਅਪ ਦੇ ਵਿੱਚ ਭਿਓ ਕੇ ਆ ਚੀਚੀ ਤੇ ਤਾਜੀ ਚੜਾ ਦੇਣਾ। ਹਾਂਜੀ ਲੈ ਉਹ ਇੱਕ ਦਿਨ ਵਿੱਚ ਤੁਸੀਂ ਇਦਾਂ ਕਰਦੇ ਨੇ ਉਹਨੂੰ ਕੀ ਕਹਿੰਦੇ ਇੰਟਰੈਪਟ ਕਰਦੇ। ਹਾਂਜੀ ਇੰਟਰੈਪਟ ਕਰਦੇ ਨੇ ਤਾਜੀ ਤੋਂ। ਅੱਛਾ ਕੀ ਕਰਨਾ ਦੁਬਾਰਾ ਦੱਸੀ? ਤਾਜੀ ਬੈਰੰਗ ਛੋਟਾ ਲੈਣਾ, ਛੋਟਾ ਬੈਰੰਗ ਜਿਹੜਾ ਹਾਂਜੀ ਉਹਨੂੰ ਕੈਚਅਪ ਚ ਭਿਓ ਕੇ ਨਾ ਉਹਨੂੰ ਤੇ ਆ ਚੀਚੀ ਤੇ ਪਾ ਲੈ। ਤਸੀਬਾ ਦਾ ਲੈਣਾ ਵਾ ਸੈੱਲ ਛੋਟਾ, ਨਸੀਬਾ ਦਾ ਤਾਜੀ ਤਸੀਬਾ ਸਾਰਿਆਂ ਉਹ ਨਸੀਬਾ ਤਸ਼ੀਬਾ ਹਾਂਜੀ ਤਾਜੀ ਬੜੀ ਮਸ਼ਹੂਰ ਕੰਪਨੀ ਉਹ ਵਾਲੀ। ਉਹ ਵਿੱਚ ਨਾ ਤੁਸੀਂ ਰਿਮੋਟ ਚੋਂ ਕੱਢ ਲੈਣਾ, ਉਹ ਤੁਸੀਂ ਜੇਬੀ 'ਚ ਰੱਖ ਲੈਣਾ, ਸਾਈਡ ਵਾਲੀ ਜਾਂ ਥੱਲੜੀ ਜੇਬੀ ਕਿਤੇ ਵੀ। ਸਵੇਰੇ ਉੱਠਣ ਸਭ ਤੋਂ ਪਹਿਲੇ ਉਹ ਸੈੱਲ ਪਾਉਣ, 15 ਮਿੰਟ ਕੋਈ ਸਰਕਾਰੀ ਚੈਨਲ ਵੇਖਣ।
ਪੂਰੇ 15 ਸਰਕਾਰ ਪੀਟੀਵੀ ਪੀਟੀਵੀ ਵੇਖ ਲਿਓ, ਇੰਡੀਆ ਦਾ ਜਿਹੜਾ ਉਹ ਵੇਖ ਲਿਓ, ਚਾਈਨਾ ਦਾ ਜਿਹੜਾ ਉਹ ਸਰਕਾਰ ਜਿਹੜਾ ਵੀ ਵੇਖਣਾ ਹੈ। ਓਕੇ। ਉਸ ਤੋਂ ਬਾਅਦ ਉਸਤਾਦ ਜੀ ਤੁਸੀਂ ਫਿਰੋ ਜੀ, ਦੂਰਦਰਸ਼ਨ ਦੇਖ ਸਕਦਾ? ਹਾਂਜੀ ਦੂਰਦਰਸ਼ਨ ਵੀ ਦੇਖੋ, ਭਲਾ ਨੈਸ਼ਨਲ ਜਿਰਾਫੀ ਦੇਖ ਲਓ। ਜਿਰਾਫੀ ਹਾਂਜੀ ਉਹ ਜਿਹੜਾ ਜਾਨਵਰਾਂ ਵਾਲਾ ਨੈਸ਼ਨਲ ਅਜ਼ਾਫੀ ਵੀ ਦੇਖ ਲਓ ਭਾਵੇਂ ਤੋਂ ਉਸਤਾਦ ਜੀ, ਚਾਹ ਪੀਓ ਇੱਕ ਕੱਪ ਜਿੱਥੇ ਮਰਜ਼ੀ। ਆਹੋ ਯਾਰ, ਚਾਹ ਤੇ ਪਿਆ ਯਾਰ, ਮੈਨੂੰ ਜਾ ਚਾਹ ਪਿਆ। ਇਹ ਤਾਂ ਅੱਛੀ ਗੱਲ ਕੀਤੀ। ਹਾਂਜੀ ਉਸਤਾਦ ਜੀ, ਚਾਹ ਇਹ ਨਾ ਹੁੰਦਾ ਸਿਆਣਾ ਠੰਡ ਨਾ ਪੈਂਦੀ ਹੈ, ਚੁੱਕ ਜਿਹੜੀ ਅਕਸਰ ਵੇਖੀ ਜਦੋਂ ਵੀ ਪੱਠੇ ਖਿੱਚੇ ਜਾਂਦੇ ਆ, ਉਹ ਕਹਿੰਦੀ ਹੁਣ ਤੂੰ ਚੁੱਕ। ਫਿਰ ਯਾਰ ਨਹੀਂ ਚੁੱਕਿਆ ਹੀ ਚੁੱਕ ਉਸਤਾਦ ਜੀ ਤੁਹਾਨੂੰ ਸ਼ਾਇਦ ਸਾਈਡ ਤੇ ਪਈ ਹੋਵੇ, ਯਾਨੀ ਚੁੱਕ ਮੇਰੀ ਖੱਬੀ ਸਾਈਡ ਤੇ ਆ, ਹਾਂ ਥੱਲੇ ਹਾਂ ਪਾਪੀ ਚੂਲੇ ਤੇ ਥੋੜਾ ਉੱਤੇ। ਹਾਂਜੀ ਤੇਰੇ ਚੁੱਕ ਨਹੀਂ ਹੈਗੀ ਭਾਜੀ, ਮੇਰੇ ਹਿਸਾਬ ਨਾਲ ਚੁੱਕ ਨਹੀਂ, ਇਹਦਾ ਇਲਾਜ ਜਿਹੜਾ ਨਾ ਬੜਾ ਸਿੰਪਲ ਹੈਗਾ। ਨਹੀਂ ਚੁੱਕ ਨਹੀਂ ਗਈ, ਚੁੱਕ ਹੁੰਦੀ ਜਦੋਂ ਤੁਸੀਂ ਕੋਈ ਅਨਬੈਲੈਂਸ। ਇਹ ਸਿੰਪਲ, ਯਾਨੀ ਤੁਸੀਂ ਇੱਕ ਜਗ੍ਹਾ ਤੇ ਤੁਹਾਨੂੰ ਪਸੀਨਾ ਆਇਆ ਨਾ, ਤੁਸੀਂ ਸੁੱਤੇ, ਏਸੀ ਫੁੱਲ ਚੱਲ ਰਿਹਾ, ਕਮਰਾ ਚਿੱਲ ਹੋਇਆ ਤੇ ਤੁਸੀਂ ਸੁੱਤੇ ਹੋ, ਤੇ ਤੁਹਾਡੀ ਜਿਹੜੀ ਕਮਰਾ ਵਾਲੀ ਸਾਈਡ ਆ ਉਹ ਗੱਦੇ ਦੇ ਨਾਲ ਉਹਦੇ ਤੇ ਉਹ ਹੀਟ ਆਪਾਂ ਉੱਤੇ ਪਸੀਨਾ ਆਇਆ, ਤੁਸੀਂ ਇੰਜ ਕਰਕੇ ਪਾਸਾ ਲਿਆ ਤੇ ਉਹ ਹਵਾ ਪੂਰੀ ਪਈ ਆ ਪਸੀਨੇ ਦੇ ਉੱਤੇ ਤੁਹਾਡੇ, ਮਸਲ ਫੁੱਲ ਹੋਇਆ ਹੀ ਮਸਲ। ਮੈਨੂੰ ਹੁਣ ਸਮਝ ਆ ਗਈ ਉਸਤਾਦ ਜੀ, ਇਹ ਤਾਂ ਸਿੱਧਾ ਉਹ ਜਿਹੜੇ ਪੁਰਾਣੇ ਜ਼ਮਾਨੇ ਜਿਹੜੇ ਸੁਲਤਾਨ ਰਹੀ ਸਾਹਿਬ ਵਾਲੇ ਕੁਰਤੇ ਨੇ ਸੀ ਖੁੱਲੇ, ਉਹ ਖੁੱਲਾ ਕੁਰਤਾ ਪਾ ਕੇ ਨਾ ਉੱਤੋਂ ਗੈਲਸ ਪਾਉਣਾ ਉਸਤਾਦ ਜੀ ਤੁਸੀਂ। ਓਏ ਠੀਕ ਹੈ, ਖੱਬੀ ਕੱਚ ਦੇ ਵਿੱਚ ਤੁਸੀਂ ਨਾ ਉਹ 7 ਰਪਟੀ ਗੇਂਦ ਰੱਖ ਕੇ ਨਾ ਮੂੰਹ 'ਚ ਸੀਟੀ ਲੈਣੀ ਹੈ, ਜਿਹੜੇ ਅੰਪਾਇਰਾਂ ਵਾਲੀ। 4 ਬੰਦੇ ਤੁਹਾਡੇ ਆਪਣੇ ਕੋਈ ਭੈਣ ਭਰਾ ਸੱਜਣ ਯਾਰ ਸੱਜਣ, ਉਹਨਾਂ ਨੂੰ ਕਹਿਣਾ ਕਿ ਲੱਤਾਂ ਬਾਹਾਂ ਤੋਂ ਫੜ ਕੇ, ਪਾਵਾ ਨਹੀਂ ਹੁੰਦਾ ਮੰਜੀ ਦਾ, ਉਹਦੇ ਤੇ ਚੁੱਕ ਕੇ ਮਾਰਨਾ ਓਏ ਜੀ ਇਹ ਫਰੀਦ ਤੇ ਸੀਟੀ ਜਿਹੜੀ ਉਧਰੋਂ ਤੁਹਾਡੀ ਫਰ ਉਹ ਵੀ ਨਿਕਲੇ, ਉਧਰੋਂ ਤੁਹਾਡਾ ਚੁੱਕ ਦਾ ਨਿਕਲ ਜਾਣੀ ਆਪੇ ਹੀ। ਕੰਮ ਆ ਜਾਏਗਾ। ਇਸ ਤੋਂ ਬਿਹਤਰ ਮੈਨੂੰ ਇਲਾਜ ਇਜਾਜ਼ਤ ਦਿਓ, ਹੁਣ ਗੁੱਜਰ ਬਾਸ਼ਾ ਇਹਨਾਂ ਨੇ ਸਾਰਿਆਂ ਨੇ ਗੱਲਬਾਤ ਕਰਨੀ, ਅਸੀਂ ਕਰਨੀ ਹੁੰਦੀ ਫਾਈਨਲ ਗੱਲ। ਸਿਆਣੇ ਕਹਿੰਦੇ ਥੋੜਾ ਬੋਲੋ, ਲੇਕਿਨ ਜਿਹਦੇ ਨਾਲ ਕਿਸੇ ਨੂੰ ਫਾਇਦਾ ਹੋ ਜਾਏ ਉਹ ਬੋਲੋ। ਕਿਉਂ ਮਿੱਠਾ ਜੀ? ਜੀ ਹੋ ਗੁਜਰਾ। ਸਾਡੀ ਛੋਟੀ ਜੀ ਗੱਲ ਨਾਲ ਜੇ ਕਿਸੇ ਨੂੰ ਸ਼ਿਫਾ ਮਿਲਦੀ ਹੈ ਤੇ ਅਸੀਂ ਕਿਸੇ ਦੇ ਦੋਖੀ ਨਹੀਂ। ਉਹ ਗੱਲ ਹੁਣ ਛੋਟੀ ਰਹੀ ਨਹੀਂ, ਗੱਲ ਮੁਖਤਸਰ ਕਰਾਂਗੇ, ਲੇਕਿਨ ਉਸਤਾਦ ਜੀ ਜਾਮੀਆਂ ਹੋਏਗੀ। ਅੱਲਾਹ ਖੈਰ। ਉਹ ਗੱਲ ਨਹੀਂ, ਗੱਲ ਪੂਰਾ ਚਲੋ ਜਦੋਂ ਕਿਤੇ ਤੂੰ ਕਰੇਂਗਾ ਉਦੋਂ ਲੱਗ ਪਤਾ ਲੱਗੇਗਾ ਵੀ ਜਾਮਿਆ ਹੈ ਕਿ ਨਹੀਂ। ਇਹ ਸਾਰੇ ਸਾਡੀ ਕਿਸਮਤ 'ਚ ਇਹ ਕਿਦੋਂ ਹੋਣੀ ਹੈ? ਜਦੋਂ ਕਿਤੇ ਜ਼ਿੰਦਗੀ 'ਚ ਤੂੰ ਕਰੇਂਗਾ ਉਦੋਂ ਦੇਖ ਲਾਂਗੇ ਵੀ ਜਾਮਿਆ ਹੈ ਕਿ ਨਹੀਂ ਹੈ। ਪੂਰੇ ਸੋਚ ਵੀ ਬੋਲੀ ਵਕਤ ਤੋਂ ਪਹਿਲੇ ਸਾਨੂੰ ਮਨਾਈ ਜਾ ਰਿਹਾ। ਗੱਲ ਨੂੰ ਰੱਖ ਲੈਣਾ, ਬੰਨ ਲੈਣਾ ਜਾਂ ਗਵਾ ਲੈਣਾ ਅਗਲੇ ਦੀ ਜ਼ਿੰਮੇਵਾਰੀ ਆ, ਆਪਣਾ ਕੋਈ ਭਾਰ ਨਹੀਂ ਇੱਥੇ ਕਿਉਂ ਜੀ? ਅਸੀਂ ਤੇ ਅੱਜ ਜੁਮਲਾ ਮੂੰਹ ਚੋਂ ਕੱਢਣਾ, ਅੱਜ ਸ਼ਿਫਾਵਾਂ ਵੰਡੀ ਜਾਣਗੀਆਂ। ਚਲੋ ਕਿਉਂ ਜੀ? ਉਸਤਾਦ ਜੀ, ਆ ਗੁਜਰਾ ਆ ਦੇਖ ਲਓ। ਫਾਈਨਲ ਗੱਲ ਇਹ ਕਿ ਤੁਹਾਨੂੰ ਚੁੱਕ ਪਈ ਦੁਬਈ ਚੋਂ, ਹਾਂ ਇਹਦਾ ਤੁਸੀਂ ਇੱਥੇ ਜੋ ਮਰਜ਼ੀ ਕਰੀ ਜੋ, ਕੋਈ ਹੱਲ ਨਹੀਂ। ਇਹਦੀ ਇੱਕ ਡੇਟ ਹੁੰਦੀ ਆ, ਇਹਨੇ ਉਦੋਂ ਜਾ ਕੇ ਆਪੇ ਹੀ ਮੁੱਕ ਜਾਣਾ। ਇਹ ਆ ਜੀ ਆ ਜਿਹੜੇ ਨੇ ਜੁਮਲੇ ਮੂੰਹ ਚੋਂ ਕੱਢਣੇ ਉਹਦੇ ਲਈ ਔਕੇ ਹੋਏ। ਨਹੀਂ ਉਹ ਡੇਟ ਕਿਹੜੀ ਹੁੰਦੀ ਹੈ ਜੀ? ਇਹ ਚੁੱਕ ਦੀ ਡੇਟ ਆ ਮਤਲਬ ਕਿਹੜੀ? ਇੱਕ ਤੁਹਾਨੂੰ ਮਤਲਬ ਕਿ 13 ਤਰੀਕ ਨੂੰ ਪਈ ਹੈ, ਹਾਂ ਤੇ ਜੇ ਜੁਮੇਰਾਤ ਦਾ ਦਿਨ ਹੋਵੇ ਤੇ ਫਿਰ 8 ਦਿਨ ਤੱਕ ਰਹਿੰਦੀ ਹੈ, ਹੋਰ ਕੋਈ ਦਿਨ ਹੋਵੇ ਤੇ 6ਵੇਂ ਦਿਨ ਮੁੱਕ ਜਾਂਦੀ ਹੈ। ਤੇ ਇਹ ਤਾਂ 12-14 ਦਿਨ ਹੋ ਗਏ। ਤੁਸੀਂ ਜ਼ੇਨ ਚੋਂ ਕੱਢਤਾ ਸੀ ਨਾ, ਇਹ ਦੁਬਈ ਵਾਲੀ ਆ। ਉਹ ਇਹ ਝੂਠ ਤੁਸੀਂ ਨਾ ਬੋਲੋ local ਓਏ। ਸਮਝ ਕੇ ਝੂਠ ਨਾ ਬੋਲ। ਉਹ ਮੋਬਾਈਲ ਤੇ ਇੱਕ ਸਕੈਨਰ ਜਿਹਾ ਨਹੀਂ ਹੁੰਦਾ, ਤੁਸੀਂ ਚੁੱਕ ਵਾਲੀ ਜਗ੍ਹਾ ਰੱਖ ਕੇ ਸਕੈਨ ਕਰਨਾ ਵਾ, ਤੁਹਾਨੂੰ ਡੇਟ ਡੂਟ ਸਾਰਾ ਡਾਟਾ ਚੁੱਕਦਾ ਬਾਹਰ ਆ ਜਾਏਗਾ। ਹਾਂ ਵੀ ਕਿੱਦਣ ਮੁੱਕਣੀ ਆ, ਉਹਦੇ ਕਿੱਦਣ ਸ਼ੁਰੂ ਹੋਈ। ਉਹ ਯਾਰ ਇਹਦੇ ਨਾਲੋਂ ਤੇ ਉਸਤਾਦ ਜੀ ਉਹੀ ਖੁੱਲਾ ਝੱਗਾ ਨਹੀਂ ਜਿਹੜਾ ਸੁਲਤਾਨ। ਉਹੀ ਫਿਰ ਔਰ ਯਾਰ ਗੱਲ ਯਾਰ ਤੇਰੇ ਭੰਮੀਪੁਰੇ ਨਾਲੋਂ ਠੀਕ ਆ। ਯਾਰ ਉਹ ਲੈ ਖੁੱਲਾ ਮੈਂ ਝੱਗਾ ਜਾਣਾ ਪਾ ਕੇ ਉਸਤਾਦ ਜੀ ਸਾਹਮਣੇ ਜੇਬ 'ਚ ਮੂਲੀ ਰੱਖਣੀ ਤੁਸੀਂ। ਓਏ ਮੇਰੀ ਗੱਲ ਸੁਣ। ਨਹੀਂ ਯਾਰ ਇਹਦੇ ਵਾਲੀ ਮੈਨੂੰ ਕੋਈ ਸਮਝ ਆ ਰਹੀ ਹੈ ਕਿਹੜੀ? ਕਿ ਉਹ ਸਕੈਨਰ ਕਰਕੇ ਨਾ ਮੋਬਾਈਲ 'ਚ ਐਪ ਹਾਂ ਤੇ ਪੁੱਠੇ ਲੰਮੇ ਪੈ ਕੇ ਨਾ ਤੇ ਕਿਸੇ ਨੂੰ ਕਹਿਣਾ ਕਿ ਵੀ ਜਿੱਥੇ ਚੋਕਣ ਉਥੋਂ ਮੋਬਾਈਲ ਦੀ ਸਕੈਨ ਕਰੇ, ਉਹਦਾ ਸਾਰਾ ਡਾਟਾ ਆ ਜਾਏਗਾ ਵੀ ਇਹਦੇ ਅੰਦਰ ਕੀ ਰੌਲਾ ਵਾ। ਇਹੀ ਗੱਲ ਮੈਂ ਕਹੀ ਸੀ, ਉਹ ਡੇਟ ਦਾ ਪਤਾ ਲੱਗ ਜੇ ਓਕੇ ਹੋ ਜਾਣੀ। ਤੇਰੀ ਗੱਲ ਜਾਮੀਆ ਸੀਗੀ। ਅੱਛਾ ਮੂਲੀ ਪੱਤੇ ਤਾਂ ਰੱਖਣੇ ਕਿ ਮੂਲੀ ਦੇ ਪੱਤੇ ਬਾਹਰ ਹੁਣ ਉਸਤਾਦ ਜੀ ਸਾਹਮਣੇ ਵਾਲੀ ਜੇਬ 'ਚ ਮੂਲੀ ਰੱਖ ਲੈਣੀ ਤੇ ਮੱਝ ਦੇ ਨੌ ਕੱਟਣੇ ਤੁਸੀਂ। ਮੱਝ ਦੇ ਨੌ ਕੱਟਣੇ ਆ ਉਸਤਾਦ ਜੀ। ਮੱਝ ਦੇ ਨੌ ਕੱਟ ਕੇ ਤੇ ਇੱਥੇ ਡੇਰਾ ਗਾਜ਼ੀ ਖਾਨ ਤੋਂ ਪਿੱਛੇ ਇੱਕ ਬਾਬਾ ਜੀ ਬਹਿੰਦੇ ਨੇ, ਉਹਨਾਂ ਦੇ ਕੋਲ ਤੁਸੀਂ ਜਾਣਾ ਵਾ, ਉਹਨਾਂ ਨੂੰ ਕਹਿਣਾ ਪਾਣੀ ਦਾ ਗਲਾਸ ਪਿਆਓ। ਆਏ ਪਾਣੀ ਦਾ ਗਲਾਸ ਪੀ ਕੇ ਤੁਸੀਂ ਵਾਪਸ ਆ ਜਾਣਾ, ਲਾਈਨਾਂ ਤੇ ਟੁਰੇ ਆਉਣਾ। ਠੀਕ ਹੈ, ਲਾਈਨਾਂ ਤੇ ਟੁਰੇ ਆਉਣਾ ਵਾ। ਤੁਹਾਨੂੰ ਮੁਲਤਾਨ ਦੇ ਕੋਲੋਂ ਤੁਹਾਡੀ ਜੇਬ ਕੱਟੀ ਜਾਣੀ ਚਾਹੀਦੀ। ਵਾਹ ਵਾਹ ਵਾਹ, ਆ ਵੱਡਾ ਇਲਾਜ ਆ। ਵੇ ਮੇਰੀ ਗੱਲ ਸੁਣ, ਜਿਹੜੀ ਮੈਂ ਤੁਹਾਨੂੰ ਜੇਬ ਕੱਟੀ ਗਈ, ਤੁਸੀਂ ਆਉਂਦੇ ਆਣ ਕੇ ਆ ਸੱਜਾ ਹੱਥ ਧੋ ਲੈਣਾ ਵਾ, ਖੱਬੇ ਹੱਥ ਦੇ ਵਿੱਚ ਆਲੂ ਫੜ ਕੇ ਉਹਨੂੰ ਕੁੱਟਣਾ ਵਾ, ਉਹਨੂੰ ਪੀ ਕੇ ਨਾ ਉਸਤਾਦ ਜੀ ਫਿਰ ਉਹ 4 ਬੰਦਿਆਂ ਨੂੰ ਕਹਿਣਾ ਕਿ ਚੁੱਕ ਕੇ ਤੁਹਾਨੂੰ ਮਾਂਜੇ ਤੇ ਭਾਵੇਂ ਤੇ ਚੁੱਕ ਕੇ ਮਾਰਨ, ਤੁਹਾਡਾ ਇਲਾਜ ਸੌਖਾ। ਯਾਰ ਮੁਕਤਸਰ ਯਾਰ ਆਹ ਮੰਜੇ ਵਾਲਾ ਕੰਮ ਪਹਿਲੇ ਕਰਾ ਲਾ। ਮੁਸਤਖਰ ਸੁਣ ਲਾ, ਮੁਸਤਖਰ ਕੋਈ ਨੁਕਸਾਨ ਕਹਿੰਦਾ ਯਾਰ ਮੁਸਤਖਰ। ਉਸਤਾਦ ਜੀ ਸਿੱਧੇ ਸਾਰੇ ਉੱਤੇ 4 ਕੰਮ। ਨਹੀਂ ਤੁਸੀਂ ਮੁਸਤਖਰ ਦੱਸੋ। ਹਾਂਜੀ ਉਸਤਾਦ ਜੀ, ਤੁਸੀਂ ਨਾ ਸ਼ਿਆਨ ਦੀ ਬੋਤਲ ਪੀਣੀ।
ਸ਼ਿਆਨ ਦੀ ਹਾਂਜੀ ਸ਼ਿਆਨ ਦੀ ਬੋਤਲ ਪੀ ਕੇ ਅੱਧੇ ਘੰਟੇ ਬਾਅਦ ਤੁਸੀਂ ਨਾ ਸੈਕਿੰਡ ਵਿੱਚ ਉਸਤਾਦ ਜੀ ਜਦੋਂ ਅਸੀਂ ਤੁਹਾਡੇ ਕੋਲ ਪਹਿਲੇ 1-2 ਸ਼ੋਅ ਕੀਤੇ ਨਾ ਤੇ ਮੈਨੂੰ ਕਹਿੰਦਾ ਹੁੰਦਾ ਸੀ ਭਾਈ ਸ਼ਿਆਨ ਨੂੰ ਕਰ ਲਾ ਫੋਨ ਫਰੀਦ ਭਾਈ ਜੈਨਮਨ ਸ਼ਿਆਨ ਦੀ ਬੋਤਲ ਪੀ ਅੱਧੇ ਘੰਟੇ ਬਾਅਦ ਮਿੱਠਾ ਪਾਨ ਖਾ ਗਏ ਅੱਧੇ ਘੰਟੇ ਬਾਅਦ ਮਿੱਠਾ ਪਾ ਸਕੂਨ ਨਾਲ ਚੌਕ 'ਚ ਬਹਿ ਕੇ ਨਾ ਪਾਨ ਖਾਨ ਘਰ ਚਲ ਜਾਣ ਘੰਟੇ ਬਾਅਦ ਹੱਥ ਵਾਲੀ ਰੇੜੀ ਲਿਆ ਜਿੰਨਾ ਬਜਰੀ ਨਹੀਂ ਸੁੱਟੀ ਦੀ ਹਨਾ ਉਹ ਵੇਖੀ ਨਾ ਉਹ ਇੱਕ ਟਾਇਰ ਵਾਲੀ ਉਹ ਲਿਆ ਇੰਟਰਲੂਕ ਦੀਆਂ ਜਰਾਬਾਂ ਲੈਣ ਵਾਹ ਵਾਹ ਠੀਕ ਹੈ ਜਰਾਬਾਂ ਸਾਜੀ ਤੁਸੀਂ ਪਾ ਲੈਣੀਆਂ ਦੋਵੇਂ ਲੱਤਾਂ ਤੁਹਾਡੀਆਂ ਇੰਨੀਆਂ ਨਾ ਜਿਹੜੀਆਂ ਉਹ ਰੇੜੀ ਦੇ ਵਿੱਚ ਹੋਣ ਹਾਂ ਤੇ ਜੁੱਤੀ ਜਿਹੜੀ ਤੁਸੀਂ ਲਾਣੀ ਉਹ ਜਿੱਥੋਂ ਫੜਦੇ ਆ ਰੇੜੀ ਉਹਦੇ ਵਿੱਚ ਫਸਾ ਦੇਣੀ ਦੋਵੇਂ ਪੈਰ ਉਹਦੀਆਂ ਜਿਹੜੀਆਂ ਮੁੱਠਾਂ ਹੁੰਦੀਆਂ ਹਾਂ ਮੁੱਠਾਂ ਦੇ ਵਿੱਚ ਜੁੱਤੀ ਫਸਾ ਕੇ ਲੱਤਾਂ ਵਿੱਚ ਰੱਖ ਕੇ ਤਾਜੀ ਸੋ ਜਾਣੀ ਸਵੇਰੇ ਉੱਠਦੇ ਆ ਸਾਰ ਉਹ ਜਿਹੜੀ ਬੁੱਢਾ ਦੀ ਸਿਕਰੀਆਂ ਦੀ ਵਾਈਟ ਜਿਹਾ ਇੱਕ ਉਹ ਦਿੰਦੇ ਹਨਾ ਆਹੋ ਆਹੋ ਉਹ ਲਾਣ ਜੇ ਰਹਿ ਜੂਗੀ ਫੇਰ ਮੈਨੂੰ ਕੋਈ ਲਓ ਜੀ ਯਾਰ ਇਸ ਤੋਂ ਗਾਂ ਸਾਹ ਨਾ ਲੱਗੋ ਇਹ ਕੋਈ ਮੁਕਤਸਰ ਸੀਗਾ ਉਸਤਾਦ ਜੀ ਬਾਬੇ ਨੇ ਕੰਮ ਆਉਣਾ ਅਖੀਰ ਉਸ ਬਾਬੇ ਨੇ ਕੰਮ ਆਉਣਾ ਤੁਹਾਡੇ ਉਹਨੇ ਲਾਟੂ ਦੇਣਾ ਤੁਹਾਨੂੰ ਓਏ ਫੜ ਕੇ। ਅੱਛਾ ਯਾਰ ਬਸ ਕਰੋ ਯਾਰ ਮੈਂ ਠੀਕ ਹੋ ਗਿਆ ਨਹੀਂ ਸਾਹ ਨਹੀਂ ਈਜ਼ੀ ਹੋ ਗਿਆ ਮੈਂ ਯਾਰ ਉਹ ਬਾਬੇ ਨੇ ਲਾਟੂ ਦੇਣਾ ਉਹ ਫੜ ਭਾਈ ਕੇ ਮੁੱਕ ਗਈ ਦਰਦ ਠੀਕ ਹੋ ਗਈ ਸਹੀ। ਉਲਟੇ ਪੈ ਕੇ ਚੁੱਕ ਵਾਲੀ ਜਗ੍ਹਾ ਤੇ ਲਾਟੂ ਛੱਡਣਾ ਵਾ ਜਿੱਦਾਂ ਇਹਨਾਂ ਘੁੰਮਿਆ ਕਰਦਾ ਤੇ ਜਾਂਦੀ ਦੇਖੀ ਤੂੰ ਨਹੀਂ ਤੇ ਪਾਲਕ ਦਾ ਤੇਲ ਕੱਢਣ ਉਹਦੀ ਮਾਲਿਸ਼ ਕਰੋਗੇ ਹਾਂ ਉਹ ਦੱਸੋ ਇਹਦਾ ਪਾਲਕ ਦਾ ਤੇਲ ਕੱਢ ਲਓ ਤੁਸੀਂ ਹਾਂਜੀ ਉਹਨੂੰ ਸੁਕਾਓ ਪਹਿਲੇ ਸੁਕਾ ਕੇ ਉਹਨੂੰ ਉਹਦੇ ਵਿੱਚੋਂ ਭਾਵੇਂ ਮਾਲਕ ਦਾ ਕੱਢ ਲਈਏ ਜਿੱਦਾਂ ਮਰਜ਼ੀ ਤੇਲ ਹੋਣਾ ਚਾਹੀਦਾ ਜੇ ਉਸਤਾਦ ਜੀ ਜੇ ਇਦਾਂ ਚੁੱਕ ਦਾ ਜ਼ਿਆਦਾ ਮਸਲਾ ਨਾ ਫੁੱਟਬਾਲ ਤੇ ਤੁਸੀਂ ਨਾ ਮਾਇਨੇ ਜ਼ਰੂਰ ਲੈਣ ਓਏ ਯਾਰ ਆ ਬੜੀ ਗੱਲ ਫੁੱਟਬਾਲ ਤੇ ਨਾ ਮਾਇਨੇ ਜ਼ਰੂਰ ਆ ਜਾ ਇੱਧਰ ਬੈਠੇ ਆ ਜਾ ਤੇਰਾ ਹੀ ਬੇੜਾ ਗਰਕ ਹੋਇਆ ਤੈਨੂੰ ਮੌਲਾ ਨੇ ਇਨਸ਼ਾਅੱਲਾ ਵੇਖੀ ਲੈਣਾ ਤੂੰ ਜਿੱਦਾਂ ਦਾ ਮੈਨੂੰ ਰਾਤੀ ਆਪਣੀ ਜਦੋਂ ਘੁੱਟਿਆ ਨਾ ਇਹ ਕੀ ਹੈ ਇਹ ਟੀ ਗ੍ਰੀਨ ਹੈ ਟੀ ਗ੍ਰੀਨ ਇਹੋ ਜਿਹਾ ਬੰਦਾ ਮੈਂ ਮਾਲਕ ਦੀ ਮੈਡੀਸਿਨ ਲੈਣ ਜਾਵੇ ਨਾ ਨਾਲ ਆਪਣੀਆਂ ਵੀ ਗੋਲੀਆਂ ਲੈ ਆਵੇ ਦੇਖੋ ਜੀ ਕੋਈ ਬੰਦਾ ਫੁੱਟਬਾਲ ਤੇ ਮਾਇਨੇ ਪਾ ਲਈ ਉਸਤਾਦ ਜੀ ਹਾਂਜੀ ਫੁੱਟਬਾਲ ਤੇ ਮਾਇਨੇ ਪਾ ਲਈ ਤੁਹਾਡੀ ਮੁੱਛ ਨਹੀਂ ਵੀ ਆਏ ਤੇ ਤੋਂ ਤੜ ਦੇਣੀ ਹੈ ਇੰਜ ਕਰਕੇ ਕਲੀਅਰ ਸ਼ੇਪ ਨਹੀਂ ਇੰਜ ਤੁਸੀਂ ਕਰਕੇ ਨਾ ਤੇ ਤੁਸੀਂ ਇੱਥੇ ਖਾਨੂ ਆਣੇ ਦੇ ਕੋਲੋਂ ਨਾ ਇੱਕ ਲੱਸੀ ਵਾਲਾ ਬੰਦਾ ਬਾਹਰਲੀ ਸਾਈਡ ਉਹਦੇ ਕੋਲ ਲੱਸੀ ਪੀਣੀ ਆ ਵਾਪਸ ਆ ਕੇ ਨਾ ਤੁਸੀਂ 4 ਬੰਦੇ ਫੜ ਕੇ ਤੁਹਾਨੂੰ ਚੁੱਕ ਕੇ ਪਾਵੇ ਤੇ ਓਕੇ ਹੋ ਜਾਣਾ ਯਾਰ ਇਹ ਸ਼ੁਰੂ ਹੀ ਮਾਰ ਲਿਆ ਯਾਰ ਵਿਲਸਨ ਗੱਲ ਬੜੇ ਬੜੇ ਸਾਨ ਲਾ ਸਾਜੀ ਇੰਨਾ ਕਸ਼ਟ ਕਰਦਾ ਭਾਵੇਂ ਜੀ ਮਾਰ ਪਤਾ ਕੀ ਗੱਲ ਆ ਤੂੰ ਚੁੱਕ ਨਹੀਂ ਕੱਢਣ ਡਿਆ ਤੂੰ ਆਪਣੀ ਜ਼ਿੰਦਗੀ ਚ ਕੱਢਣ ਡਿਆ ਤੂੰ ਉਹ ਚੁੱਕ ਨਹੀਂ ਕੱਢਣ ਦੇ ਕਿਹੜੇ ਯਾਰ ਕੱਢਣ ਕੋਈ ਦੇ ਆਸਾਨ ਦੱਸੋ ਸਾਜੀ ਮੈਨੂੰ ਸਾਨ ਫਿਰ ਸੁਣ ਲਓ ਸਾਜੀ ਤੁਸੀਂ ਇਦਾਂ ਦੀ ਹਾਫ ਬਾਜ਼ੂ ਸ਼ਰਟ ਪਾਣੀ ਹੈ ਅੱਛਾ। ਹੈਂ, ਇਹਨੂੰ ਇਦਾਂ ਕਰ ਲੈਣਾ ਯਾਰ ਫਿਰ ਚੁੱਕ ਪਈ ਤਾਂ ਜੋ ਹੁਣ ਇਹ ਤੋਂ ਸਾਨ ਮੈਂ ਫਰੀਦ ਦੱਸ ਕੇ ਨਹੀਂ, ਇਹ ਤਾਂ ਬਿਲਕੁਲ ਇਦਾਂ ਦੀ ਇਹਨੂੰ ਇਦਾਂ ਕਰਕੇ ਉਹ ਜਿਹੜੀ ਬੁੱਢੀਆਂ ਦੀ ਪੋਨੀ ਪਿੱਛੇ ਹੁੰਦੀ ਹਾਂ, ਹਾਂ। ਉਹ ਇੱਥੇ ਪਾ ਲੈਣੀ ਡੋਲੇ ਤੇ ਹਾਂ ਡੋਲੇ ਤੇ ਉਹ ਪਾ ਕੇ ਤਾਂ ਜੀ ਤੁਸੀਂ ਪੀਐਸਓ ਪੰਪ ਦੇ ਸਾਹਮਣੇ ਚੱਲ ਜਾਓ ਲੈ ਚਮਲਾ ਮਾਰਨ ਦੀ ਪੀਐਸ ਪੰਪ ਦੇ ਸਾਹਮਣੇ ਚਲੇ ਗਏ ਅੱਧਾ ਘੰਟਾ ਉੱਥੇ ਖਲੋਣਾ ਵਾ ਹਾਂ ਜਿੰਨੀਆਂ ਮੋਟਰਸਾਈਕਲਾਂ ਲੰਘਣ ਉਹਨੇ ਘੁੱਟ ਰੋਹ ਦੇ ਪਈ ਹਾਏ 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 ਵਾਹ ਸਹੀ ਗੱਲ ਪੰਪ ਤੋਂ ਲੈ ਕੇ ਰੋ ਪੀਣੀ ਨਹੀਂ ਨਹੀਂ ਤੁਸੀਂ ਜਿੰਨੀਆਂ ਮੋਟਰਸਾਈਕਲਾਂ ਨੇ ਤੇਲ ਪਵਾਇਆ ਨਾ ਤੁਸੀਂ ਉਹਨੇ ਘੁੱਟ ਰੋਹ ਦੇ ਪੀਣੀ ਠੀਕ ਆ ਘੁੱਟ ਪੀ ਕੇ ਥੱਲੜੀ ਜੇਬ ਚ ਰੱਸ ਪਾ ਕੇ ਭਾਗ ਜਾਣਗੇ ਚੁੱਕ ਨਹੀਂ ਰਹੀ ਨਾ ਨਹੀਂ ਰਹੇਗੀ ਵੇ ਆਹ ਯਾਰ ਇਹ ਇਹ ਮੁਕਤਸਰ ਤੁਸਾਨ ਹੁੰਦਾ ਸੀ ਇਹ ਮੁਕਤਸਰ ਨਹੀਂ ਹੈ ਉਸਤਾਦ ਜੀ ਆ ਜਾਓ ਫੇ ਬਾਬੇ ਕੋ ਪੰਮੀ ਬੋ 1 to 5 ਦੀ ਟੈਂਕੀ ਦੇ ਢੱਕਣ ਪੜ ਕੇ ਦੇਣਾ ਤੁਹਾਨੂੰ ਤੁਸੀਂ ਲੰਮੇ ਪੈ ਕੇ ਇੱਥੇ ਰੱਖਣਾ ਲੈਣੋ ਖੁਸਰੇ ਕੋ 100 ਵਾਰੀ ਇੰਨੇ ਕਰਾਉਣਾ ਚਿੰਤਾ ਤਾਂ ਯਾਰ ਵੈਰੀ ਗੁੱਡ ਯਾਰ ਇਹ ਤੁਸੀਂ ਕਦੀ ਸਿਆਣਿਆਂ ਕੋਲ ਬੈਠੇ ਨਹੀਂ ਅਸੀਂ ਸਾਰੀ ਜ਼ਿੰਦਗੀ ਉਸਤਾਦ ਜੀ ਸਿਆਣਿਆਂ ਕੋਲ ਬੈਠੇ ਆ ਇਹਦੀਆਂ ਗੱਲਾਂ ਸਾਰੀ ਮਿਊਟ ਕਰੋ ਮਸ਼ਵਰੇ ਤੇ ਆ ਇਹ ਹਵਾਈ ਹਿੱਟ ਕਰ ਲੈਣ ਉਸਤਾਦ ਜੀ ਹੈਂ। ਹਵਾਈ ਆਹੋ ਤੇ ਹਵਾਈ। ਉਹ ਹਵਾਈ ਹਿੱਟ ਮਤਲਬ ਉਹ ਯਾਰ ਫੁੱਟਬਾਲ ਦੇ ਵਿੱਚ ਜਦੋਂ ਬੰਦੇ ਦੇ ਪੈਰ ਉਹ ਜ਼ਮੀਨ ਤੋਂ ਉੱਠ ਕੇ ਮਾਰਦੇ ਨਾ ਜਦੋਂ ਉਹਨੂੰ ਕਹਿੰਦੇ ਹਵਾਈ ਹਿੱਟ ਹਵਾਈ ਹਿੱਟ ਹਾਂ ਉਸਤਾਦ ਜੀ ਇੱਕ ਮੁੱਢੀ ਲਿਆਣ ਕਸਾਈਆਂ ਕੋ ਏਦਾਂ ਰੱਖ ਕੇ 20 ਕਦਮਾਂ ਦੇ ਸਾਹਮਣੇ ਛੁਰੀ ਲਾ ਲੈਣੀ ਇੱਕ ਠੀਕ ਪਿੱਛੋਂ ਭੱਜ ਕੇ ਆਣ ਕੇ ਹਵਾਈ ਹਿੱਟ ਉਹਨੂੰ ਮਾਰਨ ਛੁਰੀ ਦੇ ਵਿੱਚ ਜਦੋਂ ਫੁੱਟਬਾਲ ਪਾਟ ਗਿਆ ਵੱਜ ਕੇ ਛੁਰੀ। ਮੁੱਢੀ ਭੈਣ ਮੁੱਢੀ ਉਸਤਾਦ ਜੀ ਮੁੱਢੀ ਦੇ ਉੱਤੇ ਰੱਖਣਾ ਹਾਂ ਅੱਛਾ ਫੁੱਟਬਾਲ ਛੁਰੀ ਹਾਂਜੀ ਠੋਕਦੇ ਨਹੀਂ ਥੱਲੇ ਅੱਛਾ ਲਾਜ ਪੂਰਾ ਦੱਸ ਨਾ ਤੂੰ ਹਾਂਜੀ ਤਾਂ ਜੀ ਜਦੋਂ ਫੁੱਟਬਾਲ ਇਹ ਟਨ ਛੁਰੀ ਚ ਵੱਜਾ ਉਹਨੇ ਪਾਟ ਜਾਣਾ ਉਦੋਂ ਤੁਹਾਡੀ ਹਾਂ ਉਸਤਾਦ ਜੀ ਬਜ਼ੁਰਗਾਂ ਕੋਲ ਬੈਠੇ ਆ ਸਾਰੀ ਜ਼ਿੰਦਗੀ ਇਲਮ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਲਵ ਕਦੀ ਆਪਣਾ ਸਿਆਣਾ ਨਹੀਂ ਨਹੀਂ ਉਹ ਮੈਨੂੰ ਪਤਾ ਬਜ਼ੁਰਗ ਬਹੁਤ ਨੈਸ਼ ਹੁੰਦੇ ਨਾ ਕੋਈ ਜ਼ਿਆਦਾ ਰੁਪਈਏ ਲੈਣ ਦੇ ਦਿੰਦੇ ਆ ਇਹਨਾਂ ਇੱਕ ਇੰਨਾ ਕੁ ਨਿੱਕਾ ਹੀ ਇਲਾਜ ਆ ਉਸਤਾਦ ਜੀ ਕਰ ਲੈਣ ਇਹ ਇਲਾਜ ਅਸੀਂ ਜਿਹੜੇ ਸਿਆਣੇ ਕੋਲ ਬੈਠੇ ਬਾਹਰ ਭਰਾਵਾ ਫੁੱਲ ਸਾਨ ਹੀ ਇੱਕ ਲੈਣ ਚਲੋ ਉਹ 10 ਮਿੰਟ ਬਹਿ ਰੌਣਾ ਕੁਝ ਗਿਆ ਉਸਤਾਦ ਜੀ ਮਜ਼ਾਇਲ ਲੈਣ ਇੱਕ ਹਾਂਜੀ ਮਜ਼ਾਇਲ ਹਾਂ ਮਜ਼ਾਇਲ ਜਿਹੜਾ ਹੁੰਦਾ ਆ ਮਜ਼ਾਇਲ ਆਹੋ, ਆਹੋ। ਉਹ ਲੈਣ ਉਹਨੂੰ ਪਟਾਸ ਦੇ ਨਾਲ ਇਦਾਂ ਨਾ ਜਿੱਦਾਂ ਵੇਸਣ ਚ ਟਿੱਕੀ ਨਹੀਂ ਮਲੀ ਉਹ ਯਾਰ ਇੱਕ ਤੇ ਹੱਥ ਪੈਣੇ ਤੁਸੀਂ ਅੱਛਾ ਹਾਂ ਉਹਨੂੰ ਮਲ ਕੇ ਆ ਜਿਹੜਾ ਲੱਕ ਦਾ ਬਾਰਡਰ ਆ ਹਾਂ ਹਾਂ
ਉਹਦੇ ਵਿੱਚ 10 ਦਫਾ ਇਦਾਂ ਕਰ ਮਜ਼ਾਕ ਹਾਂ ਬੰਦੇ ਨੂੰ ਕਹਿਣ ਦਿੱਤਾ ਇਦਾਂ ਫੇਰ ਵੇਖੀ ਉਹ ਯਾਰ ਇਹ ਤੇ ਉਸਤਾਦ ਜੀ ਤੁਹਾਨੂੰ ਮੈਂ ਇੱਕ ਵੈਸੇ ਗੱਲ ਦੱਸਾਂ, ਆ ਟ੍ਰੇਨਾਂ ਹੁੰਦੀਆਂ ਨੇ ਟ੍ਰੇਨਾਂ ਟ੍ਰੇਨਾਂ ਹੁੰਦੀਆਂ ਵਾ, ਉਹਨਾਂ ਦੇ ਅੱਗੇ ਜਿਹੜਾ ਟੋਚਨ ਲਾਉਣ ਲਈ ਨਹੀਂ ਹੁੰਦੇ ਅੱਗੇ ਜਿਹੜੇ ਉਸਤਾਦ ਜੀ, ਉਹ ਸਾਹਮਣੇ ਉਹਨਾਂ ਦੇ ਖਲੋ ਕੇ ਨਾ ਉਸਤਾਦ ਜੀ, ਇੱਕ ਮਤਲਬ ਬੰਦੇ ਤੁਸੀਂ ਵੇਖ ਲੈਣਾ ਲੱਭ ਲੈਣਾ, 40 ਮੌਕੇ ਲੈਣੇ ਆ, ਜਿਹੜੇ ਮੌਕੇ ਨਹੀਂ ਮੂੰਹ ਤੇ ਨਿਕਲਦੇ, ਉਹ ਉਸਤਾਦ ਜੀ ਉਹਦੇ ਤੇ ਲਾ ਦੇਣੇ ਆ, ਉਹ ਟੋਚਨ ਦੇ ਉੱਤੇ ਉਸਤਾਦ ਜੀ, ਉਹ ਟੋਚਨ ਤੇ ਲਾ ਕੇ ਤੁਸੀਂ ਆ ਨੀਮ ਗਰਮ ਪਾਣੀ ਨਾਲ ਮੂੰਹ ਧੋ ਕੇ 4 ਬੰਦੇ ਲੈਣੇ, ਉਹਨਾਂ ਨੇ ਕਹਿਣਾ ਚੁੱਕ ਕੇ ਪਾਓ ਓਏ ਤੂੰ ਚੁੱਕ ਕੱਢਣ ਡਿਆ ਕਿ ਉਹਦਾ ਕੰਡਾ ਕੱਢਣ ਡਿਆ ਵਾ? ਤੂੰ ਤੇ ਉਹਦਾ ਜੋਟਾ ਤੋੜਨ ਲੱਗਾ ਵਾ। ਤੇਰੇ ਤੇ ਲੱਖ ਦੀ ਵੈਸੇ ਉਹਨੇ ਲੁਕੀ ਪਾਉਣ ਡਿਆ ਵਾ। ਮੈਨੂੰ ਜਦੋਂ ਨੇ ਟ੍ਰੇਨ ਕਹੀ ਆ, ਮੈਨੂੰ ਉਦੋਂ ਹੀ ਮੰਜੀ ਨੇ ਪਾਵਾ ਨਜ਼ਰ ਆ ਗਿਆ ਸੀ। ਸਿੰਪਲ ਦੱਸਾਂਗੇ, ਮੈਂ ਕਿਹਾ ਉਹ ਵੈਸੇ ਅੱਛਾ ਵਾ, ਕਿਹੜਾ ਉਹ ਜਿਹਦੇ ਨਾਲ 2 ਟ੍ਰੇਨਾਂ ਜੁੜਦੀਆਂ ਨੇ ਅਕਸਰ, ਉਹ ਬਣੇ ਹੁੰਦੇ ਗੋਲ ਜੇ 2, ਉਹ ਇੰਜ ਜੋੜ ਕੇ ਫਿਰ ਥੱਲੇ ਇੱਕ ਬਾਬਾ ਆ ਕੇ ਉਹ ਸੰਗਲ ਪਾਉਂਦਾ, ਉਹਨਾਂ ਦੇ ਦਰਮਿਆਨ 'ਚ ਮੈਂ ਖਲੋ ਜਾਵਾਂ। ਹਾਂ ਸਾਜੀ ਸਹੀ ਗੱਲ ਆ। ਇੰਜ ਟ੍ਰੇਨਾਂ ਢਾਪਾ, ਅੰਦਰੋਂ ਪੂਰੀਆਂ ਹੱਡੀਆਂ ਉੱਡੀਆਂ ਆਪਣੀ ਆਪਣੀ ਜਗ੍ਹਾ ਤੇ ਆ ਜਾਂਦੀਆਂ। ਉਹ ਤੇ ਸਿੰਪਲ ਆ, ਉਹ ਤੇ ਤੁਸੀਂ ਹੁਣ ਚਾਹੋ ਤੇ ਹੁਣ ਲੈ ਚੱਲਣੇ ਤਾਂ ਇਹਨੇ ਟਾਈਮ ਲੈ ਲੈਣਾ, ਉਹ ਜੁੜਨ ਲੱਗੇ ਟਾਈਮ ਲੱਗਦਾ। ਸਪਾਈਡਰਮੈਨ ਤਾਂ ਟ੍ਰੇਨ ਦੇ ਅੱਗੇ ਖਲੋ ਜਾਣਾ, ਨਾਲੇ ਚੁੱਕ ਵੀ ਨਹੀਂ ਲੱਭੇ ਕਿ ਆਪ ਹੀ ਲੱਭਣਗੇ ਕਿੱਥੇ ਗਏ ਦਾ। ਯਾਰ ਗਿੱਲੀ ਕੰਧ ਨਹੀਂ ਉਸਤਾਦ ਜੀ, ਗਿੱਲੀ ਕੰਧ ਜਿਹੜੀ ਹੁੰਦੀ ਹੈ ਨਵੀਂ ਤਾਜ਼ੀ ਬਣਾਈ ਮਿਸਤਰੀ ਨੇ, ਉਸਤਾਦ ਜੀ ਤੁਸੀਂ ਉਹਦੇ ਥੱਲੇ ਅੱਜ ਲੰਮੇ ਪੈ ਕੇ ਨਾ ਹਵਾ ਲੈਣੀ ਹੈ, ਤਾਜ਼ਾ ਹਵਾ ਲੈਣੀ ਆ ਉਸਤਾਦ। ਕੰਧ ਦੇ ਨਾਲ ਕਿਹੜੀ ਹਵਾ ਆਣੀ ਓ ਯਾਰ ਹਵਾ ਤਾਜ਼ਾ, ਗਿੱਲੀ ਕੰਧ ਦੇ ਵਿੱਚੋਂ ਹਵਾ ਜਿਹੜੀ ਨਾ ਨਵੀਂ ਵਾਲੀ ਤਾਜ਼ਾ ਹਵਾ ਉਸਤਾਦ ਜੀ, ਮਤਲਬ ਮਹੱਲੇ ਦੇ ਸਾਰੇ ਬੱਚਿਆਂ ਨੂੰ ਕਹਿਣਾ, ਚਲੋ ਇਹ ਵੀ ਸਵਾਬ ਹੁੰਦਾ ਬੱਚਿਆਂ ਨੂੰ, ਜਦੋਂ ਲਾਲਚ ਦਈਏ ਨਾ ਕੋਈ 10-10 ਰੁਪਈਆਂ ਦਾ, ਬੱਚੇ ਸਾਰੇ ਢਲ ਕੇ ਉਸ ਕੰਧ ਨੂੰ ਧੱਕਾ ਲਾਉਣ। ਠੀਕ ਆ ਉਸਤਾਦ ਜੀ, ਉਹ ਕੰਧ ਤੇ ਤੁਸੀਂ ਹਿੱਲਣਾ ਨਹੀਂ ਹੈ, ਉਹ ਕੰਧ ਤੁਹਾਡੇ ਉੱਤੇ ਡਿੱਗੇਗੀ, ਤੁਸੀਂ ਥੋੜਾ ਹੋਏਗਾ ਮਸਲਾ। ਇਹਨੂੰ ਇੱਥੇ ਹੀ ਨਹੀਂ ਕੋਈ 4 ਬੰਦੇ ਆਉਣੇ ਹੀ, ਉਹਨਾਂ ਨੇ ਪਾਵੇ ਤੇ ਮਾਰਨਾ ਹੀ, ਇੱਥੇ ਹੀ ਫੜਨਾ ਇਹਨੂੰ। ਮੈਂ ਫੜਾਂਗਾ, ਲੇਕਿਨ ਹਲੇ ਬੱਚਿਆਂ ਦਾ ਰਿਜ਼ਕ ਲੱਗਾ, ਮੈਂ ਛੇੜ ਹੀ ਸਕਦਾ ਉਹਨੂੰ। ਮੇਰੀ ਗੱਲ ਉਹ ਤੂੰ ਬਸ ਕਰਦੇ, ਮੈਨੂੰ ਅੱਗੋਂ ਸਮਝ ਆ ਗਈ ਹੈ, ਕੋਈ 4 ਬੰਦੇ ਆਉਣੇ, ਉਹਨਾਂ ਨੇ ਚੁੱਕ ਕੇ ਮੈਨੂੰ ਮੰਜੀ ਤੇ ਪਾਵੇ ਤੇ ਮਾਰਨਾ। ਹਾਂ ਬਈ ਉਸਤਾਦ ਜੀ ਥਾਨ ਇਹ ਤੁਸੀਂ ਭਲਾ ਕੀ ਕਰੋ ਉਸਤਾਦ ਜੀ, ਤੋਪ ਮੰਗਾਣੀ ਤੁਸੀਂ। ਹਾਂਜੀ ਤੋਪ ਨਹੀਂ ਸਾਜੀ, ਜਿਹਦੇ ਅੱਗੋਂ ਡੰਡਾ ਯਾਰ ਜਰਮਨ ਅਸਲ ਤੋਪ, ਹਾਂਜੀ ਉਹ ਮੰਗਾਣੀ, ਇਹ ਜਿਹੜੀ ਹੁੰਦੀ ਆ ਪਾਈਆਂ ਵਾ। ਆਹੋ ਪਲੇ ਸਟੋਰ, ਨਹੀਂ ਪਲੇ ਸਟੋਰ ਨਹੀਂ ਯਾਰ, ਉਹ ਦਰਾਜ਼ ਤੋਂ, ਕਰੀਮ ਤੋਂ ਤੇ ਉਬਰ ਤੋਂ। ਅੱਛਾ ਉੱਪਰ ਤੋਂ ਤੋਪ ਮੰਗਾਉਣੀ। ਹਾਂਜੀ ਤੋਪ ਆਨਲਾਈਨ ਮੰਗਾਣੀ ਉਸਤਾਦ ਜੀ, ਜਿੱਦਾਂ ਟੈਕਸੀ ਮੰਗਾਈ ਦੀ ਹੈ। ਹਾਂਜੀ ਉਹ ਕਚਹਿਰੀਆਂ ਜਾਣ, ਤੋਪ ਤੇ ਬਹਿ ਕੇ ਕਚਹਿਰੀਆਂ ਜਾਣਾ ਆ ਸਾਹ ਜੀ, ਤੁਸੀਂ ਉੱਤਰ ਕੇ ਕਚਹਿਰੀਆਂ ਤੋਪ ਨੂੰ ਓਕੇ ਕਰ ਦੇਣਾ, ਤੁਸੀਂ ਜੈਜ਼ ਕੈਸ਼ ਕਰ ਦੇਣਾ। ਤੋਪ ਨੂੰ ਨਹੀਂ ਤੇ ਮੈਂ ਕਚਹਿਰੀਆਂ ਰਕਸ਼ੇ 'ਚ ਵੀ ਚਲਾ ਜਾਵਾਂ। ਦਾਦੀ ਇਹ ਤੇ ਹਵਾ ਨਹੀਂ ਪੈਣ ਦੇਣੀ, ਤੋਪ ਬੰਦ ਹੁੰਦੀ ਹੈ। ਨਹੀਂ ਮੈਂ ਰਕਸ਼ਾ ਬੰਦ, ਮੈਂ ਕਾਰ 'ਚ ਚੱਲ ਜਾਂਗਾ। ਸਾਜੀ ਫੇਰ ਵੀ ਮਾਰੀ ਤੁਹਾਡੇ ਲੋਹ ਨੂੰ ਵੀ ਹਵਾ ਪੈ ਗਈ, ਚੁੱਕ ਨਹੀਂ ਤੋਪ ਕਿਹੜੀ ਐਸੀ ਹੁੰਦੀ ਹੈ ਸਾਊਂਡ ਪ੍ਰੂਫ? ਸਰ ਉਹਦੇ 'ਚ ਉੱਤੇ ਉਹ ਬੰਦ ਹੁੰਦਾ ਵਾ, ਤੁਸੀਂ ਕਿਉਂ ਨਹੀਂ ਉਹਦਾ ਬੰਦ ਹੋ ਜਾਂਦਾ ਆਟੋਮੈਟਿਕ ਟੈਂਕ? ਹਾਂਜੀ ਟੈਂਕ ਕਹਿੰਦਾ, ਤੋਪ ਨਹੀਂ। ਹਾਂਜੀ ਉਹ ਜਿਹੜਾ ਖਾਨਾ ਆ, ਉਹ ਗਰਾਰੀਆਂ ਘੁੰਮਦੀ। ਅੱਛਾ ਅੱਗੋਂ ਦੱਸ, ਅੱਗੋਂ ਤਾਜੀ ਕਚਹਿਰੀਆਂ ਤੁਸੀਂ ਉੱਤਰ ਜਾਣਾ, ਉੱਥੇ ਤਾਜੀ ਤੁਸੀਂ ਤੋਪ ਦੇ ਵਿੱਚ ਹੀ ਪੈਂਟ ਪਾ ਕੇ ਜਾਣਾ, ਧੋਤੀ ਬੰਨ ਲੈਣੀ ਉੱਤੋਂ। ਉੱਤੋਂ ਹੀ ਧੋਤੀ ਬੰਨ ਕੇ ਕਚਹਿਰੀਆਂ, ਐ ਫੈਸਲਾ ਜਦੋਂ ਹੋਣ ਪਿਆ ਹੋਵੇ ਤਾਜੀ ਅੰਦਰ ਵੜਨ, ਉਹ ਜਿਹੜਾ ਪੱਖਾ ਯਾਰ ਏਦਾਂ ਨਿਕਲਦਾ, ਅੰਦਰ ਵੜਦਿਆਂ ਸਾਰੇ ਦਾ ਪੱਖਾ ਕੱਢ, ਬੱਚਿਆਂ ਵਾਲਾ ਪੱਖਾ ਛੱਡੀ ਦਾ। ਹਾਂ ਨਹੀਂ ਉਹ ਮੈਨੂੰ ਸਮਝ ਆ ਰਹੀ ਉਸਤਾਦ ਜੀ, ਉਹਦੇ ਨਾਲ ਝਟਕਾ ਲੱਗੇਗਾ ਨਾ ਕਮਰ ਨੂੰ ਐ ਕਰਕੇ, ਤੇ ਉਹ ਪਿੱਛੋਂ ਨਿਕਲ ਜਾਏਗੀ। ਗੱਲ ਸੀ ਉਸਤਾਦ ਜੀ। ਲੇਕਿਨ ਤਿੱਬ ਕੀ ਹੁੰਦਾ ਵਾ, ਦਰਦਾਂ ਨੂੰ ਰਾਹਤ 'ਚ ਬਦਲਣਾ ਕਿੱਦਾਂ, ਇਹ ਸਾਨੂੰ ਅਸੀਂ ਵੱਡਿਆਂ ਕੋਲੋਂ ਗੁਰ ਸਿੱਖੇ ਉਸਤਾਦ। ਹਾਂਜੀ ਯਾਰ ਮੈਨੂੰ ਕੋਈ ਗੱਲ ਦੱਸ ਯਾਰ, ਜੋ ਸਿੱਖਿਆ ਕਦੀ ਬਿਆਨ ਵੀ ਕੀਤਾ ਕਿ ਸਿਰਫ ਸਿੱਖ ਕੇ ਅੰਦਰ ਹੀ ਲੈ ਗਿਆ। ਇਹ ਵੱਡੇ ਤੈਨੂੰ ਕਿਤੇ ਗੇੜਾ ਹੀ ਦਿੰਦੇ ਰਹੇ ਆ, ਉਹਨੇ ਆਪ ਨੇ ਕੁਝ ਸਿੱਖਿਆ, ਤੈਨੂੰ ਗਲੀ ਲਾਈ ਰੱਖਿਆ ਉਹਨੇ। ਆਪਣਾ ਇਹਦਾ ਇੱਕ ਗੁਰਦਾ ਹੀ ਤੇ ਵੀ ਉਹ ਕੁਰਤਾ ਵੀ ਬਹੁਤ ਮਾਠਾ ਵਾ, ਇਲਾਜ ਵੇ ਉਹ ਗੁਰਦਾ ਵੀ ਝੜ ਕੇ ਵਿੱਚੇ ਫਿਰਨ ਡਿਆ। ਉਹ ਕੁਰਤਾ ਵੀ ਐ ਲੱਗਦਾ ਬਤਾਉ ਲਮਕਾਇਆ ਅੰਦਰ। ਅੱਛਾ ਤੇਰਾ ਬੜਾ ਸਿੰਪਸਨ ਦੇ ਕਾਰਟੂਨ 'ਚ ਆਉਂਦੇ ਆ ਕਿ ਮਿੱਠਾ ਅਗਲੇ ਸਾਲ ਫੌਤ ਹੋ ਜਾਏਗਾ ਜੀ। ਮੈਂ ਗੱਲ ਕਰ ਰਿਹਾ। ਅੱਛਾ ਤੇ ਕਿਤੇ ਦੱਸ ਨਾ, ਤੂੰ ਜਿਹੜੇ ਬਜ਼ੁਰਗਾਂ ਨੇ ਤੈਨੂੰ ਇਲਮ ਦਿੱਤਾ। ਉਸਤਾਦ ਜੀ ਚਿੱਟੇ ਵਾਲ ਆ ਗਏ ਮੇਰੇ, ਮੈਂ ਇਹਨਾਂ ਚੀਜ਼ਾਂ ਤੋਂ ਸਾਰੀ ਜ਼ਿੰਦਗੀ ਟੋਟਕਿਆਂ ਟਾਟਕਿਆਂ 'ਚ ਕੱਢੀ ਹੈ। ਆ ਚੁੱਕ ਤੇ ਮਿੰਟਾਂ ਦਾ ਖੇਲ ਹੈ, ਐਡੀ ਦੂਰ ਟ੍ਰੇਨਾਂ ਤੇ। ਨਹੀਂ ਇਹ ਮੈਨੂੰ ਲੱਗਦਾ ਕਿ ਦਿਨਾਂ ਦਾ ਖੇਲ, ਸਾਲਾਂ ਦਾ, ਮਹੀਨਿਆਂ ਦਾ। ਜਿਸ ਹਿਸਾਬ ਨਾਲ ਤੇਰਾ ਇਲਮ ਆ ਨਾ, ਮੇਰੇ ਹਿਸਾਬ ਨਾਲ ਬਹੁਤ ਟਾਈਮ ਲੱਗੇਗਾ। ਮੈਨੂੰ ਲੱਗਦਾ ਤੈਨੂੰ ਜਿਸ ਬਾਬੇ ਨੇ ਇਲਮ ਦਿੱਤਾ, ਉਹਨੇ ਨਾਲ ਤੈਨੂੰ ਪੱਕਾ ਕੀਤਾ ਵੀ ਤੂੰ ਦੱਸਣਾ ਨਹੀਂ ਕਿਸੇ ਨੂੰ। ਪਤਾ ਕੀ ਗੱਲ, ਮੈਂ ਦੱਸ ਦੇਣਾ, ਮੇਰਾ ਕੁਝ ਨਹੀਂ ਜਾਣਾ। ਉਹ ਕੋਈ ਗਲਤ ਗੱਲ ਵਾ, ਦੱਸ ਦੇ ਫੜਾ। ਨਾ ਬਾਬੇ ਨੇ ਫੜੇ ਜਾਣਾ। ਇਲਾਜ ਉਲਟ ਵੀ ਹੋ ਜਾਂਦਾ। ਇਹ ਗੱਲ ਮੁੰਡਾ ਸਿਆਣਾ ਮੁੰਡਾ। ਹਾਂਜੀ ਤਾਜੀ ਤੁਸੀਂ ਹੈਵੀ ਬੈਕ ਚਲਾ ਲਓ। ਹਾਂਜੀ ਤਾਜੀ ਸਲੋ ਚਲਾ ਲਾਂਗਾ, ਬਹੁਤੀ ਸਪੀਡ ਨਾਲ ਨਹੀਂ। ਉਹ ਸਲੋ ਵਾਲਾ ਹੀ ਕੰਮ ਆ ਤਾਜੀ ਤੁਸੀਂ ਨਾ ਇੱਕ ਕੁੱਲੀ ਖਾਲੀ ਕਰਾ ਲੈਣੀ, ਝੁੱਗੀ ਜਿਹੜੀ ਹੁੰਦੀ ਆ, ਉਹ ਬਿਲਕੁਲ ਖਾਲੀ ਕਰਾ ਕੇ ਤਾਜੀ ਤੁਸੀਂ ਦੂਰੋਂ ਹੈਵੀ ਬਾਈਕ ਤੇ ਤੁਸੀਂ ਇਦਾਂ ਲੰਮੇ ਪੈ ਕੇ ਨਾ, ਇਦਾਂ ਹੈਂਡਲ ਜਿਹੜਾ ਫਿਕਸ ਤਾਜੀ ਇਦਾਂ ਉਹਦੇ ਵਿੱਚੋਂ ਲੰਘ ਜਾਣਾ, ਤੇ ਅੱਗੇ ਇੱਕ ਮੁਜਰਾ ਸੁਣੋ, ਚਾਹ ਪੀ ਲਓ ਤਾਜੀ। ਹਾਂਜੀ
ਤੇ ਹੈਵੀ ਬਾਈਕ ਚੋਂ ਲੰਘ ਕੇ ਅੱਗੇ ਮੁਜਰਾ ਸੁਣੋ ਤੇ ਇੱਕ ਤੋਂ ਚਾਹ ਪੀ ਲਓ ਤੇ ਫਿਰ ਠੀਕ। ਤੇ ਕੁੱਲੀ ਲਾਜ਼ਮੀ ਫਿਰ ਕਿਤੇ ਉੱਥੇ ਹੋਣੀ ਚਾਹੀਦੀ। ਲੱਛਣ ਕੀ ਦਾੜੀ ਯਾਰ ਬਾਸ ਤੂੰ ਲੰਬੇ ਇਲਾਜ ਦੱਸਣਿਆ ਉਸਤਾਦ ਜੀ ਆ ਜਾਓ ਬਾਬੇ ਕੋ। ਬਾਬਾ ਜੀ ਨੇ ਤੁਹਾਨੂੰ ਗਾਜਰ ਪੜ ਕੇ ਦੇਣੀ ਹੈ, ਤੁਸੀਂ ਉਲਟੇ ਲੰਮੇ ਪੈ ਕੇ ਨਾ ਗਾਜਰ ਸਿੱਧੀ ਖੜੀ ਕਰਨੀ, ਚੌਕ ਵਾਲੀ ਜਗ੍ਹਾ ਤੇ ਬਿਲਕੁਲ ਸਿੱਧੀ ਖੜੀ ਕਰਕੇ। ਠੀਕ ਹੈ। ਉੱਪਰ ਆਪਣੇ ਤੁਸੀਂ ਲੈਂਟਰ ਸੁੱਟਣਾ, ਕੀ ਸਿੱਟਣਾ? ਲੈਂਟਰ ਸੁੱਟਣਾ ਠਾ ਕਰਕੇ ਥੱਲੇ। ਜਾਂ ਵੀ ਨਹੀਂ ਤੇ ਉਹ ਮਤਲਬ ਗਾਜਰ ਰੱਖ ਕੇ ਲੈਂਟਰ ਦਾ ਕੀਤਾ, ਗਾਜਰ ਤੋਂ ਬਗੈਰ ਵੀ ਸੁੱਟ। ਗਾਜਰ ਚੌਕ ਵਾਲੀ ਜਗ੍ਹਾ ਦੇ ਅੰਦਰ ਜਾਏਗੀ, ਦਰਦ ਖਤਮ ਕਰ ਦੇਗੀ। ਅੱਛਾ ਠੀਕ ਹੈ। ਇੱਥੋਂ ਬਾਹਰ ਵੀ ਆ ਜਾਏਗੀ। ਦਰਦ ਰਵੇ ਨਾ ਰਵੇ, ਮੰਜੇ ਤੋਂ ਬਾਜੋਗੇ। ਇਹਨਾਂ ਬੇਵਕੂਫੀਆਂ ਨਾਲ ਤੁਸੀਂ ਕਿਸੇ ਦੀ ਜਾਨ ਲੈ ਜਾਣੀ ਹੈ। ਹਾਂ ਦਿਲ ਦਾ ਮਸਲਾ ਹੋ ਜਾਂਦਾ। ਨੁਸਖਾ ਉਹ ਦੱਸੋ ਜਿਹੜਾ ਸਹੀ ਉਸਤਾਦ ਜੀ ਜਿਹੜਾ ਸਿਆਣਿਆਂ ਨੇ ਦੱਸਿਆ ਹੋਵੇ। ਥੋੜੀ ਮਾਰਨਾ ਹਰ ਕੋਈ ਜਾਣਦਾ, ਲੇਕਿਨ ਕਿੱਥੇ ਥੋੜੀ ਮਾਰਨਾ ਇਹ ਕੋਈ ਜਾਣਦਾ। ਇਹ ਬਿਲਕੁਲ ਸਹੀ ਗੱਲ ਆ। ਉਹਨੇ ਕਿਹਾ ਥੋੜੀ ਸਾਰੇ ਜਾਣਦੇ ਮਾਰ, ਪਰ ਥੋੜੀ ਮਾਰਨੀ ਕਿੱਥੇ ਤੇ ਕਿੰਨੀ ਗਾ ਇਹ ਕੋਈ ਨਹੀਂ ਜਾਣ। ਇਹ ਇਹਦੇ ਪੈਸੇ ਹੁੰਦੇ। ਮੇਰਾ ਪਿਓ ਲੱਗ ਜੇ ਦੱਸ ਜਾਵੇ। ਨਹੀਂ ਯਾਰ ਕੀ ਦੱਸੇਗਾ, ਜਿਹਨੇ ਥੋੜੀ ਤੱਕ ਤਾਂ ਦੱਸਤਾ ਅੱਗੇ ਵੀ ਦੱਸੇਗਾ। ਆਪਾਂ ਥੋੜੀ ਜੀ ਗੱਲ ਰਹਿ ਗਈ, ਹੁਣ ਅੱਗੇ ਸੁਣੀਏ। ਹਾਂ ਪਤਾ ਨਹੀਂ ਕਿਹੜੇ ਚਵਲ ਸਿਆਣੇ ਕੋ ਪੈਂਦਾ, ਇਹਨੂੰ ਕੋਈ ਗੱਲ ਨਹੀਂ ਦੱਸੀ ਉਹਨਾਂ ਨੇ ਯਾਰ। ਜੀ ਅੱਛਾ ਜੀ ਹੁਕਮ। ਉਸਤਾਦ ਜੀ ਮੈਂ ਕਹਿੰਦਾ ਕਿ ਜਦੋਂ ਮੈਂ ਗੱਲ ਦੱਸ ਦੇਣੀ ਪ੍ਰੋਗਰਾਮ ਮਿੱਟੀ ਹੋ ਜਾਣਾ, ਬੰਦ ਹੋ ਜਾਣਾ, ਖਤਮ ਹੋ ਜਾਣਾ, ਫਿਰ ਓਏ ਜੀ ਪੁੱਛਣਾ ਜੇ ਇਹਦੇ ਕੋਲ। ਆ ਵੈਸੇ ਬੜਾ ਰੇਟਿੰਗ ਵਾਲੀ ਪੱਟੀ ਤਾਂ ਲੈ ਗਿਆ। ਅੱਛਾ ਜੀ ਥੋੜੀ ਜਿਹੜੀ ਆ ਉਹ ਇਹੀ ਕੰਮ ਹੁੰਦਾ ਸਹੀ ਵੀ ਮਾਰਨੀ ਕਿੱਥੇ ਅੱਗੇ। ਹੁਣ ਤੁਸੀਂ ਇਹਨਾਂ ਦੇ ਟੋਟਕਿਆਂ ਦੇ ਮਗਰ ਲੱਗੇ ਰਹੇ, ਤੁਸੀਂ ਇਹਨਾਂ ਨੂੰ ਛੱਡ ਦੇ, ਤੂੰ ਆਪਣੀ ਗੱਲ ਕਰ। ਨਹੀਂ ਉਹ ਕਹਿ ਰਿਹਾ ਨਾ ਭੰਮੀ ਉਹਨੂੰ ਛੱਡ ਦੇ, ਤੂੰ ਸਮਝ ਕੇ ਤੂੰ ਕੱਲਾ ਬੈਠਾ, ਤੂੰ ਤੇ ਮੈਂ ਆ, ਹੋਰ ਕੋਈ ਨਹੀਂ ਹੈਗਾ। ਇੰਨੇ ਆਸਾਨ ਉਸਤਾਦ ਜੀ ਤੁਸੀਂ ਕੋਈ ਕਰੋਗੇ ਤੇ ਫੇਰ ਹੀ ਹੋਣਾ। ਨਹੀਂ ਉਹਨਾਂ ਕੋਲ ਪੁੱਛ ਲੈਣ ਦੋ। ਇਹਦਾ ਉਲਟ ਹੋ ਜਾਂਦਾ ਯਾਰ ਫਰੀਦ, ਮੈਂ ਮੇਰੇ ਮਸ਼ਵਰੇ ਦਾ ਮੁੱਲ ਨਾ ਪਿਆ, ਮੈਂ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ। ਤੈਨੂੰ ਪਤਾ ਮੈਂ ਕੀ ਰੱਖਦਾ। ਪੈਗਾ ਉਸਤਾਦ ਜੀ ਨੂੰ ਕਹੋ ਦੱਸੇ। ਉਸਤਾਦ ਜੀ ਤੈਨੂੰ ਕੋ ਦੱਸੇ ਨਹੀਂ ਤੇ ਪਤਾ ਕੀ ਗੱਲ ਆ, ਜਾਂ ਤਾਂ ਫਿਰ ਹੁਣ ਸਾਨੂੰ ਸਿਆਣੇ ਤੱਕ ਲਾਈਆ ਤੇ ਯਾਦ ਦੱਸ। ਮੇਰੀ ਗੱਲ ਸੁਣ, ਮੇਰੇ ਕੋਲ ਕੋਈ ਬਟਨ ਨਹੀਂ ਤੇ ਹਾਫ ਨਿੱਕਰ ਇੱਕ ਪਾਓ ਉਸਤਾਦ ਜੀ, ਹਾਫ ਲੋਂਗ ਨਿੱਕਰ ਪਾ ਦੇਣੀ ਉਸਤਾਦ ਇੱਥੇ ਤੱਕ। ਹਾਂਜੀ ਨਾਲ ਟੀ-ਸ਼ਰਟ। ਉਸਤਾਦ ਜੀ ਇੱਕ ਐਨਕ ਇਦਾਂ ਖੋਲੋ ਨਾਲ ਉਹ ਸ਼ੀਸ਼ੇ ਖੁੱਲ ਜਾਂਦੇ, ਉਹ ਐਨਕ ਲਾਉਣ। ਇੱਕ ਨੂਡਲਸ ਖਾਣ ਗਰਮ ਕਰਕੇ ਦੁਪਹਿਰ ਟਾਈਮ ਨੂਡਲਸ ਖਾ ਕੇ ਇੱਕ 52 ਲੈ ਲੈਣੀ ਉਸਤਾਦ ਜੀ। 52 ਦੇ ਤੇ ਤਾਂ ਗੱਲ ਹਾਂ ਖਾਲੀ 52 ਲੈ ਕੇ ਉਸਤਾਦ ਜੀ ਤੁਸੀਂ 20 ਸਟੈਪ ਇਦਾਂ ਤਾਂ ਅੱਗੇ ਜਾਣਾ, ਸਿੱਧੀ 52 ਫੜ ਕੇ ਉਸਤਾਦ। 52 ਕਿਹੜੀ? ਉਹ ਯਾਰ ਲੂਮਾ ਤੇ ਨਹੀਂ ਹੁੰਦੀ ਜਿਹਦੇ ਤੇ 52 ਸ਼ਟਲ ਦੇ ਵਿੱਚ। ਅੱਛਾ ਉਹ 20 ਸਟੈਪ ਕਰਕੇ ਬਾਅਦ ਚੋਂ ਇੰਡੀਅਨ ਕੋਈ ਫਿਲਮ ਦੇਖ ਲੈਣਾ, ਜਿਹੜੀ ਮਰਜ਼ੀ ਹਾਂ ਜਿਹੜੀ ਮਰਜ਼ੀ ਸਹੀ ਹੋ ਜਾਏ। ਲਵ ਸਟੋਰੀ ਕੇ ਐਕਸ਼ਨ ਓਏ ਯਾਰ ਜਿਹੜੀ ਮਰਜ਼ੀ ਆਪਣੇ ਹਿਸਾਬ ਨਾਲ ਦੇਖ ਲੈ। 2 ਡਾਲੇ ਲੈਣੇ ਬੋਤਲਾਂ ਦੇ ਸਾਈਜ਼, ਤੁਸੀਂ ਇੱਕ ਉੱਧਰ ਰੱਖ ਲੈਣਾ, ਇੱਕ ਇੱਧਰ ਰੱਖ ਲੈਣਾ। ਉੱਪਰ ਆਪਣੇ ਪੂਰੇ ਬਾਬੇ ਨੂੰ ਜਾ ਕੇ ਕਹਿਣਾ ਮੁਬਾਰਕ ਹੋਵੇ ਤੁਹਾਡੀ ਮੰਗਣ ਮਿੱਠੀ ਵਾਲ ਮੰਗਣੀ ਹੋ ਗਈ। ਲਾ ਕੰਡਾ ਤੇਰੀ ਜ਼ਿੰਦਗੀ। ਉਸਤਾਦ ਜੀ ਮੇਰਾ ਬਾਬਾ ਕੁਛ ਨਾ ਕੁਛ ਬੋਲਣ ਤਾਂ ਦਿਆ, ਉਹਦੇ ਬਾਬੇ ਤਾਂ ਹਿਲਣ ਹੀ ਨਹੀਂ ਡਏ। ਯਾਰ ਗੱਲ ਯਾਰ ਇੱਕ ਸੈਕਿੰਡ ਉਹ ਲਾ। ਤੇਰਾ ਬਾਬਾ ਵੀ ਕੁਝ ਨਹੀਂ ਕਰਨ ਦਾ, ਤੂੰ ਸਿਰਫ ਗਾਹ ਘੇਰ ਕੇ ਉਹਨੂੰ ਕੋ ਭੇਜਣ ਆ। ਉਹਦਾ ਪ੍ਰਮੋਟਰ ਤੂੰ ਅੱਛਾ ਵਾ। ਇਹ ਪ੍ਰਮੋਟਰ ਨਹੀਂ ਅੱਛਾ ਬਾਬਿਆਂ ਦਾ। ਲੇਕਿਨ ਇੱਕ ਡਾਲਾ ਉੱਧਰ ਰੱਖਣਾ ਵਾ, ਇੱਕ ਡਾਲਾ ਇੱਧਰ ਰੱਖਣਾ। ਐ ਉਲਟੇ ਲੰਮੇ ਪੈ ਕੇ ਨਾ ਧੁਨੀ ਵਾਲੀ ਸੇਹ ਤੇ ਬਿਲਕੁਲ ਥੱਲੇ ਕਰਕੇ ਮੋਮਬੱਤੀ ਬਾਲ ਲੈਣੀ, ਤਾਂ ਕਿ ਹਲਕਾ ਹਲਕਾ ਧੁਨੀ ਨੂੰ ਸੇਕ ਲੱਗੇ। ਇਧਰੋਂ ਚੁੱਕ ਜਿਹੜੀ ਤੁਹਾਡੀ ਨਾ ਉਹ ਤਾਂ ਟੱਪੇ। ਉੱਤੇ ਤੁਸੀਂ ਰੱਖ ਲੈਣੀ ਆ ਵਾਸ਼ਰ। ਵਾਸ਼ਰ ਰੱਖ ਕੇ ਨਾ 100 ਇੱਟਾਂ ਦਾ ਉੱਪਰ ਚੱਕਾ ਲਾਉਣਾ ਜੀ ਕਰਕੇ। ਚੱਕਾ ਲਾ ਕੇ ਇੱਕ ਬੰਦੇ ਨੂੰ ਕਹਿਣਾ ਸਿੱਧੂ ਉਹ ਮੂਸੇ ਵਾਲੇ ਗਾਣੇ ਦੇ ਧਮਾਲ ਉੱਪਰ ਚੜ ਕੇ ਹਾਂ ਲੈ ਵੀ ਚੁੱਕ ਰਹਿ ਜਾਏਗੀ, ਸਾਨੂੰ ਫੜ ਲਈ। ਉਸਤਾਦ ਜੀ ਇਹ ਤਾਂ ਬੜੀ ਸੋਹਣੀ ਗੱਲ ਦਿੱਤੀ। ਯਾਰ ਉਸਤਾਦ ਜੀ ਮੈਂ ਵੈਸੇ ਇੱਕ ਗੱਲ ਪੁੱਛਾਂ, ਉਸਤਾਦ ਜੀ ਸਵੇਰ ਉੱਠਦਿਆਂ ਤੁਹਾਨੂੰ ਪਤਾ ਲੱਗਿਆ ਜਾਂ ਰਾਤ ਸੌਣ ਲੱਗਿਆ ਤੁਹਾਨੂੰ ਫੀਲ ਹੋਇਆ? ਨਹੀਂ ਸਵੇਰ ਜਦੋਂ ਯਾਨੀ ਕਿ ਸਵੇਰ ਤੇ ਮੈਂ ਸੁੱਤਾ ਸੀ 5 ਵਜੇ, ਅੱਛਾ ਜਦੋਂ 1-2 ਵਜੇ ਉੱਠਿਆ ਉਦੋਂ ਓਏ ਉਹ ਬੜਾ ਮੈਨੂੰ ਹੁਣ ਸਮਝ ਆ ਗਈ ਇਹ ਰੌਲਾ। ਪਤਾ ਕੀ ਇਹ ਹੈਗੀ ਹੈ ਨੇਰ। ਮਾਰ ਮੰਜੀ ਤੇ ਮਾਰ ਮੰਜੀ ਸੁੱਟ ਪਾਵੇ ਤੇ ਨਹੀਂ ਇਸ ਵਾਰੀ ਨਹੀਂ ਪਾਉਂਦਾ। ਇਹ ਨੇਰ ਚਾਨਣੇ ਦੀ ਆ ਚੁੱਕ। ਓਏ ਐ ਨਾ ਮੈਨੂੰ ਸਮਝ ਆਈ ਨੇਰ ਚਾਨਣੇ ਦੀ ਜਿਹੜੀ ਚੁੱਕ ਹੁੰਦੀ ਉਸਤਾਦ ਜੀ, ਇਹਦਾ ਤੇ ਬੜਾ ਸਿੱਧਾ ਹੱਲ ਆ ਉਸਤਾਦ ਜੀ। ਡੱਡੂ ਦੀ ਲੱਤ ਨੂੰ ਨਾ ਦੱਸੀ ਮਾੜੀ ਬੰਨ ਕੇ ਗਿੱਟੇ ਤੇ ਬੰਨ ਲੈਣਾ ਗਾਠੀ ਟੈਪ ਤੇ ਨਾਦਰਾ ਦੇ ਦਫ਼ਤਰ ਚਲ ਜਾਣਾ। ਠੀਕ ਆ। ਨਾਦਰਾ ਦਫ਼ਤਰ ਜਾ ਕੇ ਉਹਨੇ ਤੁਹਾਨੂੰ ਪੁੱਛਣਾ ਤੁਹਾਡਾ ਨਾਂ ਕੀ, ਤੁਸੀਂ ਕਹਿਣਾ ਮੇਰਾ ਨਾਂ ਜੱਫੀ ਆ। ਕੀ ਜੱਫੀ ਮੇਰਾ ਨਾਮ ਆ। ਜੱਫੀ ਆ ਜੱਫੀ ਦਾ ਤੁਸੀਂ ਉਹ ਲਿਖਵਾ ਕੇ ਸ਼ਨਾਖਤੀ ਅਲਾਮਤ ਸਾਰਾ ਕੁਝ ਲਿਖਵਾ ਕੇ ਤੁਸੀਂ ਆ ਜਾਣਾ। ਜਿਹੜੀ ਆ ਬਿਲਡਿੰਗ ਨਹੀਂ ਹੈਗੀ ਜਿਹੜੀ ਆ ਨੈਸ਼ਨਲ ਕਿਹੜੀ ਬੈਂਕ ਵਾ ਜਿਹੜਾ ਵੱਡਾ ਸਟੇਟ ਲਾਈਫ ਦੀ ਬਿਲਡਿੰਗ, ਤੁਸੀਂ ਉਹਦੇ ਤੇ ਚੜ ਕੇ ਨਾ ਉਸਤਾਦ ਜੀ ਤੇ ਥੱਲੇ ਕਿਸੇ ਨੂੰ ਕਹਿਣਾ ਕਿ ਪੰਜੀ ਰੱਖ ਦੇ ਤੇ ਪਾਵਾ ਫੜ ਕੇ ਬਹਿ ਜਾ। ਉੱਤੋਂ ਤੁਸੀਂ ਚਾਲ ਇੱਕ ਮਠਿਆਰ ਉੱਤੋਂ ਚਾਲ ਮਾਰਨੀ ਯਾਰ ਪਾਵੇ ਤੇ ਅੱਜ ਤੇਰੇ ਐਂਡ ਦਾ ਸਾਨੂੰ ਪਤਾ ਸੀਗਾ ਉਹ ਜਿਹੜਾ ਨਾਲ ਜਿਹੜਾ ਡੱਡੂ ਮਾਰਦਾ ਫਿਰਦਾ ਹੈ, ਉਹਦਾ ਕੀ ਕਰਨਾ? ਉਹ ਡੱਡੂ ਦਾ ਜ਼ਹਿਰ ਉਹਨੇ ਚੂਸਣਾ ਚੁੱਕ ਦਾ, ਉਹ ਤੇ ਵੱਜਦਾ ਫਿਰਦਾ ਇੱਧਰ ਉੱਧਰ ਯਾਰ। ਫਰੀਦ ਸਾਡੇ ਟੋਟਕਿਆਂ ਨਾਲ ਅੱਖਾਂ ਦੇ ਨੂਰ ਵਾਪਸ ਆ ਗਏ। ਬਸ ਕਰ ਦਿਓ ਮੈਨੂੰ ਚੁੱਪ ਕਰ ਜੋ ਹੁਣ। ਬਸ ਬਹੁਤ ਬਕਵਾਸ ਸੁਣ ਲਈ ਮੈਂ ਤੁਹਾਡੀ। ਬੱਚਾ ਅੰਨਾ ਸੀ, ਮੈਂ ਉਹਨਾਂ ਨੂੰ ਇੱਕ ਨੁਸਖਾ ਦੱਸਿਆ, ਬੱਚਾ ਦੇਖਣ ਲੱਗ ਪਿਆ। ਹਾਂ ਕੰਨਾਂ ਨੂੰ ਹੱਥ ਲਵਾਤੇ ਮੇਰੇ ਨੁਸਖਿਆਂ ਨੇ, ਕੰਨਾਂ ਨੂੰ ਲੋਕੀ ਪੈਰਾਂ 'ਚ ਡਿੱਗ ਪਏ ਉਸਤਾਦ ਜੀ। ਅੱਛਾ ਲੇਕਿਨ ਆਪਾਂ ਕਰ ਰਹੇ ਫੀਸ ਵੀ ਲੱਲਾ ਕੰਮ, ਕੋਈ ਲਾਲਚ ਨਹੀਂ, ਕੋਈ ਮੈਨੂੰ ਤੁਹਾਡੇ ਤੋਂ ਕੋਈ ਤੁਹਾਨੂੰ ਰਾਮ ਆ ਜੇ। ਕੋਈ ਲਾਲਚ ਨਹੀਂ ਤੇ ਕੋਈ ਗੱਲ ਵੀ ਨਹੀਂ। ਓਏ ਲੱਖ ਲਾਲ ਤੱਕ ਕਿਤੇ 20 ਸਬੀ ਲਾ ਦਿਲੋਂ ਦਿਲ ਕਰ ਰਿਹਾ ਤੂੰ। ਦੇਖ ਤਾਂ ਕਰ ਕੋਈ
ਇਹਨਾਂ ਦੇ ਮਸ਼ਵਰੇ ਆਪਣੀ ਜਗ੍ਹਾ ਤੇ ਇੱਕ ਮੁਕਾਮ ਰੱਖਦੇ, ਲੇਕਿਨ ਸਾਡਾ ਜ਼ਰਾ ਹਾਈਲਾਈਟ ਵੱਡਾ ਕੰਮ ਉਹ ਤੁਸੀਂ ਸੁਣ ਲਿਆ ਮੁੜ ਯਾਰ ਕੇ ਕੁਛ ਕਹਿ ਦੇ ਤੂੰ, ਕਿ ਸਾਜੀ ਟ੍ਰੇਨ ਤੇ ਲੰਮੇ ਪੈ ਜਾਣਾ, ਟ੍ਰੇਨ ਲੰਘ ਜਾਏਗੀ। ਇਦਾਂ ਦੀ ਕੋਈ ਗੱਲ, ਮੈਂ ਤੈਨੂੰ ਗੱਲ ਦੇ ਦਿੰਦਾ, ਤੂੰ ਆਪਣੇ ਬਾਬਿਆਂ ਦਾ ਨਾਂ ਲੈ ਕੇ ਸੁਣਾ ਦੇ। ਕਦੀ ਕਿਸੇ ਦੀ ਗੱਲ ਦੇ ਮਗਰ ਨਹੀਂ ਗੁਜ਼ਰ। ਮੈਂ ਕਹਿੰਦਾ ਤੂੰ ਕਿ ਉਸਤਾਦ ਜੀ ਵੱਡਾ ਥੋੜਾ ਪੁੱਠੇ ਲੰਮੇ ਪੈ ਕੇ ਵੱਡਾ ਥੋੜਾ ਉੱਤੇ ਮਾਰੋ, ਠੀਕ ਇਦਾਂ ਦੀ ਕਰਦੇ, ਕੋਈ ਮਾੜੀ ਕਰਦੇ, ਟਿੱਕੀ ਕਰਦੇ, ਕਰਤੇ ਸਹੀ। ਉਸਤਾਦ ਜੀ ਇਹ ਤੁਹਾਨੂੰ ਇਹ ਦੱਸੋ ਕਿ ਗਰਮ ਚੀਜ਼ਾਂ ਖਾਣ ਨਾਲ ਤੇ ਨਹੀਂ ਕੋਈ ਮਸਲਾ ਬਣਿਆ, ਜਾਂ ਠੰਡੀ ਜ਼ਿਆਦਾ ਠੰਡ? ਨਹੀਂ, ਮੈਂ ਤੇ ਭੈਣ ਵਜ਼ਨ ਘਟਾ ਰਿਹਾ ਇਸ ਟਾਈਮ। ਪਹਿਲੇ ਤੇ ਵਜ਼ਨ ਦਾ ਸੁਣੋ, ਕਿੰਨਾ ਘਟ ਗਿਆ ਹੋਣਾ? ਕਿੰਨਾ ਘਟ ਗਿਆ? 94.4 ਸੀ। ਅੱਛਾ ਜੀ, 21 ਕਿਲੋ ਨਹੀਂ 84 ਕਿਲੋ। ਅੱਛਾ ਓਕੇ। 94.4 ਹਾਂਜੀ 94 ਕਿਲੋ 400 ਗ੍ਰਾਮ ਸੀ। ਅੱਜ ਮੈਂ ਕੀਤਾ 87 ਕਿਲੋ 400 ਗ੍ਰਾਮ, 7 ਕਿਲੋ ਵਜ਼ਨ ਘਟਿਆ। ਡਾਈਟ ਤਾਂ ਨਹੀਂ ਡਾਈਟ ਨਹੀਂ, ਸਿਰਫ ਚੀਨੀ ਛੱਡੀ ਹੈ, 90% ਛੱਡੀ ਹੈ। ਯਾਨੀ ਲਾਈਕ ਇਹ ਨਹੀਂ ਕਿ ਵੀ ਟੋਟਲ ਛੱਡ ਦਿੱਤੀ, 90% ਛੱਡ ਦਿੱਤੀ। ਕਿਤੇ ਕਿਤੇ ਕੋਈ ਚੀਜ਼, ਚਾਏ ਦੇ ਵਿੱਚ ਕੋਈ ਚੀਨੀ ਆ ਗਈ ਜਾਂ ਕੋਈ ਚੀਜ਼ 2-3 ਦਿਨਾਂ ਬਾਅਦ, ਨਹੀਂ 95% ਹੀ ਛੱਡ ਦਿੱਤੀ। ਭੱਲੇ, ਕੁਲਚੇ, ਬਾਹਰ ਦਾ ਖਾਣਾ, ਨਾਨ ਛੋਲੇ, ਪੂੜੀ, ਹਲਵਾ, ਚਾਵਲ, ਸਮੋਸੇ, ਨਹੀਂ ਚਾਵਲ ਖਾ ਲੈਣਾ, ਸਮੋਸੇ, ਮੈਦਾ ਯਾਨੀ ਟੋਟਲ। ਉਸ ਤੋਂ ਬਾਅਦ ਜਨਾਬ ਜੀ ਚੀਜ਼ ਵਾਲੀਆਂ ਚੀਜ਼ਾਂ, 버ਗਰ, ਸ਼ਵਾਰਮੇ ਯਾਨੀ ਫਾਸਟ ਫੂਡ ਨਥੀ। ਬਾਰਬੀਕਿਊ ਖਾ ਲੈਣਾ ਬਹੁਤ ਘੱਟ ਵਾਲਾ। ਤੇ ਟੋਟਲ ਯਾਨੀ ਟੋਟਲ ਬੰਦ ਕਰਤਾ। ਇਹ ਨਹੀਂ ਕਿ ਵੀ ਥੋੜਾ ਕਰਤਾ, ਨਹੀਂ। ਰੋਟੀ ਬ੍ਰੈਡ, ਰੋਟੀ ਖਾ ਲੈਣਾ, ਬ੍ਰੈਡ ਖਾ ਲੈਣਾ, ਅੰਡੇ ਦੀ ਸਫੇਦੀ, ਸਾਲਨ ਖਾ ਲੈਣਾ, ਨੋ ਇਸ਼ੂ। ਲੇਕਿਨ ਉਹ ਮੈਂ ਤਰੀਕਾ ਲੱਭਿਆ ਜ਼ੀਰੋ ਕੋਲੇਸਟ੍ਰੋਲ, ਜ਼ੀਰੋ ਆਇਲ। ਜ਼ੀਰੋ ਕੋਲੇਸਟ੍ਰੋਲ ਤੇ ਆਇਲ ਹੁੰਦਾ ਨਾ, ਜ਼ੀਰੋ ਆਇਲ ਹਾਂਡੀ, ਯਾਨੀ ਵਿਦਆਊਟ ਘਿਓ, ਤੇਲ, ਐਵਰੀਥਿੰਗ, ਕੋਈ ਇਦਾਂ ਦੀ ਚੀਜ਼। ਉਬਾਲ ਕੇ ਨਹੀਂ, ਨਾਰਮਲ ਸਾਲਨ ਜਿੱਦਾਂ ਹੁੰਦਾ। ਹੋਏਗਾ। ਇਹ ਗੁੱਜਰ ਬਾਦਸ਼ਾਹ ਨੇ ਡਾਈਟ ਪਲਾਨ ਤਿਆਰ ਕੀਤਾ ਸੀ। ਉਹ ਕਿਦਾਂ? ਜਿੱਦਾਂ ਪੱਕਦੀ ਰੋਟੀ, ਘਿਓ ਨਹੀਂ ਪਾਉਣਾ, ਨਾ ਘਿਓ, ਨਾ ਆਇਲ, ਨਾ ਆਇਲੀ ਵੈਲੀ, ਨਾ ਕੁਛ ਨਹੀਂ, ਜ਼ੀਰੋ ਆਇਲ। ਕਿਸੇ ਕਿਸਮ ਦਾ ਵੀ ਆਇਲ ਵੀ, ਘਿਓ ਵੀ। ਹਾਂਡੀ ਰੋਜ਼ ਪਕਾਉਣੀ ਫਿਰ? ਮੈਂ ਤੁਹਾਨੂੰ ਖਵਾ ਦੇਣਾ ਪਕਾ ਕੇ। ਪੱਕ ਤੂੰ ਕਹੇਗਾ ਸਾਜੀ ਪਤਾ ਨਹੀਂ ਲੱਗਣਾ ਅੱਜ ਘਿਓ ਨਹੀਂ ਗਾ। ਉਹੀ ਗੱਲਾਂ ਉਸਤਾਦ ਜੀ ਜਿਹੜੀਆਂ ਮੈਂ ਦੱਸੀਆਂ ਨੇ, ਉਸਤਾਦ ਜੀ ਨੇ ਅੱਜ ਅਮਲ ਕੀਤਾ ਨਾ, ਵਜ਼ਨ ਘਟ ਗਿਆ। ਆ ਸਾਡੀਆਂ ਗੱਲਾਂ ਸੁਨਹਿਰੇ ਪਾਣੀਆਂ ਨਾਲ ਲੋਕਾਂ ਨੇ, ਮੈਂ ਗੱਲਾਂ ਦਾ ਹਿਸਾਬ ਲਾਇਆ ਆਪੇ ਹੀ, ਤੂੰ ਨਹੀਂ ਦੱਸੀਆਂ, ਮੈਂ ਤੇਰੇ ਕੋ ਖੋਈਆਂ ਨੇ ਆਪਣੀ ਚਲਾਕੀ ਨਾਲ। ਅੱਛਾ, ਹਿਸਾਬ ਲਾਇਆ ਕਿ ਤੂੰ ਆਹ ਕਹਿਣਾ ਚਾਹ ਰਿਹਾ ਹੋਣਾ। ਇਹ ਵੀ ਹੋ ਸਕਦਾ ਹੈ ਕਿ ਡਾਈਟ ਦੀ ਵਜ੍ਹਾ ਤੋਂ ਜਾਂ ਕੁਛ ਇਸ ਤਰ੍ਹਾਂ। ਔਰ ਦੂਸਰੀ ਗੱਲ, ਇਹਦਾ ਤੇ ਉਸਤਾਦ ਜੀ ਆਸਾਨ ਹੱਲ ਵਾ। ਉਸਤਾਦ ਜੀ ਤੁਸੀਂ ਤੇ ਉਦੋਂ ਦੇ ਪਰੇਸ਼ਾਨ। ਕੀ? ਨਿਆਜ਼ਬੋ ਦਾ ਬੂਟਾ ਲੈਣਾ ਵਾ, ਹਾਂ ਚਿੱਟਾ ਗੰਡਾ ਸਾਜੀ ਲੈ ਕੇ, ਟੋਇਆ ਟੱਪੇ। ਨਹੀਂ, ਚਿੱਟਾ ਗੰਡਾ ਨਿਆਜ਼ਬੋ ਦਾ ਬੂਟਾ ਲੈ ਕੇ ਤੁਸੀਂ ਇਦਾਂ ਦੋਵੇਂ ਹੱਥ ਇੱਕ ਹੱਥ 'ਚ ਚਿੱਟਾ ਗੰਡਾ ਤੇ ਤੁਸੀਂ ATM 'ਚ ਵੜ ਜਾਣਾ। ATM 'ਚ ਵੜ ਕੇ ਫੋਨ ਕਰਨਾ ਕੇਬਲ ਵਾਲਿਆਂ ਨੂੰ, ਕਹਿ ਜੈਕੀ ਚੰਦ ਦੀ ਫਿਲਮ ਲਾ ਦੇ, ਮੈਂ ਆਉਣ ਡਿਆ। ਘਰ ਫੋਨ ਘਰਦੀ ਨੂੰ ਕਹਿਣਾ ਵੀ ਆ ਤਾਂ ਸੇਵ ਕੱਟ ਕੇ 2-4 ਰੱਖ ਦੇ, ਠੀਕ ਆ। ਤੁਸੀਂ ਜਾਣਾ ਘਰ ਜਾ ਕੇ, ATM ਤੋਂ ਸਿੱਧਾ ਘਰ ਜਾਣਾ ਵਾ। ਘਰ ਜਾ ਕੇ ਤੁਸੀਂ ਉੱਥੋਂ ਜਿਹੜੀ ਕਾਨੇ ਕਾਛੇ ਵਾਲੀ ਬੱਸ, ਉਹਦਾ ਪਤਾ ਕਰਨਾ ਕਿੰਨੇ ਵਜੇ ਨਿਕਲਦੀ। ਕਾਨੇ ਕਾਛੇ ਵਾਲੀ ਬੱਸ ਤੇ ਬਹਿ ਕੇ ਉਸਤਾਦ ਜੀ ਤੁਸੀਂ ਮੋਟਰਵੇ ਤੇ ਚੜ੍ਹਨਾ ਵਾ। ਤੇ ਜਿਹੜਾ ਨਹੀਂ ਉਹ ਡੰਡਾ ਹੁੰਦਾ, ਉਹ ਜਿਹੜਾ ਉਹ ਯਾਰ ਕੀ ਕਹਿੰਦੇ ਨੇ ਉਹਨੂੰ, ਮੋਟਰਵੇ ਵਾਲਾ, ਟੂਲ ਪਲਾਜ਼ੇ ਵਾਲਾ ਡੰਡਾ, ਉਸਤਾਦ ਜੀ ਉਹਦੇ ਥੱਲੇ ਤੁਸੀਂ ਜਾ ਕੇ ਨਾ ਬਰਾਬਰ ਤੇ ਉਹਨੂੰ ਕਿਸੇ ਨੂੰ ਕਹਿਣਾ ਕਿ ਯਾਰ ਮੰਜੀ ਉੱਚੀ ਕਰਕੇ ਰੱਖ ਦਿੱਤਾ, 4 ਇੱਟਾਂ ਰੱਖ ਕੇ। ਉਹਨੂੰ ਕਹਿਣਾ ਵਾ ਕਿ ਜਿਹੜੇ ਮਗਰ ਪੱਥਰ ਬੰਨੇ ਹੁੰਦੇ ਨੇ ਨਾ, ਉਹ ਪੱਥਰ ਬੰਨੇ ਹੁੰਦੇ ਅਕਸਰ, ਉਹ ਫਿਰ ਚੁੱਕਿਆ ਜਾਂਦਾ। ਉਹਨੂੰ ਕਹਿਣਾ ਪੱਥਰ ਚੁੱਕਦੇ ਵਿੱਚੋਂ, ਉਹ ਇੰਜ ਕਰਕੇ ਯਕਦਮ ਉਹਦੇ ਥੱਲੇ ਲੰਮੇ ਪੈ ਕੇ ਉਹ ਡੰਡਾ ਵੱਜਣਾ ਤੁਹਾਡੇ ਏਦਾਂ। ਉੱਤੋਂ ਤੁਸੀਂ 4 ਬੰਦੇ ਖਿਲਾਰ ਕੇ ਕਿਸੇ ਨੂੰ ਕਹਿਣਾ ਕਿ ਯਾਰ 4 ਕਿੰਨਾ ਵੱਡੇ ਜਿਹੜੇ ਪਿੱਲਰ ਹੁੰਦੇ ਨਾ, ਉਹ ਮੇਰੇ ਲੱਕ ਤੇ ਸੁੱਟ ਦੇ। ਤੇ ਪਾਵੇ ਨਹੀਂ ਯਾਰ ਕੀ, ਨਹੀਂ ਉਹ ਯਾਰ ਕੀ ਪਾਵੇ ਹੋਏ ਨਹੀਂ, ਇੱਥੇ ਵੀ ਨਹੀਂ ਸੀ। ਪੁਰਾਣਾ ਹੋ ਗਿਆ ਟ੍ਰੈਂਡ। ਵਜ਼ਨ ਜਿਹੜਾ ਘਟਿਆ, ਇਹ ਹਜੇ ਚੁੱਕ ਦਾ ਜਿਹੜਾ ਵਜ਼ਨ ਵਾਪਸੀ ਆਗਾ, ਇਹ 2 ਕਿਲੋ ਦੀ ਚੁੱਕ ਹੋਣੀ ਪਈ। ਹਾਂ, ਅੱਜ ਕੱਲ ਆ ਜਿਹੜਾ ਮੌਸਮ, 1.5 ਕਿਲੋ ਤੋਂ ਥੱਲੇ ਚੁੱਕ ਹੈ ਹੀ ਨਹੀਂ। ਅਸੀਂ ਜਿੱਥੇ ਮਸ਼ਵਰਾ ਦਿੱਤਾ ਨਾ, ਉਹ ਕਿਸੇ ਨਾ ਕਿਸੇ ਕਿਤਾਬ ਦਾ ਹਿੱਸਾ ਬਣ ਗਿਆ। ਤਾਂ ਜੀ ਤੁਸੀਂ ਨਾ ਏਦਾਂ ਨਾ, ਉਹ ਜਿਹੜੀ ਮੱਛਰ ਮਾਰਨੀ, ਅੱਲਾਹ ਜਿਹੜਾ ਆਖਰ ਲਾ ਮੇਰਾ ਨੂੰ ਦੱਸ ਲੈਣ ਦੇ, ਤੇਰਾ ਤੇ ਚੱਲਣ ਨਹੀਂ ਦੇ, ਮੰਨਣ ਨਹੀਂ ਦੇ। ਤਾਂ ਜੀ ਉਹ ਜਿਹੜੀ ਮੱਛਰ ਮਾਰਨੀ ਜਲੇਬੀ ਹੁੰਦੀ ਹੈ, ਹੁੰਦੀ ਹੈ ਨਾ, ਉਹਦੇ ਨਾਲ ਇੱਕ ਪੱਤਰੀ ਵੀ ਦਿੰਦੇ ਲੋਹੇ ਦੀ, ਸਟੈਂਡ ਉਹਦਾ ਹੈ ਨਾ, ਉਹ ਬਾਂਸ ਦੇ ਉੱਤੇ ਬੰਨ ਲੈਣਾ। ਬੰਨ ਕੇ ਸਟੇਟ ਲਾਈਫ ਜਿਹੜਾ ਇਹਨੇ ਕਿਹਾ ਫਰੀਦ ਭਾਈ ਨੇ, ਬੈਂਕ ਬਾਂਸ ਦੇ ਨਾਲ ਤੁਸੀਂ ਬੰਦਾ ਭੇਜ ਦੇਣਾ, ਉਹਨੂੰ ਕਹਿਣਾ ਉੱਤੋਂ ਫੜ ਲਾ, ਓਕੇ, ਫੜਾ ਕੇ ਬਾਂਸ ਥੱਲੇ ਲਾ ਲੈਣ। ਬਸ ਲਓ ਜੀ ਸਾਜੀ, ਚਲੋ ਜੀ ਇਹ ਤੇ ਸਾਜੀ ਹੋ ਗਿਆ। ਮੈਂ ਸਬਰ ਕਰਦੇ ਆ। ਸਾਡਾ ਬਾਬਾ ਕਿਤੇ ਸੌ ਗਿਆ, ਸਾਡੇ ਬਾਬਾ ਜੀ ਉੱਠੇ ਹੋਏ। ਉਸਤਾਦ ਜੀ ਰਨਿੰਗ ਵਾਲੀ ਮਸ਼ੀਨ ਹੀ ਜਿਹੜੀ ਹੁੰਦੀ, ਤੁਸੀਂ ਉਲਟੇ ਲੰਮੇ ਪੈ ਜਾਣਾ ਵਾ, ਬੰਦੇ ਨੇ ਕਹਿਣਾ ਤੁਹਾਨੂੰ ਪਿੱਛੋਂ ਤੁਹਾਡੇ ਬਾਹ ਹੱਥ ਐ ਕਰਕੇ ਨਾ ਤੁਹਾਨੂੰ ਰਨਿੰਗ ਵਾਲੀ ਮਸ਼ੀਨ ਬਣਾਉਣਾ, ਤੇ ਇਹ ਹੱਥ ਆਪਣੇ ਤਲੀਆਂ ਤੁਹਾਡੇ ਤਲੀ 'ਚ ਪਾ ਕੇ ਨਾ, ਤਲੀ ਤੇ
ਚੁੱਕਵਾਂ ਨੂੰ ਤੇ ਐ ਫਟਾਫਟ ਦੌੜੇ ਲੱਕ ਤੇ ਮੇਰੇ ਦੌੜੇ ਇੰਜ ਕਰ ਰਨਿੰਗ ਵਾਲੀ ਮਸ਼ੀਨ ਸਮਝ ਕੇ। ਹਾਂਜੀ ਲੇਕਿਨ ਜੇ ਮੁਕੰਮਲ ਕੱਟਣੀ ਹੈ ਨਾ ਤੇ ਫਿਰ ਤੂੰ ਉਸਤਾਦ ਜੀ ਕਿਸੇ ਸਿਆਣੇ ਬੰਦੇ ਨੂੰ ਕਹਿਣਾ ਕਿ ਮੈਨੂੰ ਏਦਾਂ ਮੋਢਿਆਂ ਤੇ ਚੁੱਕ ਲਵੇ। ਤੁਹਾਨੂੰ ਮੋਢਿਆਂ ਤੇ ਚੁੱਕੇ ਨਾ ਤੇ ਉਹ ਕੱਲਾ ਜਾਣਾ। ਇੱਕ ਸੈਕਿੰਡ ਮੈਂ ਤਾਂ ਇੱਕ ਮਿੰਟ ਕੰਮ ਜਾਣਾ ਹੋ ਕੇ ਆਵਾਂ ਜਰਾ ਇਸ ਲਈ ਇਲਾਜ ਕਰਾ ਲਓ ਕੋਈ ਜਰਾ। ਇਦਾਂ ਹੀ ਹੋ ਗਿਆ ਕੋਈ ਤੁਹਾਡੀ ਸਮਝ ਵਿੱਚ ਤੁਸੀਂ ਇਹ ਇਲਾਜ ਸੁਣੋ, ਮੈਂ ਇੱਕ ਮਿੰਟ ਆਇਆ ਸਤਾਈ ਕਿ ਜਾਸਤ ਹੋਵੇ ਤੂੰ ਇਲਾਜ ਦੱਸ ਕੀ ਲੱਗਦਾ ਪੈ ਗਈ ਤਾਂ ਇਹ ਤੁਸੀਂ ਬਾਹਰੋਂ ਹੀ ਕਰਾ ਲੈਂਦੇ ਇਲਾਜ, ਉੱਥੇ ਇੰਨੇ ਆਸਾਨ ਇਲਾਜ। ਓਏ ਬਾਹਰੋਂ ਕੀ, ਜਦੋਂ ਘਰ ਐਡਾ ਸਿਆਣਾ ਬੰਦਾ ਹੋਵੇ ਉਦੋਂ ਬਾਹਰ ਜਾਣ ਦੀ ਕੋਈ ਲੋੜ ਹੀ ਨਹੀਂ। ਯਾਰ ਜਿਹੜੇ ਸਿਆਣੇ ਬੰਦੇ ਨੇ ਚੁੱਕਣਾ ਨਾ, ਇੰਜ ਬਾਲਾ ਕੱਢਣਾ, ਬਾਲਾ ਕੱਢ ਕੇ ਮੰਜੀ ਦੇ ਪਾਵੇ ਤੇ ਇੰਜ ਸੁੱਟਣਾ ਸਿਰਫ। ਆਹੋ ਰੈਗੂਲਰ ਤੇਰਾ ਇਲਾਜ ਹੈ ਯਾਰ ਬਾਹਰ ਇਹ ਸਾਈਕਲ ਦੀ ਟੂਬ ਲੈਂਦੇ ਹਵਾ ਭਰੀ, ਇੱਥੇ ਇਦਾਂ ਪਾ ਕੇ ਹੋਟਲ ਤੇ ਚੱਲ ਜਾਂਦੇ। ਉੱਥੇ ਜਦੋਂ ਟੇਬਲ ਟੋਕ ਗੋੜੇ ਕਰਦੇ ਆ ਤਾਂ ਜੀ ਤੁਸੀਂ ਮਾਚਿਸ ਦੀ ਤੀਲੀ ਨਾ ਮਿੰਟ ਕੁ ਬਾਅਦ ਛੀ ਕਰਕੇ ਉਹ ਸਾਰੀ ਹਵਾ ਕੱਢਣੀ। ਹਾਂ ਉਹਨੂੰ ਇੰਟਰੈਕਟ ਕਰਨਾ, ਉਹਨਾਂ ਨੂੰ ਗੋੜੇ ਇੱਧਰ ਉੱਧਰ ਤੇ ਉਧਰੋਂ ਹਵਾ ਜਦੋਂ ਖਾਲੀ ਹੋ ਗਈ ਆਹ ਹੁਣ ਫਿਰ ਫਾਈਨਲ ਸਾਜ ਗਿਆ ਵੇ ਇਲਾਜ ਨਹੀਂ ਕਿ 100 ਗੱਲਾਂ ਦੀ ਗੁੱਜਰ ਨਹੀਂ ਹੁਣ ਵੈਸੇ ਹੀ ਚੁੱਕਣਾ ਮੇਰਾ ਵੈਸੇ ਹੀ ਪਿਆਰ ਪੈ ਗਿਆ। ਚਲੋ ਸੁਣ ਲਓ, ਕੱਲ ਕਿਤੇ ਕੰਮ ਆ ਜਾਏਗੀ ਸਾਡੇ ਤੇ ਬੋਲ ਇੰਜ ਲੋਕਾਂ ਲਈ ਭਲਾ ਬਣ ਕੇ ਫਿਰਨ ਦੇ। ਬੜੀ ਗੱਲ ਆ, ਬੜੀ ਗੱਲ ਆ। ਉਸਤਾਦ ਜੀ ਤੁਸੀਂ ਕੋਲ ਡੋਡੇ ਲੈਣੇ ਪਾਈਆ ਤੇ ਦੂਰ ਡੋਡੇ ਲੈਣੇ ਅੱਧਾ ਕਿਲੋ। ਕੋਲ ਡੋਡੇ, ਅੱਛਾ ਅੱਛਾ ਅੱਛਾ। ਕੋਲ ਡੋਡੇ ਅੱਧਾ ਕਿਲੋ, ਦੂਰ ਡੋਡੇ। ਵਾਸ਼ਿੰਗ ਮਸ਼ੀਨ ਦੀਆਂ ਜੜਾਂ ਲੈਣੀਆਂ ਵਾ ਤੇ ਓਵਨ ਦੇ ਪੱਤੇ ਲੈ ਲੈਣੇ। ਠੀਕ ਹੋ, ਠੀਕ ਹੈ ਜੀ। ਇਹਨਾਂ ਸਾਰਿਆਂ ਨੂੰ ਇੰਜ ਤਲੀ ਤੇ ਰਗੜ ਕੇ ਸੋਹਰੇ ਦੀਆਂ ਅੱਖਾਂ ਨੂੰ ਫੂਕ ਮਾਰ ਦੇਣੀ। ਲੋ ਬਸ ਉਸਤਾਦ ਜੀ ਮੁੱਕ ਗਿਆ। ਤੇ ਸਿਲਾਈ ਮਸ਼ੀਨ ਦੇ ਬੀਜ ਨਹੀਂ ਲੈਣੇ? ਯਾਰ ਬਾਸ ਨੂੰ ਵੈਸੇ ਇਹਦਾ ਕਾਫੀ ਸਮਝ ਆ ਗਈ ਹੈ। ਇੰਨੇ ਇਲਾਜ ਤਾਂ ਜੀ ਨੂੰ ਦੱਸਣੇ ਹੁਣ ਕਰੂਗੇ ਤੇ ਫੇਰ ਹੀ ਆ। ਮੇਰਾ ਤੇ ਸੀਗਾ ਜੜੀ ਬੂਟੀਆਂ ਵਾਲਾ ਇਲਾਜ। ਅਸੀਂ ਇਹ ਨਹੀਂ ਜ਼ਿਆਦਤੀ ਕੇ ਪਾਵੇ ਤੇ ਸੁਰਤ। ਉਸਤਾਦ ਜੀ ਇਹ ਜੜੀ ਬੂਟੀਆਂ ਵਾਲਾ ਤਿੱਬੀ ਇਲਾਜ ਹੈ। ਸਹੀ ਗੱਲ ਆ। ਉਸਤਾਦ ਜੀ ਨੇ ਤੇ ਇੱਕ ਹੋਰ ਕੰਮ ਕਰ ਲੈਣਾ। ਉਸਤਾਦ ਜੀ ਆ ਜਿਹੜਾ ਨਹੀਂ ਹੁੰਦਾ ਲੰਬੇ ਬਾਂਸ ਹੁੰਦੇ ਨੇ, 4 ਲੰਬੇ ਬਾਂਸ ਲੈ ਕੇ ਲੱਕ ਤੇ ਬੰਨ ਕੇ ਹੈਲੀਕਾਪਟਰ ਦੇ ਨਾਲ ਏਦਾਂ ਲਮਕਣਾ। ਹਾਂ ਠੀਕ ਆ। ਉਹਨੂੰ ਕਹਿਣਾ ਵਾ ਕਿਸੇ ਜਿਹੜੀ ਨਾ ਸਖਤ ਜਗ੍ਹਾ ਤੇ ਮੈਨੂੰ ਸੁੱਟ ਦੇ, ਯਾਨੀ ਨਰਾਨ ਕਗਾਨ ਵਾਲੀ ਸਾਈਡ ਤੇ ਨਾ ਪਹਾੜ ਦੇ ਉੱਤੇ ਲੱਕ ਭਰਨੇ ਸੁੱਟ ਦੇਣ। ਪਹਾੜ ਦੀ ਜਿਹੜੀ ਨੁੱਕਰ ਹੈ ਨਾ ਉਹ ਵੱਜੇ ਉੱਥੇ ਜਿੱਥੇ ਚੋਕੇਗਾ ਤੇ ਮੈਂ ਇੰਜ ਕਰਕੇ ਕੜਾਕਾ ਮੇਰਾ ਪਏਗਾ ਤੇ ਉਹ ਚੁੱਕ ਨਿਕਲ ਜਾਏਗੀ। ਯੈਸ ਯਾਰ, ਨੁੱਕਰ ਵੀ ਅੱਗੋਂ ਦੀ ਬਾਹਰ ਨਿਕਲ ਜਾਏਗੀ। ਉਹ ਹੁਣ ਵੇਖੋ ਤੁਹਾਡੀ ਕਿਸਮਤ ਜੇ ਤੁਹਾਡਾ ਫਾਇਦਾ ਜ਼ਿਆਦਾ ਹੋ ਗਿਆ। ਤਾਂ ਜੀ ਆਂਦੇ ਆਂਦੇ ਇਲਾਜ ਕਰ ਲੈਂਦੇ ਜਹਾਜ਼ 'ਚ ਬੈਠੇ ਜਿਹੜੀ ਹੈ 20 ਪਕਾਨੇ ਲੈਂਦੇ ਤਾਜੀ। ਹਾਂਜੀ 20 ਪਕਾਨੇ ਤਾਜੀ ਫੁੱਲੇ ਕੇ ਸਾਦੇ ਨਹੀਂ ਸਾਦੇ ਲੈਣੇ। ਤਾਜੀ ਜਹਾਜ਼ ਦੀ ਬਾਰੀ ਖੋਲੀ ਸੀ ਇਦਾਂ ਬਾਹਰੋਂ ਭਰ ਕੇ 20 ਪਕਾਨੇ ਤਾਜੀ ਛੱਡ ਦੇਣੀ। ਇੱਥੇ ਚੁੱਕ ਰਹਿਣੀ ਨਹੀਂ ਆ। ਸਹੀ ਗੱਲ ਹੈ ਯਾਰ, ਸਹੀ ਗੱਲ। ਵਾਕਈ ਉਸਤਾਦ ਜੀ ਇਹ ਮੇਰੇ ਤੋਂ ਵੀ ਉੱਤੇ ਵਾਲਾ। ਇਦਾਂ ਹਵਾ ਭਰਦੇ ਉਹਨੂੰ ਬੰਨਦੇ ਉਹਨੂੰ ਛੱਡ ਦਿੰਦੇ। ਚੁੱਕ ਜਾਂਦੀ ਰਹਿਣੀ ਸੀਗੀ। ਹਵਾ 41 ਪਕਾਨੇ ਤੁਸੀਂ ਛੱਡਣੇ ਸੀ, ਚੁੱਕ ਤੁਹਾਡੀ ਫਾਰਗ ਹੋ ਜਾਣੀ ਸੀ। ਤੇ ਜਾਂ ਫਿਰ ਇਦਾਂ ਕਰ ਲਓ, ਕਿਸੇ ਮੁੰਡਿਆਂ ਕੋਲ ਜਵਾਨ ਮੁੰਡੇ ਨੇ ਕੋਈ ਮਸ਼ੀਨ ਪੁੱਠੀ ਲੈ ਕੇ ਨਾ, ਸਿਲਾਈ ਮਸ਼ੀਨ ਇਦਾਂ ਤਾਂ ਨੂੰ ਕਰਕੇ ਪੁੱਠੀ ਉਧਰੋਂ ਥੱਲੇ ਨੂੰ ਹੋਵੇ, ਇਦਾਂ ਤੁਸੀਂ ਸ਼ਲਵਾਰ ਸੀ ਕੇ ਨਾ। ਠੀਕ ਹੈ। ਮਸ਼ੀਨ ਦਾ ਜਿਹੜਾ ਸੂਆ ਜਿਹਨੇ ਹੁੰਦਾ, 4 ਬੰਦੇ ਨੇ ਫੜ ਕੇ ਕਹਿਣਾ ਉਹਦੇ ਤੇ ਚੁੱਕ ਦਫਾ ਆਇਆ ਯਾਰ। ਤੂੰ ਵੈਸੇ ਸਾਜ ਦਾ ਕਿਤੇ ਤਾੜ ਛਪਾ ਦੇ, ਉਹਨਾਂ ਦੇ ਵੀ ਗਏ ਨੇ। ਉਹ ਗਿੱਠਾਂ ਟੱਪਣ ਨਹੀਂ ਹੁੰਦੀਆਂ ਤਾਜੀ। ਉਹ ਜਿੱਥੇ ਮਰਜੀ ਉਹ ਖੇਲ ਲੈਣ ਵੇਖੀ ਸਹੀ ਹੋ ਜੂਗੀ। ਗਿੱਟਾ ਟੱਪਣੀ ਹਾਂਜੀ 5ਵੀਂ ਤੋਂ ਤਾਜੀ ਜਦੋਂ ਤੁਸੀਂ ਟੱਪ ਜਾਣਾ ਵੇਖੋ ਚੁੱਕ ਨਿਕਲ ਜਾਣਾ। ਉਸਤਾਦ ਜੀ ਮੂੰਹ ਤੇ ਪੈ ਕੇ ਮਿੱਟੀ ਕੁੱਟਣ ਵਾਲੀ ਮਸ਼ੀਨ ਹੀ ਨਹੀਂ ਤੁਰ ਚੁੱਪ ਕਰਕੇ ਉਹ ਤੁਸੀਂ ਲੱਕ ਤੇ ਚੜਾਉਣੀ ਹੋਏਗੀ। ਅੱਛਾ ਉਸਤਾਦ ਜੀ, ਜਿਹੜਾ ਇੱਥੇ ਬਾਰਿਸ਼ ਬੁਰਿਸ਼ ਦਾ ਮੌਸਮ ਤੁਹਾਡੇ ਆਉਣ ਤੋਂ ਬਾਅਦ ਹੋਇਆ ਕਿੱਥੇ? ਦੁਬਈ ਚ? ਵੈਰੀ ਨੈਕਸਟ ਡੇ ਹੀ ਹੋ ਗਿਆ। ਓਏ ਯਾਰ ਲੇਕਿਨ ਉਸਤਾਦ ਜੀ ਮੇਰਾ ਆਈਡੀਆ ਵੱਡਾ ਸੀਗਾ, ਉਹ ਤੁਸੀਂ ਹੁਣ ਗਵਾਤਾ। ਮੈਂ ਇਸੇ ਲਈ ਦੱਸਦਾ ਨਹੀਂ, ਮੇਰੀਆਂ ਗੱਲਾਂ ਦੀ ਕਦਰ ਕੋਈ ਨਹੀਂ। ਉਹ ਕਿਤੇ ਦੱਸ ਦਿਓ, ਕਿਤੇ ਮਰ ਜਾਵੇਂ, ਕਿਤੇ ਥੇ ਹੋ ਜਵੇਂ। ਅਗਲਾ ਬੰਦਾ ਫੱਟੇ ਤੇ ਪਿਆ ਵਾ, ਤੂੰ ਜਵਾਰ ਹੀ ਨਹੀਂ ਖੋਲਣ ਡਿਆ। ਉਹ ਮੈਂ ਦੱਸਤਾ, ਤੂੰ ਉੱਧਰ ਗਿਆ ਸੀ, ਮੈਂ ਦੱਸਤਾ ਮਗਰੋਂ। ਮੈਂ ਵੀ ਉੱਧਰ ਤੁਹਾਡਾ ਇਲਾਜ ਕਰਨ ਗਿਆ ਸੀ, ਲੇਕਿਨ ਮੈਨੂੰ ਲੱਭਿਆ ਨਹੀਂ। ਦੱਸਤਾ ਭਾਜੀ। ਅੱਛਾ, ਜਦੋਂ ਬਾਰਿਸ਼ ਹੋਈ ਤੇ ਤੁਸੀਂ ਅਗਲੇ ਦਿਨ ਆ ਗਏ ਉਸਤਾਦ ਜੀ, ਤੁਹਾਨੂੰ ਫੀਲ ਹੋਇਆ ਕਿ ਮੌਸਮ ਚੇਂਜ ਹੁੰਦਾ ਪਿਆ, ਉੱਧਰਲਾ ਇੱਧਰਲਾ ਏਦਾਂ ਹਨਾ? ਇਹਨਾਂ ਦਿਨਾਂ ਦੇ ਵਿੱਚ ਸਖਤ ਗਰਮੀ ਹੁੰਦੀ ਹੈ ਪਾਕਿਸਤਾਨ 'ਚ, ਲੇਕਿਨ ਹਲੇ ਤੱਕ ਮੌਸਮ ਨਾਰਮਲ ਹੈਗਾ ਵਾ। ਪਿਛਲੀਆਂ ਜਿੰਨੀਆਂ ਸਰਦੀਆਂ ਹੋਈਆਂ ਨੇ ਮੈਂ ਜੈਕਟ ਨਹੀਂ ਪਾਈ। ਹਾਂ ਇਦਾਂ ਹੀ ਹਾਫ ਬਾਜ਼ੂ ਪਾਉਂਦਾ ਰਿਹਾ। ਅੱਛਾ। ਤੇ ਦੁਬਈ ਦੁਬਈ ਨਹੀਂ ਕੱਲਾ, ਟੋਟਲ ਪੂਰੇ ਅਰਬ ਅਮਾਰਾਤ 'ਚ ਹਾਂਜੀ ਨਿਜ਼ਾਮ ਜਿਹੜਾ ਨਾ ਉਹ ਹੋ ਰਿਹਾ ਪਿਆ ਬਾਰਿਸ਼ਾਂ। ਹਾਂ ਕਹਿੰਦੇ ਉਸਤਾਦ ਜੀ ਇੱਕ ਵਕਤ ਆਣਾ ਕਿ ਇੱਧਰ ਬਰਫ਼ਬਾਰੀ ਹੋਣ ਲੱਗ ਪਿਆ ਕਿ ਨਹੀਂ? ਭਾਜੀ ਗਲੋਬਲ ਨਾਲ ਛੇੜਛਾੜ ਹੋ ਰਹੀ ਆ। ਅੱਛਾ ਗਲੋਬਲ ਵਾਰਮਿੰਗ ਹੈ। ਗਲੋਬਲ ਵਾਰ ਨਾਲ ਛੇੜਛਾੜ ਹੋਣ ਰਹੀ ਆ। ਹੁਣ ਸਾਰਾ ਐਟਮੋਸਫੇਅਰ ਚੇਂਜ ਹੋਣ ਡਿਆ ਵਾ। ਇੱਧਰ ਵਾਲੇ ਉਧਰ ਤੇ ਉਧਰ ਵਾਲੇ ਇੱਧਰ। ਇਹ ਸਿਲਸਿਲਾ ਪਟਾਈ ਪੈਣ ਡਈ ਹੁਣ। ਸਹੀ ਉਸਤਾਦ ਜੀ, ਬੀਚ ਤੇ ਵੀ ਗਏ ਤੁਸੀਂ? ਬੀਚ ਹੈ ਨਾ?
ਹਾਂ ਉੱਥੇ ਤੇ ਚੁੱਕ ਇਹ ਪਈ ਬੀਜ ਤੋਂ ਨਾ ਮਸਲਾ ਬਣੇ। ਉੱਥੇ ਕਿਸੇ ਨੇ ਹਾਂਡੀ ਨੱਪੀ ਸੀ, ਉਸਤਾਦ ਉਹ ਟੱਪ ਗਿਆ ਹਾਂਡੀ। ਇਹ ਜਿਹੜਾ ਨਾ ਮਾਹੌਲ ਇਹਨਾਂ ਦਾ ਜਿਹੜਾ ਤਬੀਅਤ ਖਰਾਬ ਹੋਈ ਤੇ ਦਿਲ ਜਿਹੜਾ ਇਦਾਂ ਤੇ ਲੰਮੇ ਪੈ ਗਏ, ਇਹ ਉਸਤਾਦ ਜੀ ਕੋਈ ਨਾ ਕੋਈ ਵੱਡਾ ਕਾਰਾ ਕੀਤਾ ਗਿਆ। ਹਾਂ ਜਾਂ ਫਿਰ ਮਸਰ ਅੰਡਾ ਟੱਪ ਗਏ। ਕੀ ਟੱਪ ਗਿਆ? ਮਸਰ ਅੰਡਾ ਟੱਪ ਗਏ। ਤਾਜੀ ਬੀਜ ਤੇ ਗਏ ਸੀ ਤਾਜੀ, ਤੁਸੀਂ ਤੁਹਾਨੂੰ ਉੱਥੇ ਉਹ ਜਿਹੜੀ ਕੋਡੀ ਹੁੰਦੀ ਹੈ ਆਹੋ ਉਹ ਉੱਥੋਂ ਪਿਆ ਇਹ ਕੰਮ। ਕੋਲਡੀ ਉਹ ਪੈ ਗਈ ਹੈ। ਉਹ ਕੋਡੀ ਕਿਤੇ ਪੈਰ ਨਾਲ ਲੱਗ ਗਈ ਆ, ਉਹ ਉੱਥੋਂ ਚੁੱਕ ਪੈ ਗਈ, ਉਹਦੀ ਵਿਸ ਚੜ ਜਾਂਦੀ ਕੋਡੀ। ਉੱਥੇ ਉਸਤਾਦ ਜੀ ਤੁਸੀਂ ਦੇਖੀਆਂ ਬੀਚ ਤੇ ਕੋਡੀਆਂ? ਹਾਂ ਉਹ ਤਾਂ ਕਰਾਚੀ ਬਹੁਤ ਹੈ। ਤਾਜੀ ਹੁਣ ਤੁਸੀਂ ਭਲਾ ਕੀ ਕਰੋ, ਰਾਤ ਨੂੰ 12 ਵਜੇ ਤੋਂ ਬਾਅਦ ਨਾ 7 ਛੁੱਟੀਆਂ ਲੈ ਆਉਣੀਆਂ ਹੱਥ ਪੈਂਦੇ ਇੱਕ ਤੇ ਤਾਜੀ ਐ ਜਦੋਂ 12 ਤੋਂ 1 ਮਿੰਟ ਉੱਤੇ ਤਾਜੀ ਟੱਪੇ, 2 ਟਾਈਆਂ ਲੈ ਕੇ ਤਾਜੀ, ਇੱਕ ਤੁਸੀਂ ਟਾਈ ਨਾਲ ਆਹ ਪੱਟ ਬੰਨ ਲੈਣਾ, ਇੱਕ ਨਾਲ ਤਾਜੀ ਆ, ਦੋਵੇਂ ਪੱਟ ਬੰਨ ਕੇ ਤਾਜੀ ਤੁਸੀਂ ਉਹ ਟਾਈਆਂ ਚ ਉਹ ਛੁੱਟੀਆਂ ਚਲਾਉਣੀ। ਠੀਕ। 7 ਛੁੱਟੀਆਂ ਚਲਾ ਕੇ ਤਾਜੀ ਲਿਫਟ ਦੇ ਵਿੱਚ ਜਾਣ, ਜਿੱਥੇ ਮਰਜ਼ੀ ਉੱਤੇ ਥੱਲੇ ਜਿੱਥੇ ਮਰਜ਼ੀ ਕੁਛ ਵੀ ਸਹੀ ਨਹੀਂ। ਹੋ ਜੀ। ਹੁਣ ਕਦੋਂ ਕਿਹਾ ਵੀ ਮੈਨੂੰ ਲਿਫਟ 'ਚ ਬਹਿੰਦਿਆਂ ਦਰਦ ਹੁੰਦੀ? ਹੋਰ ਵੀ ਲਿਫਟ ਤੋਂ ਇਲਾਵਾ ਵੀ ਆ ਦੇਖਿਆ ਉਹਨੇ ਆਖਣਾ ਵੇਖਿਆ ਉਸਤਾਦ ਜੀ, ਜਾਨਵਰ ਖਾਣ ਵਾਲਾ ਪੌਦਾ ਨਹੀਂ ਹੁੰਦਾ ਇੰਜ ਕਰਕੇ ਜਾਨਵਰ ਖਾ ਜਾਂਦਾ। ਉਹ ਛੋਟਾ ਜਿਹਾ ਪੌਦਾ ਲੈਣਾ ਜਿਹੜਾ ਹਲੇ ਨਾ 3 ਮਹੀਨਿਆਂ ਦਾ ਹੋਵੇ, ਆਪਣੇ ਲੱਕ ਨੂੰ ਉਲਟਾ ਲੰਮੇ ਪੈ ਕੇ ਲੱਕ ਤੇ ਮਿੱਟੀ ਰੱਖ ਕੇ ਨਾ ਪੌਦਾ ਵਿੱਚ ਰੱਖ ਕੇ ਉਹ ਪੌਦਾ ਲੱਕ ਤੇ ਵੱਡਾ ਕਰਨਾ। ਜਿਹਦਾ ਪੌਦਾ ਵੱਡਾ ਹੈਗਾ ਤੁਹਾਡੀ ਸਾਰੀ ਦਰਦ ਚੂਸ ਲੇਗਾ। ਇਹ ਤਾਂ ਪੌਦਾ ਪੱਟ ਲਿਆ ਇੰਜ ਕਰਕੇ ਮੋੜ ਕੇ। ਤਾਜੀ ਇੱਕ ਹੋਰ ਨੁਸਖਾ ਹੈ ਉਸਤਾਦ ਜੀ, ਤੁਸੀਂ ਉਸਤਾਦ ਜੀ ਉਹ ਤਰਖਾਨ ਜਿਹੜਾ ਪਰਿੰਦਾ ਨਾ ਉਹ ਤੁਸੀਂ ਲੈ ਲੈਣਾ। ਤਰਖਾਨ ਉਹ ਲੱਭੀ ਚੁੰਝ ਜਣਾ ਪਾਪਾ ਕਰਤਾ ਤਾਜ ਵੀ ਬਣਿਆ। ਵੁੱਡਪੈਕਰ ਯੈਸ, ਉਹ ਤੁਸੀਂ ਲੈ ਲੈਣਾ ਉਸਤਾਦ ਜੀ। ਤਰਖਾਨ ਪਰਿੰਦਾ ਲੇਕਿਨ ਜਿਹੜਾ ਤਰਖਾਨ ਹੈ ਨਾ ਪਰਿੰਦਾ, ਉਹ ਤੁਸੀਂ ਲੈ ਲੈਣਾ। ਉਹ ਧੋਤੀ ਮਗਰੀ ਜਿਹੜੀ ਚੌਂਕ ਹੁੰਦੀ ਉਹ ਲੈ ਕੇ ਉਸਤਾਦ ਜੀ ਬੋਲ ਨਿਊਜ਼ ਦੇ ਦਫ਼ਤਰ ਅੱਗੇ ਤੁਸੀਂ ਚੁੱਪ ਕਰਕੇ ਬਹਿ ਜਾਣਾ। ਹਾਂ ਸਹੀ। ਠੀਕ ਅੱਛਾ ਹੈ। ਬੋਲ ਨਿਊਜ਼ ਹੈ ਤੇ ਮੈਂ ਚੁੱਪ ਕਰਕੇ ਬਹਿ ਜਾਣਾ। ਠੀਕ ਹੈ। ਅੱਧਾ ਘੰਟਾ ਗੁਜ਼ਰਨਾ, ਤੁਸੀਂ ਲੰਮੇ ਪੈਣਾ, ਉਸ ਪਰਿੰਦੇ ਨੂੰ ਲੱਕ ਤੇ ਬਾਣਾ ਵਾ ਚੌਕ ਵਾਲੀ ਜਗ੍ਹਾ ਤੇ ਉਹਦੇ ਕੋਲੋਂ ਮੋਰੀ ਕਰਾ ਲੈਣੀ। ਓਏ ਓਏ ਵਿੱਚ ਸਿੱਕਲ ਪਰ। ਉੱਥੇ ਸਿੱਕਲ ਭਰਨਾ। ਦੇਖਿਆ ਜਿਨ੍ਹਾਂ ਨੇ ਪੜੀਆਂ ਗੱਲਾਂ। ਹਾਂ ਮੈਨੂੰ ਪਤਾ। ਪੜੀਆਂ ਨਹੀਂ ਤੂੰ ਬਣਾਈ ਇਹ ਆ ਘੰਟੇ ਦੀ। 2 ਨੁਸਖੇ ਦੱਸੇ ਆ, ਇਹਦੇ ਨਾਲ ਚੁੱਕ ਦਾ ਵੀ ਇਲਾਜ ਆ, ਮੇਦੇ ਦਾ ਵੀ ਇਲਾਜ ਆ, ਅੱਖਾਂ ਦੀ ਜਲਨ ਵੀ ਇਹਦੇ ਨਾਲ ਠੀਕ ਹੋ ਜਾਂਦੀ, ਇੱਥੋਂ ਭਰਵੱਟੇ ਜਿਹੜੇ ਬਣਨੇ ਬੰਦ ਹੋ ਜਾਂਦੇ ਉਹ ਵੀ ਦੁਬਾਰਾ, ਵਾਲ ਤੁਹਾਡੇ ਉੱਡਦੇ ਹੋਣ ਉਸਤਾਦ ਜੀ, ਉਹ ਜਿਗਰ ਤੁਹਾਡਾ ਖੂਨ ਬਣਾਉਣਾ ਬੰਦ ਓਏ ਕਰ ਅੱਛਾ ਗਿਆ, ਯਾਰ, ਉਹ- ਕੱਲੀ ਚੁੱਕ ਦਾ ਰੌਲਾ ਹਲੇ ਇਹ ਬਸ ਨਹੀਂ ਗਈ। ਆਪਣਾ ਮਲਟੀਪਲ ਹੁੰਦਾ ਵਾ ਉਸਤਾਦ। ਕਰ ਲਾਂਗਾ। ਯਾਰ ਇਮਲੀ ਦੀਆਂ ਮੁੱਛਾਂ ਲੈਣੀਆਂ। ਆ ਪੱਕਾ ਲਾ ਉਹ ਅੰਦਰ ਪਈਆਂ। ਇਮਲੀ ਦੀਆਂ ਮੁੱਛਾਂ ਉਸਤਾਦ ਜੀ, ਇਮਲੀ ਜਿਹੜੀ ਤਾਜ਼ਾ ਇਮਲੀ ਹੁੰਦੀ ਨਾ ਫਰੈਸ਼, ਉਹਦੀਆਂ ਆਹੋ। ਮੁੱਛਾਂ ਹੁੰਦੀਆਂ ਨੇ ਯਾਰ। ਤੁਸੀਂ ਅੱਛਾ ਉਹ ਗੰਢਾਂ ਵਾਲੀ ਇਮਲੀ। ਗੰਢਾਂ ਵਾਲੀ ਇਮਲੀ, ਉਹਦੀਆਂ ਮੁੱਛਾਂ ਲੈ ਕੇ ਉਸਤਾਦ ਜੀ, ਮਿਸਤਰੀ ਦੀ ਸਾਲ ਨਹੀਂ ਹੁੰਦੀ, ਮਿਸਤਰੀ ਦੀ ਸਾਲ, ਆਹ ਲਾਟੂ ਉਹ ਇਮਲੀ ਦੀ ਚਟਨੀ ਬਣਾ ਕੇ ਨਾ ਮੁੱਛਾਂ ਦੀ, ਉਹਦੇ ਵਿੱਚ ਉਹ ਇੰਜ ਰੱਖ ਕੇ ਉਹਨੂੰ ਚੂਸਣਾ ਉਸਤਾਦ ਜੀ। 4 ਬੰਦੇ ਲੈਣੇ ਉਸਤਾਦ ਜੀ, ਤੁਸੀਂ ਜਿਹੜਾ ਪੋਲ ਨਹੀਂ ਹੁੰਦਾ ਟੈਲੀਫੋਨ ਦਾ ਖੰਭਾ, ਉਹਨਾਂ ਨੂੰ ਲਾਉਣੇ ਉਸਤਾਦ ਜੀ। ਉਸਤਾਦ ਜੀ ਵੈਸੇ ਪਟਾਕਾ ਪਵਾ ਦੇ ਓਏ ਬਾਰੀ ਫਾਟੀ ਉਸਤਾਦ ਜੀ ਦੀ ਹੈ ਵੀ ਦਰਦ ਸਹੀ ਕਰਨਾ ਤੂੰ ਵੈਸੇ ਉਹ ਪੋਲ 'ਚ 4 ਬੰਦੇ ਫੜ ਕੇ ਚੁੱਕ ਕੇ ਮਾਰਨ ਉਸਤਾਦ ਜੀ। ਠੀਕ ਹੈ। ਉਹਦੇ ਨਾਲ ਚੁੱਕ ਦਾ ਸਾਰਾ ਰੌਲਾ ਨਹੀਂ ਤੇ ਯਕੀਨ ਕਰ ਮਿੱਠੇ ਇੰਨੇ ਸਾਂ ਲਾਜ ਉਸਤਾਦ ਜੀ ਹੁਣ ਕਰੂਗੇ ਤੇ ਕਰਨਗੇ ਫੇਰ। ਤਾਂ ਫੇਰ। ਉਸਤਾਦ ਜੀ ਤੁਸੀਂ ਨਾ ਕਿਸੇ ਨੂੰ ਅੰਨੇ ਬੰਦੇ ਨੂੰ ਵੀਲ ਚੇਅਰ ਤੇ ਬਾਹਰ ਠੀਕ, ਬੜੀ ਸੋਹਣੀ ਗੱਲ। ਇਸ਼ਾਰਾ ਉਸਤਾਦ ਜੀ ਬੰਦ ਹੋਵੇ। ਠੀਕ। ਹਾਂ ਇੱਕ ਤੇ ਹੁੰਦਾ ਨਾ ਇੱਧਰ ਦਾ ਬੰਦ, ਇੱਧਰ ਦਾ, ਤੁਹਾਡਾ ਉਸਤਾਦ ਜੀ ਖੁੱਲਾ ਹੋਵੇ ਇਸ਼ਾਰਾ, ਹਾਂ ਤੇ ਤੁਸੀਂ ਉਹਦੇ ਵਿੱਚੋਂ ਹੀ ਉਹਨੂੰ ਲਗਾਉਣਾ। ਅੰਨੇ ਬੰਦੇ ਨੂੰ। ਹਾਂਜੀ ਉਧਰੋਂ ਇਸ਼ਾਰਾ ਬੰਦ ਨਾ ਹੋਇਆ ਹੋਵੇ, ਖੁੱਲਾ ਹੀ ਹੋਵੇ, ਉਹਦੇ ਵਿੱਚੋਂ ਹੀ ਤਾਜੀ ਲਗਾ ਕੇ ਗੋਲ ਬਿਲੀਅਰਡ ਲਾਣ ਇੱਕ ਦਾ। ਗੋਲ ਮਿਲ ਗਿਆ। ਹਾਂ ਗੋਲ ਹੁੰਦੀ ਬਿਲੀਅਰਡ ਹੁੰਦੀ ਆ। ਹੁੰਦੀ ਆ। ਇਹ ਦੇਖਿਆ ਆਣ ਕੇ ਇੱਥੇ ਇੱਕ ਇੱਥੇ ਚਪਣੀ ਤੇ ਪੈਂਚਰ ਸਾਈਕਲ ਦਾ ਲਾ ਕੇ ਸੋ ਜਾਣ। ਹਾਂਜੀ ਸੌ ਜਾਣ। ਉਹ ਸਹੀ ਤਰ੍ਹਾਂ ਠੋਕਣਾ ਸਾਜੀ ਸਾਈਕਲ। ਉਹਨੇ ਵਿਸ ਵਿਚਣੀ ਪੈਂਚਰ ਤੇ ਉਸਤਾਦ ਜੀ ਕੇਟੂ ਦੀ ਛੋਟੀ ਡੱਬੀ ਆਂਦੀ ਹੁੰਦੀ ਸੀ, ਛੋਟਾ ਸਿਗਰਟ ਹੁੰਦਾ ਸੀ ਉਹਦੇ 'ਚ, ਛੋਟਾ ਜਿਹਾ ਨੁਸਖਾ ਵਾ, ਕਰੋੜਾਂ ਰੁਪਏ ਦੀ ਗੱਲ ਲੈ, ਮੁਫਤ 'ਚ ਹੀ ਦੇ ਚੱਲਣ ਲੈ, ਮਾਰ ਤਾਲੀ ਤੇ ਪੈਰ ਦੀ ਮਿੱਟੀ ਨਾ ਨਾ ਛੱਡੀ। ਮਾਰੀ ਤਾੜੀ ਨਾ ਮਾਰੀ ਇਹ ਦੇਖਦਾ ਗੱਲ ਕਿਹੜੀ ਫੇਰ ਮਾਰਾਂਗੇ। ਹੋ ਜਾਂਦੇ ਉਸਤਾਦ ਜੀ ਕੇਟੂ ਤੁਸੀਂ ਦੂਰ ਖਲੋ ਕੇ ਮੂੰਹ 'ਚ ਪਾ ਲੈਣਾ, ਸਾਹਮਣੇ ਆਪਣੇ ਕਜ਼ਨ ਨੂੰ ਕਹਿਣਾ ਕਿ ਇੰਜ ਤੀਲੀ ਰੱਖ ਕੇ ਲਾ ਮੇਰਾ ਸਿਗਰਟ। ਉਹ ਸਿਗਰਟ ਲੱਗ ਗਿਆ ਜਦੋਂ 1-2 ਕਸ਼ ਲਾ ਕੇ ਤੁਸੀਂ ਆਪਣੀ ਆ ਜਿਹੜੀ ਡੂੰਗ ਨਹੀਂ ਹੁੰਦਾ ਇਹਦੇ 'ਚ ਗੁੱਲ ਝਾੜਨਾ, ਤੁਹਾਡੀ ਚੁੱਕ ਮੁੱਕ। ਆ ਜਿਹੜੀ ਤੇ ਡੂੰਗ ਪਾਉਂਦਾ ਇਹ ਅੱਛਾ ਇਹ ਬਿਊਟੀ ਬੌਨ ਚ। ਹਾਂਜੀ ਇਹਦੇ 'ਚ ਉਸਤਾਦ ਜੀ ਨੇ ਤੇ USB ਦੇ ਵਿੱਚੋਂ ਮਿੱਖਾਂ ਚੂਸ ਇੱਕ ਸੈਕਿੰਡ USB ਦੀ ਮੇਕ ਕੱਢ ਲੈਣੀ। ਇੱਕ ਕੱਢ ਲੈਣੀ ਉਸਤਾਦ ਜੀ, ਉਹ ਥੋੜੀ ਜਿਹੀ ਤੱਤੀ ਕਰਕੇ ਨਾ ਉਸਤਾਦ ਜੀ ਤੁਸੀਂ ਡੋਲੇ ਤੇ ਬੰਨ ਲੈਣੀ। ਠੀਕ ਹੈ। ਇੱਥੇ ਆ ਪਿਛਲੇ ਵਾਲ ਨਹੀਂ ਹੁੰਦੇ, ਪਿਛਲੇ ਵਾਲ, ਆ ਪਿਛਲੇ ਵਾਲ ਨਾ ਇਹ ਬੰਨ ਕੇ ਨਾ ਉਸਤਾਦ ਜੀ, ਇੱਟ ਬੰਨ ਕੇ ਤੁਸੀਂ ਸਾਰੀ ਦਿਹਾੜੀ ਨਾ ਫਿਰਨਾ। ਠੀਕ ਆ। 4 ਬੰਦੇ
ਤੇ ਜਦੋਂ ਤੁਹਾਡੀ ਧੌਣ ਬਿਲਕੁਲ ਇੰਜ ਹੋ ਗਈ ਨਾ 4 ਬੰਦੇ ਬੁਲਾ ਲਓ। ਮਰ ਜਾ ਕਿਤੇ ਪਾਸੇ। ਤੁਸੀਂ ਏਦਾਂ ਕਰੋ ਉਸਤਾਦ ਜੀ, ਬੰਦੇ ਨਾ ਬੁਲਾਓ, ਬੱਚੇ ਕਿਸੇ ਨੂੰ ਕਹੇ ਪਾਵਾ ਲੈ ਕੇ ਤੇ ਮੇਰੇ ਲੱਕ ਤੇ ਮਾਰੀ ਜਾਵੇ। ਯਾਰ ਪ੍ਰੀਤ ਚਵਲਾ ਮਾਰਦਾ ਤੂੰ ਉਸਤਾਦ ਜੀ, ਤੁਸੀਂ ਨਾ ਇੱਕੋ ਦਾਤਰੀ ਲੈਣੀ ਜਿਹਦੇ ਨਾਲ ਛੱਲੀਆਂ ਨਹੀਂ ਭੁੰਨੀ ਆਹ ਹੀ ਲਾ ਰੇਤ ਕਰਨੀ ਆ ਗਰਮ ਤੇ ਉਹਦੇ ਚ ਕੀਬੋਰਡ ਵਾਲੇ ਬਟਨ ਸਾਰੇ ਭੁੰਨ ਰਹੇ ਠੀਕ ਹੈ। ਉਸ ਤੋਂ ਬਾਅਦ ਕੰਟਰੋਲ ਆਲਟ ਡਿਲੀਟ ਦਾ ਫੱਕਾ ਮਾਰ ਕੇ ਤੁਸੀਂ ਪੈ ਜਾਓ, ਲੋ ਸਵੇਰ ਨੂੰ ਟਿਕ ਚੁੱਕੇ ਮੈਂ ਤਾਂ ਰੀਡ ਹੋ ਜਾਏਗੀ ਵਿੱਚ ਤੁਹਾਡੀ। ਸਪੇਸ ਦੇਣੀ ਕਿ ਨਹੀਂ? ਨਹੀਂ ਸਪੇਸ ਉਸਤਾਦ ਜੀ ਐਸਟੇ ਚ ਖੱਟਾ ਪਾ ਕੇ ਦਿਓ। ਜਿਹਦੇ ਚ ਐਕਸਟਰੇ ਚ ਐਸਟੇ ਚ ਖੱਟਾ ਪਾ ਕੇ ਨਾ ਗੋਲ ਗੱਪੇ ਵਾਲਾ। ਯਾਰ ਮੇਰੀ ਸੁਣਗਾ, ਤੂੰ ਤਾਂ ਚੱਕ ਚੱਕ ਮਾਰਨਾ, ਤੂੰ ਵੈਸੇ ਰਹਿ ਨਹੀਂ ਕੁਛ ਨਹੀਂ ਦਿੱਤਾ ਉਸਤਾਦ ਜੀ ਦਾ। ਉਸਤਾਦ ਜੀ ਰੈਕ ਲੈ ਨਹੀਂ ਹੁੰਦਾ, ਹੈ ਰੈਕ ਲੈਣਾ ਸ਼ਬਰਾਤ ਤੇ ਸਾਈਕਲ ਦੀ ਤਾਰ ਹੈ ਜਿਹ ਜੋੜੀ, ਚ ਪਟਾਸ ਪਾ ਕੇ ਤੇ ਆਹੋ ਸਾਈਕਲ ਦੀ ਤਾਰ ਵਾਲਾ ਹੁੰਦਾ ਨਾ, ਉਹ ਨਹੀਂ ਲੈਣਾ। ਵੱਡਾ ਇੱਕ ਵੱਡਾ ਹੁੰਦਾ। ਵੱਡਾ ਬਣਾਈ ਨਾ 52 ਦਾ, ਹਾਂ ਹਾਂ। ਉਹ ਲੈਣਾ। ਉਹ ਲੈ ਕੇ ਉਹਦੇ ਦਰਦ ਦੀਆਂ ਗੋਲੀਆਂ ਪਾ ਕੇ ਨਾ, ਕਿਹੜੀਆਂ ਗੋਲੀਆਂ? ਪੇਨ ਕਿਲਰ, ਦਰਦ ਦੀਆਂ ਗੋਲੀਆਂ ਪਟਾਸ ਦੀ ਜਗ੍ਹਾ ਤੇ। ਹਾਂ, ਪੀਸ ਕੇ ਪਾ ਕੇ ਨਾ ਸਵਾਰ ਕੇ ਕਿਸੇ ਜਵਾਨ ਜੇ ਬੰਦੇ ਨੂੰ ਦੇਖ ਕੇ ਜਿਹਦਾ ਕੱਦ ਹੋਵੇ 7 ਫੁੱਟ, ਇਹ ਜਾਨ ਹੋਵੇ ਨਾ ਟੋਇਆ ਪਾ ਦੇਵੇ, ਉਹਦੇ ਲੰਮੇ ਪੈਣਾ, ਉਹਨੂੰ ਕਹਿੰਦਾ ਚੋਕਲੀ ਜਗ੍ਹਾ ਤੇ ਇੱਥੋਂ ਲਿਆ ਕੇ ਮਾਰੇ ਤੁਹਾਡੇ ਇੰਜ ਕਰਕੇ ਤੇ ਦਰਦ ਵੀ ਖਲਾਸ। ਆਏ ਮਿੱਠਾ ਜੀ, ਵਾਹ ਵਾਹ ਵਾਹ। ਇਹ ਕਿਸੇ ਨਾ ਕਿਸੇ ਹੱਥ ਕਰਮ ਨੂੰ ਆ ਏਡੀ ਛੇਤੀ ਪੇਨ ਕਿਲਰ ਨੇ ਅਸਰ ਹੋਰ ਕਿਸੇ ਤਰੀਕੇ ਨਾਲ ਨਹੀਂ ਕਰਨਾ। ਹਾਂ ਲੇਕਿਨ ਇੱਕ ਗੱਲ ਵਾ, ਯਾ ਉਹ ਜਿਹੜਾ ਬਾਬਾ ਜਿਹੜਾ ਗੀਟਕ ਪੜ ਕੇ ਦਿੰਦਾ ਉਸਤਾਦ ਜੀ, ਅੰਬ ਦੀ ਗੀਟਕ ਪੜ ਕੇ ਦਿੰਦਾ, ਬਣਾ ਕੇ ਗਲ ਚ ਪਾਉਣੀ ਤੁਸੀਂ। ਹਾਂ ਯਾਰ ਐਡਾ ਔਖਾ ਫਰੀਦ ਸਾਹਿਬ, ਇੱਕੋ ਹੀ ਗੱਲ ਕਰਾਂਗੇ, 1.25 ਲੱਖ ਰੁਪਏ ਦੀ ਗੱਲ ਹੋਏਗੀ ਉਸਤਾਦ ਜੀ, ਖੁਸਰੇ ਦਾ ਟੀਕੇ ਵਾਲਾ ਨਿਸ਼ਾਨ ਚੁੰਮਣਾ ਤੁਸੀਂ ਸਿਰਫ। ਓਏ ਅੱਛਾ ਉਹ ਕਿਉਂ ਫਰੀਦ ਸਾਹਿਬ? ਮੈਂ ਆਪਣੇ ਬੋਲੇ ਤੇ ਛੇਤਰ ਮਾਰ ਲੂੰਗਾ ਇਹਨੂੰ ਨਹੀਂ। ਅਸਲ ਪਤਾ ਕੀ, ਇਹ ਦਰਦ ਉਹ ਨਹੀਂ ਹੈਗੀ, ਮੈਂ ਤੁਹਾਨੂੰ ਦੱਸ ਦਿੰਦਾ ਵਾ ਉਸਤਾਦ ਜੀ, ਇਹ ਜਿਹੜੀ ਦਰਦ ਜਿੱਥੇ ਦਰਦ ਹੈਗੀ ਨਾ, ਰੀਹ ਦੀ ਦਰਦ, ਰੀ ਦੀ ਦਰਦ 7 o'clock ਬਲੇਡ ਲੈ ਕੇ ਨਾ ਹਾਂ ਉੱਥੋਂ ਖਾਰਿਸ਼ ਕਰਨੀ ਉਸਤਾਦ ਜੀ ਤੁਸੀਂ, ਬਲੇਡ ਨਾਲ ਨਾ ਸਾਰੀ ਪੋਲੀ ਉਹਨੂੰ ਖਾਰਿਸ਼ ਕਰ ਲੈਣੀ ਆ, ਯਾਨੀ ਉਹਨੂੰ ਤੁਸੀਂ ਪੂਰੀ ਜਾਲੀ ਜੀ ਬਣਾ ਲੈਣੀ ਉੱਤੇ। ਠੀਕ ਠੀਕ, ਉਹ ਜਾਲੀ ਜੀ ਭਰਾ ਕੇ ਤੁਸੀਂ ਸੁੱਕਾ ਧਨੀਆ ਉੱਥੇ ਫੇਰਨਾ। ਸਹੀ। ਠੀਕ ਹੈ, ਉੱਥੇ ਬੰਨ ਲੈਣਾ ਬਸ ਕਰ ਦੇ। ਉਹ ਬੰਨ ਕੇ ਨਾ ਉਸਤਾਦ ਜੀ 4 ਬੰਦੇ ਲੈਣਾ, ਉਹਨਾਂ ਨੇ ਕਹਿਣਾ ਮਾਰ ਦੇ ਉਹਦੇ, ਤੂੰ ਵੀ ਇੰਜ ਕਰੀ ਜਾਣਾ ਉਹਦੇ, ਮਾਰ ਦੇ ਮਾਰਦੇ। ਮੈਂ ਦੇਖਦਾ ਵੀ ਬੰਦੇ ਚੱਕ ਕੇ ਮਾਰਨ ਤਾਂ ਫੇਰ ਹੀ ਕੁਝ ਭਾਜੀ ਕਰਾਂ। ਤੁਹਾਨੂੰ ਨਾ ਆਪ ਸਸੁਰਾਲ ਜਾਣਾ ਪੈਣਾ ਆਪੇ। ਹਾਂ, ਸਸੁਰਾਲ ਜੂਸ ਪੀ ਕੇ ਨਾ, ਰਾਣੀ ਜੂਸ, ਫੇਰ ਤਾਜੀ ਇਹ ਉਦਾਂ ਨਹੀਂ ਹੋਣਾ, ਦੇਖ ਲਿਓ। ਪਰ ਜਿੱਥੇ ਮਰਜ਼ੀ ਚਲ ਜਾਓ, ਜਿਹੜਾ ਮਰਜ਼ੀ ਲਾਗੂ ਕਰੋ, ਤਾਜੀ ਰਾਣੀ ਜੂਸ ਤੁਸੀਂ ਪੀਣਾ ਵਾ। ਉਧਰ ਜਾਣਾ, ਉਧਰ ਜਾ ਕੇ ਤਾਜੀ ਤੁਸੀਂ ਤੀਲੀ ਏਦਾਂ ਜਿਹੜੀ ਇਹਨੇ ਕਿਹਾ ਏਦਾਂ ਇੱਕ ਦਫਾ ਚਲਾਣੀ, ਤਾਜੀ ਚਲਾ ਕੇ ਤੇ ਮਾਈਕਲ ਜੈਕਸਨ ਵਾਂਗੂ ਏਦਾਂ ਨਾ ਪਿੱਛੇ ਨੂੰ ਆ ਕੈਟ ਵਾਕ। ਹਾਂਜੀ, ਉਹ ਕਰਕੇ ਤਾਜੀ ਤੁਸੀਂ ਕ੍ਰੇਨ ਦਾ ਨਾ, ਉਹ ਜਿਹੜਾ ਉਹ ਘੁੰਮਦਾ ਹੁੰਦਾ ਖਾਨਾ, ਉਹਦੇ ਵਿੱਚ 10 ਮਿੰਟ ਬਹਿਣ, ਪੂਰਾ ਉਹ ਘੁੰਮੀ ਜਾਵੇ, ਵਿੱਚ ਬੈਠੇ ਰਹਿਣ ਨੂੰ, ਤੋਂ ਹੱਥ ਵੀ ਘੁੰਮੀ ਜਾਣ, ਹਾਂ ਬਾਹਰ ਨਿਕਲ ਕੇ ਚਾਹ ਪੀਣ, ਜੋ ਮਰਜ਼ੀ ਖਾਣ, ਸਹੀ ਹੋ ਜਾਏ। ਸਹੀ ਗੱਲ, ਸਹੀ। ਚੁੱਪ ਕਰਕੇ ਹਲਕਾ ਜਿਹਾ ਸਰਾਖ ਕਰਾ ਕੇ ਨਾ ਵਿੱਚ ਟੈਸਟਰ ਫਿੱਟ ਕਰਾ ਲਓ, ਸਟਾਰਟਰ ਦਾ ਟੂਬ ਵਾਲਾ, ਉਸ ਨੂੰ ਹਿਲਾਓਗੇ ਤੁਹਾਡੀ ਦਰਦ ਸੈੱਟ ਹੋ ਜਾਏਗੀ, ਨਾ ਹਿਲਾਓਗੇ ਦਰਦ ਫੇਰ ਉੱਥੇ ਆ ਹਾਂ, ਉਹ ਇੱਕ ਬਟਨ ਲੱਗਦਾ ਉਸਤਾਦ ਜੀ, ਜਿਵੇਂ ਰੇਸ ਮੋਟਰਸਾਈਕਲ ਦੀ ਘੱਟ ਵੱਧ ਕਰੀ ਦੀ ਨਾ, ਟਿਮਰ ਟੈਪ। ਉਦਾਂ ਤੁਹਾਡੇ ਅੰਦਰ ਲੱਗ ਜਾਣਾ ਵਾ। ਖਬਰੇ ਕੀ ਉਸਤਾਦ ਜੀ, ਇਹ ਹਵਾ 'ਚ ਤੀਰ ਮਾਰਨ ਦੇ, ਅਸੀਂ ਤੇ ਗੱਲ ਉਹ ਕਰਨੀ ਜਿੰਨੇ ਇੰਜ ਜਾ ਕੇ ਵੱਜਣਾ। ਸਹੀ ਵੱਜੀ ਆ ਭਾਜੀ, ਦੇਖਦਾ ਸਹੀ ਭਾਸ਼ਾ ਤੋਂ ਉੱਠ ਕੇ ਦੌੜਨ ਰਹੇ ਨੇ। ਤੁਹਾਨੂੰ ਚੁਰਨ ਫਿਰਨ ਚ ਤਾਂ ਨਹੀਂ ਤਕਲੀਫ ਹੁੰਦੀ ਉਸਤਾਦ ਜੀ? ਹੁੰਦੀ ਹੈ। ਅੱਛਾ, ਉਹਦਾ ਹੀ ਦੱਸੀ। ਉਹ ਯਾਰ ਉਹ ਹੋਰ ਆ। ਹਾਂਜੀ, ਤੁਸੀਂ ਨਾ ਤੁਰਨ ਫਿਰਨ ਚ ਵੀ ਹੁੰਦੀ ਤਕਲੀਫ, ਤੇ ਚੱਕਰ ਵੀ ਆਉਂਦੇ ਸਾਜੀ ਹਲਕੇ ਹਲਕੇ, ਕਿਤੇ ਟਾਈਮ ਬੈਠੇ ਆ ਏਦਾਂ ਸਾਰੀ ਜ਼ਮੀਨ ਹੀ। ਯਾਰ ਨਾ ਮੈਨੂੰ ਚੱਕਰ ਆਉਂਦੇ ਆ, ਨਾ ਮੈਨੂੰ ਚੁੱਕ ਪਈ ਆ, ਮੈਂ ਬਿਲਕੁਲ ਓਕੇ ਆ। ਲਓ ਹਲੇ ਦੱਸੋ ਹੀ ਆ। ਇੱਕ ਅੰਦਾਜ਼ ਆਇਆ ਸੀ ਤਾਂ ਟੋਰੀ ਉਸਤਾਦ ਜੀ ਕਹਿੰਦੇ ਠੀਕ ਆ, ਤੂੰ ਦੱਸ ਯਾਰ ਤੂੰ ਦੱਸ ਤਾਜੀ ਰੈਸਲਰ ਬੁਲਾ ਲੂਗੇ ਜਾਂ ਬੋਕਸਰ ਬਾਹਰੋਂ ਕੋਈ ਗੱਲ ਸੁਣਾ ਕੇ ਈਮੇਲ ਕਰਕੇ ਤਲਕ ਵਾਲੇ ਹੈ ਵਾ ਇੱਕ ਦੋ। ਤਾਜੀ ਉਹਨੂੰ ਬੁਲਾ ਲੈਣਾ ਤੁਸੀਂ ਤੇ ਪਾਕੀ ਕੁਕਰੀ, ਜਦੋਂ ਉਸਤਾਦ ਜੀ ਉਹਨੇ ਬੱਚੇ ਦਿੱਤੇ ਹੁੰਦੇ ਕੁਕਰੀ, ਆਹੋ ਆਡੇ ਤੇ ਬੈਠ। ਹਾਂਜੀ, ਉਹ ਉਧਰੋਂ ਹੀ ਉਹ ਰੈਸਲਰ ਨੂੰ ਬੁਲਾ ਲੈਣਾ, ਉਧਰੋਂ ਹੀ ਉਸਤਾਦ ਜੀ ਕੁਕਰੀ ਨਾ ਉਹਨੂੰ ਪਵਾ ਦੇਣੀ, ਉਹਨੂੰ ਕਹਿਣਾ ਬੱਚਾ ਚੁੱਕ। ਤਾਜੀ ਉਹਦੇ 8-10 ਜਦੋਂ ਠੁੰਕੇ ਮਾਰੇ ਤੁਹਾਡੀ ਤੇ ਚੁੱਕ ਦਰਦ ਮੇਰੀ ਮੁੱਕ ਜਾਣੀ। ਉਹ ਦਰਦ ਵੇਖਿਓ ਤੁਹਾਡੀ ਸਹੀ ਹੋਈ। 100 ਗੱਲਾਂ ਦੀ ਇੱਕੋ ਹੀ ਗੱਲ ਮਿੱਠਾ ਜੀ ਕਰਾਂਗੇ। ਕੋਈ ਤੁਹਾਡੀ ਮਿਹਰਬਾਨੀ ਬੰਦਾ ਤਾੜੀ ਨਾ ਮਾਰੇ ਜਾਂ ਗੋਡਿਆਂ ਨੂੰ ਹੱਥ ਨਾ ਲਾਣਾ ਹੋਵੇ, ਤੁਹਾਡੀ ਮਿਹਰਬਾਨੀ। ਮੈਂ ਹੱਥ ਜੋੜਦਾ, ਬੱਚੇ ਦੀ ਜ਼ਿੰਦਗੀ ਦਾ ਸਵਾਲ। ਹਾਂ ਉਸਤਾਦ ਜੀ, ਆ ਜਿਹੜੀ ਸੱਜੀ ਬਾਹ ਨਾ ਇੱਕ ਮੀਜ਼ ਦੇ ਅੰਦਰ ਕਰ ਲੈਣੀ, ਆਹਾ ਆ ਕੱਲੀ ਲਮਕਦੀ ਹੋਵੇ, ਇਹ ਹਦਾਇਤ ਵਾਲੇ ਨੁਸਖਾ। ਠੀਕ ਹੈ। ਆ ਜਿਹੜੀ ਲਮਕਦੀ ਬਾਹ ਨਾ ਇਹ ਕੱਚੀ ਲੱਸੀ ਚ ਭਿਓ ਦੇਣੀ, ਤੇ ਆ ਜਿਹੜਾ ਖੱਬੀ ਲੱਤ ਨਾ ਇਹ ਧੌਣ ਦੇ ਪਿੱਛੇ ਇੱਥੇ ਰੱਖ ਲੈ। ਅੱਛਾ, ਥੋੜਾ ਚਾਕੂ ਜਿਹਾ ਬਣਾ ਆ ਮੈਨੂੰ ਕਿਤੇ ਨਾ ਕਿਤੇ ਸਮਝ ਆਇਆ 43 ਵਾਰੀ ਨੋ ਸਮੋਕਿੰਗ ਪੜਨਾ ਤੁਹਾਡੀ ਉਹ ਚੁੱਕ ਕੇ। ਆਹੋ ਇਹ ਠੀਕ ਸੀ ਯਾਰ। ਯਾਰ ਵੈਰੀ ਗੁੱਡ। ਤੁਹਾਨੂੰ ਪਤਾ ਕਿਤਾਬੀ ਗੱਲ ਕਰੀ ਦੀ ਆ। ਤਾਜੀ ਉੱਥੇ ਲੈ ਆਣ, ਇਹ ਸੁੱਕਾ ਧਨੀਆ ਲੈ ਹੁੰਦਾ ਨਾ ਇੱਕ ਪੈਲ, ਆਹੋ। ਜ਼ੋਂਗ ਦੇ ਦਫ਼ਤਰ ਚੱਲ ਜਾ, ਉਹ ਯਾਰ ਲੈ ਆਹੋ, ਹੋਰ ਕੀ ਸੁੱਕਾ ਧਨੀਆ ਲੈ ਕੇ। ਅੱਛਾ, ਕੋ ਗੁੱਸਾ ਵੀ ਕਰਦਾ ਯਾਰ ਲੈ, ਹੋਰ ਕੀ। ਉੱਥੇ ਜਾਣ ਜ਼ੋਂਗ ਦੇ ਦਫ਼ਤਰ, ਉੱਥੇ ਤਾਜੀ ਸਿਮ ਕਢਾਣੀ ਤੁਸੀਂ, ਉਹ ਗੱਲਾਂ ਉਹ ਰਿਸੈਪਸ਼ਨ ਤੇ ਕੁੜੀ ਹੋਣੀ, ਜਿਹੜਾ ਵੀ ਹੋਇਆ ਮੁੰਡਾ
ਉਹ ਭੋੜ ਦੇ ਨਹੀਂ ਗੱਲਾਂ ਉੱਥੇ ਸਾਰੀ ਨਹੀਂ ਸੁੱਕਾ ਧਨੀਆ ਸਿਮ ਜ਼ੋਂਗ ਦੀ ਤੁਸੀਂ ਕਢਾ ਲੈਣੀ ਠੀਕ ਹੈ ਕਢਾ ਇਹ ਕੇ ਦਫ਼ਤਰ ਮੈਂ ਜੈਜ਼ ਤੇ ਜਾਣਾ ਤੇ ਸਿਮ ਜ਼ੋਂਗ ਦੀ ਕਢਾਉਣੀ ਜ਼ੋਂਗ ਦੀ ਸਾਜੀ ਜ਼ੋਂਗ ਦੇ ਦਫ਼ਤਰ ਉਹ ਜਦੋਂ ਰਿਸੈਪਸ਼ਨ ਤੇ ਭੋੜ ਨਹੀਂ ਉਹਦੇ ਲਾਗੇ ਸਾਰੀ ਖਲਾ ਧਨੀਆ ਹਾਂਜੀ ਉਹ ਭੋੜ ਕੇ ਸਾਜੀ ਤੁਸੀਂ ਉੱਥੋਂ ਵਾਪਸੀ ਤੇ ਯਾਮੇ ਦੇ ਘਰ ਮਾਡਲ ਕੋਈ ਜਾਮੇ ਦਾ 92 ਮਾਡਲ ਹੋ ਜੇ ਗੋਲ ਬੱਤੀ ਵਾਲਾ ਹਾਂ ਗੋਲ ਬੱਤੀ ਵਾਲਾ ਜਾਂ ਉਹ ਸਦੂਕੀ ਜਿਹੜੀ ਹੁੰਦੀ ਵਨ ਟਾਈਮ ਤੇ ਸਿਮ ਸਿਮ ਸਤਾਜੀ ਤੁਸੀਂ ਥੱਲੜੀ ਜੇਬ ਚ ਪਾ ਗਿਆ ਨਾ ਕਿਤੇ ਇੱਧਰ ਉੱਧਰ ਵਾਲੀ ਚ ਨਹੀਂ ਠੀਕ ਹੋ ਗਿਆ ਇਦਾਂ ਕਰਨਗੇ ਆਣ ਕੇ ਆਪਣਾ ਜਿਹੜਾ ਰਜਿਸਟਰੀ ਹੁੰਦੀ ਹੈ ਹਾਂ। ਉਹਦੇ ਵਿੱਚ ਸਿਮ ਲਵੇਟ ਦੇ ਘਰ ਦੀ ਰਜਿਸਟਰੀ ਹਾਂਜੀ 21 ਦਿਨਾਂ ਬਾਅਦ ਸਿਮ ਕੱਢ ਕੇ ਚਲਾਓ ਵੇਖੀ ਬਾਜੀ ਫਤਿਹ ਕਰ ਸਾਜੀ ਤੁਸੀਂ ਕੋਈ ਇੰਗਲਿਸ਼ ਦਵਾਈ ਤਾਂ ਨਹੀਂ ਖਾਦੀ ਵੈਸੇ ਸਹੀ ਦੱਸਣਾ ਕੋਈ ਨਹੀਂ ਨਾ ਖਾਦੀ ਦਵਾਈਆਂ ਦੀ ਫ੍ਰੀ ਲੋੜ ਹੀ ਉਹ ਨਹੀਂ ਯਾਰ ਤੇ ਫਿਰ ਕੋਸਤਾਨ ਅੱਡੇ ਜਾ ਕੇ ਕਿਸੇ ਮਲੰਗ ਨਾਲ ਜੱਫੀ ਪਾਉਣ ਉਹ ਪਟਾਕੇ ਕੱਢੂਗਾ ਡਾਕਟਰ ਹਾਂ ਤੇ ਉੱਥੇ ਹੀ ਕਿਸੇ 4 ਬੰਦੇ ਵੇਖਣੇ ਉਹਨਾਂ ਨੂੰ ਕਹਿਣਾ ਭਾਜੀ ਉਹ ਮੈਂ ਕੋਈ ਗੱਲ ਉਹ ਬਗੈਰਤਾ ਤੂੰ ਰਹਿਣ ਦੇ ਇਲਾਜ ਕਰੋ 4 ਬੰਦੇ ਸੋਹਣਾ ਕਰ ਦੇਣਗੇ ਸਾਥ ਤੂੰ ਨਿਕਲ ਜਾ ਵਿੱਚੋਂ ਡਾਇਰੈਕਟ ਕਰ ਲਾ ਉਹਨੂੰ ਚਾਰਾਂ ਨਾਲ ਮਿੱਠਾ ਗੁੱਸਾ ਨਹੀਂ ਕਰੀਦਾ ਹੁੰਦਾ ਯਾਰ ਉਹ ਦਿਲੋਂ ਤੇ ਹਮਦਰਦੀ ਕਰ ਰਿਹਾ ਨਾ ਕਿ ਰਾਮ ਅਜਿਸਤਾ ਜੀ ਉਹ ਸਟਾਰਟ ਇਹਨਾਂ ਕਿ ਦੱਸ ਗਿਆ ਆ ਮਾਰਦਾ ਠਾ ਕਰਕੇ ਤਾਜੀ ਨਹੀਂ ਸੀ ਸਾਡੀ ਨੂੰ ਹੁਣ ਤੱਕ ਆਦਤ ਹੋ ਗਈ ਹੁਣ ਉਹਨਾਂ ਨੂੰ ਕੁਝ ਨਹੀਂ ਹੋਣਾ ਉਹ ਹੁਣ ਆਪ ਸੁੱਤੇ ਵੱਜਣ ਦੇ ਲੈ ਕਰਕੇ ਠਾ ਮਿਲਕਸ਼ੇ ਪੀਣ ਸਾਜੀ ਉਥੋਂ ਹੈ ਸਲੀਪਰ ਇੱਕ ਲੈ ਆਂ ਸਲੀਪਰ ਪਾ ਕੇ ਤਾਜੀ ਤੁਸੀਂ 1300 ਜਿੰਨਾ ਵੀ ਬਿੱਲ ਆਵੇ ਇੱਕ ਨੋਟ ਇਦਾਂ ਹੋਣਾ ਚਾਹੀਦਾ ਬਾਬਾ ਇੱਕ ਤਾਜੀ ਉਹ ਬਿੱਲ ਤਾਰ ਕੇ ਆਓ ਆਣ ਕੇ ਤਾਜੀ ਕੋਈ ਇੱਕ ਤੇ ਤਾਜੀ ਇੰਟਰਪਟ ਕਰ ਦਿੰਦੇ ਤੂੰ ਦੱਸੀ ਜਾਇਆ ਕਰ ਉਹਨਾਂ ਨੂੰ ਛੱਡ ਸਾਰਾ ਹੀ ਕੰਮ ਖਰਾਬ ਕਰ ਦਿੰਦੇ ਤਾਜੀ ਆਣ ਕੇ ਤੁਸੀਂ ਸਾਰੀਆਂ ਲਾਈਟਾਂ ਬੰਦ ਕਰ ਦੇਣੀ ਠੀਕ ਬੰਦ ਕਰਕੇ ਤਾਜੀ ਤੁਸੀਂ ਬਾਹਰੋਂ ਆਪਣੀ ਜੁੱਤੀ ਲਾ ਕੇ ਸੁੱਟਣੀ ਅੰਦਰ ਹਾਂਜੀ ਫਿਰ ਜਾ ਕੇ ਲਾਈਟਾਂ ਚਲਾ ਦੇਣੀਆਂ ਅੰਜ ਬਲਾ ਬਗਲੇ ਦੇ ਚੁੱਕ ਇਹਦੇ ਨਾਲ ਚੁੱਕ ਦਾ ਕੀ ਉਹ ਮਤਲਬ ਭਾਈ ਜਦੋਂ ਐਦਾਂ ਜੁੱਤੀਆਂ ਸੁੱਟਣੀਆਂ ਆ ਉਹ ਦੋਵੇਂ ਬਾਹਾਂ ਚੋਂ ਵੇਖੀ ਚੁੱਕ ਉਹ ਗਈ ਸ਼ੁੰ ਹਾਂ ਯਾਰ ਕਿਉਂ ਵਾਹ ਇਹ ਜਦੋਂ ਵੀ ਚੁੱਕ ਨਿਕਲਣੀ ਸ਼ੇਰ ਵਾਲੀ ਸਾਈਡ ਤੋਂ ਨਿਕਲਣੀ ਪੈਰਾਂ ਨੂੰ ਪੈਂਦੀ ਜੀ ਤੁਸੀਂ ਕਿਸੇ ਸਿਆਸੀ ਜਮਾਤ ਦੇ ਨਾਰੇ ਲੈ ਲੈਣੇ ਰਾਤ ਨੂੰ ਭਿਓ ਕੇ ਰੱਖ ਦੇਣੇ ਵਾਹ ਠੀਕ ਹੈ ਖਾਸ ਤੌਰ ਤੇ ਆਪੋਜੀਸ਼ਨ ਦੇ ਹੋਣ ਤੇ ਉਹ ਜ਼ਿਆਦਾ ਭਾਰੀ ਸੀ ਠੀਕ ਹੈ ਠੀਕ ਹੈ ਜੀ ਸਾਜੀ ਸ਼ਾਮ ਨੂੰ ਨਾਰੇ ਭਿਓ ਕੇ ਰੱਖ ਦੇਣੇ ਆ। ਇੱਕ ਤਕਰੀਰ ਮੱਥੇ ਤੇ ਬੰਨ ਲੈਣੀ ਹੈ ਕਾਗਜ਼ ਸਹੀ ਪੂਰੀ ਲਿਖੀ ਤਕਰੀਰ ਉਹ ਜਿੱਥੇ ਲਿਖਿਆ ਹੁੰਦਾ ਨਾ ਮੇਰੇ ਮੁਅੱਜ਼ਜ਼ ਪਾਕਿਸਤਾਨੀਓ ਉਹ ਸਾਈਡ ਥੱਲੇ ਰੱਖਣੀ ਹੈ ਯਾਰ ਵੈਰੀ ਗੁੱਡ ਯਾਰ ਤਾਂ ਇਹਦੇ ਚ ਹਲਫੀਆ ਬਿਆਨ ਵੀ ਪਾਇਆ ਤੇਰਾ ਦਵਾਈ ਸਹੀ ਬਣ ਜਾਏਗੀ ਨਹੀਂ ਉਹ ਹਲਫੀਆ ਬਿਆਨ ਤਾਂ ਹੁੰਦਾ ਨਾ ਜੇ ਧੌਣ ਨੂੰ ਵੀ ਕੜਲ ਪਈ ਹੋਵੇ ਇਹ ਸਿਰਫ ਲੱਕ ਦਾ ਮਾਮਲਾ ਵਾ ਤੇ ਖਸੂਸੀ ਕਿਤਾਬ ਪਾਉਣਾ ਨਹੀਂ ਅੱਛਾ ਫੇਰ ਠੀਕ ਆ ਸਿਰਫ ਇੱਕ ਪਾਣੀ ਦਾ ਗਲਾਸ ਲੈਣਾ ਉੱਥੇ ਜਨਾਬੇ ਸਪੀਕਰ ਦੀ ਚੀਚੀ ਘੋਲ ਕੇ ਨਾ ਤੁਸੀਂ 3 ਘੁੱਟਾਂ 'ਚ ਖਤਮ ਕਰਨੀ ਹੈ ਤੁਹਾਡੀ ਚੁੱਕ ਓ ਯਾਰ ਬਾਜੀ ਇਹ ਬੜਾ ਆਸਾਨ ਹੱਲ ਆਸਾਨ ਤੈਨੂੰ ਪਤਾ ਫਰੀਦ ਸਾਹਿਬ ਦਾੜ ਦੀ ਦਰਦ ਤੇ ਨਹੀਂ ਨਾਲ ਰਹੀ ਜੀ ਕਿਉਂਕਿ ਚੁੱਕ ਦਾ ਦਾੜ ਨਾ ਬੜਾ ਬੜਾ ਤਕੜਾ ਹੈ ਜੇ ਦਾੜ ਦੀ ਦਰਦ ਵੀ ਹੈ ਨਾ ਤੇ ਫਿਰ ਉਸਤਾਦ ਜੀ ਖੀਰੇ ਲੈ ਕੇ ਟਰੈਵਲ ਏਜੰਸੀ ਵਾਲੇ ਦੇ ਕੋਲ ਜਾ ਕੇ ਬਹਿ ਜਾ ਠੀਕ ਪੀਆਈਏ ਦੇ ਪੀਆਈਏ ਦੇ ਪਾਸਪੋਰਟ ਉਹਨੂੰ ਫਲਾਣ ਉੱਤੇ ਬਹਿ ਕੇ ਖੀਰਾ ਖਾਣਾ ਇਹਨਾਂ ਓਕੇ ਠੀਕ ਹੈ ਨਾਲ ਉਹਦੇ 4 ਬੰਦੇ 4 ਬੰਦੇ ਮੈਂ ਕਿਹਾ ਸਾਰੇ ਉੱਤੇ ਹੁਣ 4 ਬੰਦੇ ਕੱਢ ਦੇ ਮੈਂ ਵਿੱਚੋਂ ਹੁਣ ਤੂੰ ਦੇ ਸਿੱਟੀ ਨਾ ਤੇ ਤੇਰੇ ਮੈਂ ਇਧਰੋਂ ਸਿੱਟਣੀ ਹੈ ਮੈਂ ਕਹਿੰਦਾ ਵੀ ਇੱਕ ਵਾਰੀ ਹੋ ਵੀ ਸਿੱਟੀ ਲਵੇ ਤਾਂ ਲਓ ਜੀ ਚੁੱਕਦਾ ਤੇ ਮੈਨੂੰ ਸਮਝ ਆ ਗਈ ਹੈ ਤੇ ਸਮਝੋ ਮੈਂ ਕਰ ਲਿਆ ਇਲਾਜ ਸਾਜੀ ਇੱਕ ਮੈਂ ਤੁਹਾਨੂੰ ਨਹੀਂ ਬਸ ਤੁਹਾਡੀ ਮੈਂ ਉਹ ਖੁਦਾ ਦਾ ਵਾਸਤਾ ਬਸ ਸਾਜੀ ਆਖਰਲਾ ਬੜਾ ਉਹ ਯਾਰ ਬਸ ਕਰ ਦਿਓ। ਸਵੀਟ ਜਿਹਾ ਇਲਾਜ ਆ ਸਾਜੀ ਇੱਕ ਆਖਰੀ ਇਲਾਜ ਦੱਸਣਾ ਜਿਹਨੇ ਦੱਸਣਾ ਦੱਸ ਲਵੇ ਤਾਜੀ ਆਖਰਲਾ ਜੀ ਆਖਰੀ ਇਲਾਜ ਦੱਸ ਲਓ ਭਾਈ ਨੇ ਤਾਜੀ ਬਸ ਤੁਸੀਂ ਨਾ ਆ ਭਾਂਡੇ ਧੋਣ ਵਾਲੀ ਜਿਹੜੀ ਕੁਚੀ ਹੁੰਦੀ ਹੈ ਉਹ ਲੋਹੇ ਦੀ ਪਲਾਸਟਿਕ ਉਹ ਤਾਜੀ ਇੱਥੇ ਚੜਾ ਲੈਣੀ ਉੱਤੇ ਠੀਕ ਆ ਪਟਾਕਿਆਂ ਦੀ ਡੱਬੀ ਲੈਣੀ ਉਹ ਜਿਹੜੇ ਇਦਾਂ ਕਰਕੇ ਸੁੱਟੀ ਦਾ ਨਸੀ ਕਾਲੇ ਰੰਗ ਠੀਕ ਆ ਉਹ ਲੈ ਕੇ ਤਾਜੀ ਤੁਸੀਂ ਮਛਲੀਆਂ ਦਾ ਕਾਊਂਟਰ ਦੇਖਣਾ ਹਾਂ ਹਾਂਜੀ ਬਲੋ ਬੰਦ ਕਰਕੇ ਨਾ ਤਾਜੀ ਹਨੇਰੇ 'ਚ ਪਟਾਕਾ ਚਲਾ ਕੇ ਤੁਸੀਂ ਉਹਦੇ ਵਿੱਚ ਮਛਲੀਆਂ ਨੇ ਕਾਊਂਟਰ 'ਚ ਹਾਂਜੀ ਕਾਊਂਟਰ ਜਦੋਂ ਤੁਸੀਂ ਪਟਾਕਾ ਸੁੱਟ ਲੈਣਾ ਨਾ ਤੇ ਸਾਰੇ ਦੂਸਰੇ ਭਰਾਵਾਂ ਨੂੰ ਕਹਿਣਾ ਜੇ ਕੰਨਾਂ ਤੋਂ ਉਂਗਲਾਂ ਲੈ ਲਓ ਤੁਸੀਂ ਨਹੀਂ ਲੈਣੀ ਹਾਂ ਉਹ ਜਦੋਂ ਤੁਸੀਂ ਕੰਨਾਂ ਚੁੰਗਲੀਆਂ ਉਹਨਾਂ ਨੂੰ ਕਹਿ ਦੇਣਾ ਨਾ ਤੇ ਘਰਦਿਆਂ ਨੂੰ ਕਹਿਣਾ ਵਾ ਕਿ ਖੀਰ ਪਕਾਓ ਉਹ ਖੀਰ ਪਕਾ ਕੇ ਸੋਲਰ ਪਲੇਟਾਂ ਤੇ ਪਾ ਲੈਣੀ ਹੈ ਤੇ ਘੰਟਾ ਘਰ ਦੇ ਜੰਗਲੇ ਦੇ ਆਲੇ ਦੁਆਲੇ ਤੁਸੀਂ ਇਦਾਂ ਉਹ ਖਾਣੀ ਨਹੀਂ ਇਦਾਂ ਸੁੱਟ ਆਉਣੀ ਆ ਉਹ ਸੁੱਟ ਕੇ ਨਾ ਤੁਸੀਂ ਨਿਆਜ਼ਬੋ ਦਾ ਫਿਰ ਬੂਟਾ ਲੈਣਾ ਵਾ 4 ਬੰਦੇ ਬੁਲਾ ਲੈਣੇ ਆ ਓਏ ਠਹਿਰ ਜਾ 4 ਬੰਦੇ ਨੇ ਤੁਸੀਂ ਬੁਲਾਉਣੇ ਤੁਸੀਂ ਮੋਟਰਸਾਈਕਲ ਚਲਾਉਣੀ ਆ ਆਪ ਐਨ ਮੂੰਹ ਕਰਕੇ ਹੈਂਡਲ ਐਨ ਹੋਵੇ ਮੂੰਹ ਥੋੜਾ ਐਨ ਹੋਵੇ ਤੇ ਹਾਰਡ ਪਾਰਟ ਤੁਸੀਂ ਕੀਲ ਵਾਲਾ ਹੱਥ 'ਚ ਫੜਨਾ ਵਾ ਹਾਂ ਕਿਸੇ ਨਾਲ ਕੋਈ ਮਸਲਾ ਨਾ ਹੋਵੇ ਤੇ ਇਸ਼ਾਰੇ ਵੀ ਕਰ ਦੇਣਾ ਓਏ ਅੱਗੇ ਮੋਟਰਸਾਈਕਲ ਆਉਣੀ ਅੱਗੇ ਮੋਟਰਸਾਈਕਲ ਆਉਣੀ ਤਾਂ ਕਿ ਕਿਸੇ ਵੱਜੇ ਨਾ ਉੱਥੇ ਬਹਿ ਕੇ ਐਜ ਪੈਰਾਂ ਭਾਰ ਤੇ ਪੈਰਾਂ ਦੇ ਵਿੱਚ ਹੌਟ ਪੌਟ ਰੱਖ ਕੇ ਉਹ 'ਚ ਖੀਰ ਕੱਢ ਕੇ ਖਾਣੀ ਹੈ ਹਾਂਜੀ ਤੇ ਸੱਜੇ ਹੱਥ ਤੇ ਜਿਹੜੀ ਜਰਾਬ ਚੜਾ ਕੇ ਲਾਲ ਬੇਗ ਫੜਨੇ ਆ ਗਟਰ ਦੇ ਵਿੱਚੋਂ ਜਿੰਨੇ ਵੀ ਹੁੰਦੇ ਓਕੇ ਜੀ ਡਨ ਹੋ ਗਏ ਲਾਲ ਬੀਗ ਫੜ ਕੇ ਇੱਕ ਪਸ਼ੋਰੀ ਚੱਪਲ ਲੈਣ ਇੱਕ ਟਰੈਕਟਰ ਤੇ ਬੈਣ ਉਹਦੇ ਉਹ ਜਿਹੜੇ ਉਹ ਹੁੰਦੀਆਂ ਵਾ ਲੱਤਾਂ ਉਹ ਦੋਵੇਂ ਹੀ ਉਸ ਸਲੰਸਰ ਦੇ ਵਿੱਚ ਸਲੰਸਰ 'ਚ ਦੇ ਕੇ ਤੁਸੀਂ
ਦਰਖਤ ਦੇ ਨਾਲ ਨਾ ਉਸਤਾਦ ਜੀ ਰੇਡੀਓ ਬੰਨ ਲੈਣਾ ਵਾ, ਰੇਡੀਓ ਬੰਨ ਕੇ ਨਾ ਤੁਸੀਂ ਤੇ ਉਹਨੂੰ ਮੁੱਕੇ ਮਾਰਨੇ ਰੇਡੀਓ ਨੂੰ, ਠੀਕ ਆ? ਡਨ ਹੋ ਗਿਆ ਭਾਈ। ਉਹ ਮੁੱਕੇ ਮਾਰ ਕੇ ਉਸਤਾਦ ਜੀ ਤੁਸੀਂ ਵਾਲ ਵਾਉਣੇ ਆ ਪੁੱਠੇ, ਆ ਜਿਹੜੇ ਤੁਹਾਡੇ ਵਾਲ ਇੰਜ ਵਗੇ ਨੇ ਨਾ, ਇਹ ਪੁੱਠੇ ਵਾਲ ਵਾਉਣੇ ਆ, ਤੇ ਦੰਦਾਂ ਥੱਲੇ ਤੁਸੀਂ ਉਹ ਨਾ ਜਿਹੜੀ ਨੇ ਉਹ ਮਿਲਦੀ ਯਾਰ, ਉਹ ਜਿਹੜੀ ਪਤਾਸਾ ਜਿਹੜਾ ਹੁੰਦਾ ਵਿਆਹਾਂ ਤੇ ਵੰਡਦੇ, ਉਹ ਪਤਾਸਾ ਰੱਖ ਕੇ ਓਕੇ ਹੋ ਗਿਆ ਭਾਈ। ਜ਼ਿੰਦਾ ਕੱਟੇ ਦੀ ਤੁਸੀਂ ਇੰਜ ਕਰਕੇ ਨਾ ਤਿਲੀ ਕੱਢ ਲੈਣੀ, ਜਿੰਦਾ ਗੱਟਾ ਖਲੋਤਾ ਜਿੰਦਾ ਕੱਟਾ ਖਲੋਤਾ ਨਾਲ ਹੱਥ ਪਾ ਕੇ ਤਿਲੀ ਖਿੱਚ ਲੈਣੀ। ਵੈਰੀ ਗੁੱਡ ਮਿੱਠੇ ਭਾਈ। ਤਿਲੀ ਖਿੱਚ ਕੇ ਨਾ ਅੱਛੇ ਤਰੀਕੇ ਨਾਲ ਸੁਕਾ ਕੇ ਪੱਖੇ ਥੱਲੇ ਲਮਕਾ ਕੇ ਜੋ ਬਿਲਕੁਲ ਸੁੱਕ ਜਵੇ ਉੱਤੇ ਕੈਚਅਪ ਪਾ ਕੇ ਇੰਜ ਕੱਢਣਾ। ਹਾਂ ਡਨ ਹੋ ਇੰਜ ਗਿਆ। ਕਰਨਾ ਹੀ ਹੈ ਨਾ ਤੇ ਉਸਤਾਦ ਜੀ ਨਾਲ ਹੀ ਤੁਸੀਂ ਇੱਕ ਮਰੀ ਖੋਤੀ ਦਾ ਮੇਦਾ ਵੀ ਲੈ ਲੈਣਾ, ਨਾਲ ਚੈਰੀ ਬਲੋਸਮ ਦੀ ਡੱਬੀ ਕਾਲੀ ਪਾਲਿਸ਼ ਦੀ ਲੈ ਲੈਣਾ। ਮਹਿਕਮਾ ਤਹਫੁਜ਼ ਜੰਗਲੀ ਹਯਾਤ ਦੇ ਦਫ਼ਤਰ ਤੇ ਚੱਲ ਜਾਣਾ। ਹਾਂ ਉੱਥੇ ਜਾ ਕੇ ਇੱਕ ਕਮੀਨ ਬਿਲੀਅਰਡ ਦੀ ਲੈਣ, ਉਹ ਉੱਥੇ ਸੁੱਟਦੇ ਨਹੀਂ ਦਵਾਨਾ ਲੈ ਕੇ, ਉਹ 6 ਕੁੱਪੇ ਨਹੀਂ ਹੁੰਦੇ ਇੱਕ ਗੇਮ, ਹਾਂ ਦਵਾਨਾ ਲੈ ਕੇ ਉਹਨੂੰ ਇਦਾਂ ਸੁੱਟਣ, ਹਾਂ ਦਵਾਨੇ ਨਾਲ ਉਹ 6 ਕੁੱਪੇ ਸੁੱਟ ਕੇ ਹਾਂ ਸਲਿੱਪਰ ਪਾ ਕੇ ਤੁਸੀਂ ਚਿੰਚੀ 'ਚ ਬਹਿਣਾ। ਓਕੇ ਉਹ ਭਾਈ। ਬੰਨ ਕੇ ਨਾ ਉਸਤਾਦ ਜੀ ਤੁਸੀਂ ਚਾਰਜਰ ਗਲ 'ਚ ਪਾ ਲੈਣਾ, ਜਿਹੜਾ ਆਈਫੋਨ ਦਾ ਚਾਰਜਰ ਉਸਤਾਦ ਜੀ, ਤੇ ਤੁਸੀਂ ਪੱਖੇ ਦੇ ਪਰ ਤੇ ਆਈ ਲਵ ਯੂ ਲਿਖ ਕੇ ਪੱਖਾ ਜਿੱਦਾਂ ਘੁੰਮੇ ਤੁਸੀਂ ਇੰਜ ਘੁੰਮਣਾ ਥੱਲੇ, ਘੁੰਮ ਜਾਗਾ। ਓਕੇ ਹੋ ਗਿਆ ਚਲੋ। ਤੇ ਜੋ ਘੁੰਮ ਕੇ ਜਿਹੜੀ ਫੁੱਲਣ ਵਾਲੀ ਮੱਛੀ ਨਹੀਂ ਹੁੰਦੀ, ਜਿਹੜੀ ਫੁੱਲ ਕੇ ਭਕਾਲਾ ਬਣ ਜਾਂਦੀ ਆ, ਸਾਰੀ ਮੁੜ ਕੇ ਖਾਲੀ ਪਈ ਹੁੰਦੀ, ਉਹਨੂੰ ਫੁੱਲ ਫੁਲਾ ਕੇ ਨਾ ਆਪ ਮੂੰਹ ਨਾਲ ਇੰਜ ਫੁਲਾ ਕੇ ਜਦੋਂ ਸਾਰੀ ਖਾਲੀ ਕਰ ਲਈ, ਖਾਲੀ ਕਰਕੇ ਥੱਲੇ ਰੱਖ ਕੇ ਨਾ ਪੁੱਠੀ ਉਹਦੇ ਕੁਦਕਤਾਰੀ ਕਰਕੇ ਨਾ ਤੇਰਾ ਕੀ ਹੋਊਗਾ ਕਾਤਿਆ, ਇਹ ਇੱਕ ਵਾਰੀ ਕਹਿਣਾ ਵਾ। ਸੈਨਵੇ ਵਾਲਾ ਜਿਹੜਾ ਕੈਮਰਾ ਨਾ, ਸੈਨਵੇ ਵਾਲਾ ਕੈਮਰਾ, ਉਹਦੇ ਵਿੱਚ ਬਾਹ ਫਸਾ ਕੇ ਨਾ ਉਸਤਾਦ ਜੀ ਤੁਸੀਂ 3 ਵਾਰੀ ਕਹਿਣਾ ਕਿ ਨਿਆਜ਼ਪੁਰ ਉਹ ਬੂਟਾ ਜਿਹੜਾ ਤੁਸੀਂ ਕੋਲੇ ਰੱਖੋ, ਠੀਕ ਆ? ਚਲੋ ਠੀਕ ਹੋ ਗਿਆ। ਉਹ ਕਹਿ ਕੇ ਉਸਤਾਦ ਜੀ ਤੁਸੀਂ ਮਲੱਠੀ ਖਾ ਲੈਣੀ ਹੈ, ਤੁਸੀਂ ਮਲੱਠੀ ਖਾ ਕੇ ਤੁਸੀਂ ਨਲਕਾ ਘੇਰਨਾ, ਇੰਨਾ ਘੇਰਨਾ ਧੂਆਂ ਮਾਰਨ ਲੱਗ ਪਏ। ਭਾਜਨ ਓਕੇ ਡਨ। ਜਦੋਂ ਨਲਕੇ ਦਾ ਧੂਆਂ ਨਿਕਲਣਾ ਨਾ, ਮੇਨ ਸੁੱਚ ਲੈ ਲੈਣਾ ਤੇ ਲੱਕ ਤੇ ਬੰਨ ਲੈਣਾ ਹੈ, ਤੇ ਟਰਾਂਸਫਾਰਮ ਤੇ ਚੜ ਕੇ ਸਿਰਫ ਇੱਕ ਡੀ ਚੂਸਣੀ ਹੈ ਖੱਬੇ ਪਾਸੇ। ਸਹੀ ਗੱਲ ਹੋਇਆ। ਤੇ ਡੀ ਚੂਸ ਲਾਂਗੇ, ਡੀ ਚੂਸ ਕੇ ਨਾ ਉਸਤਾਦ ਜੀ ਲਾਲ ਬੇਗ ਬਣਾ ਕੇ ਨਾ ਅੰਗੂਠੀ 'ਚ ਪਾ ਲੈਣਾ ਤੁਸੀਂ, ਠੀਕ ਹੈ? ਉਹਦੇ ਨਾਲ ਉਸਤਾਦ ਜੀ ਤਸਲਾ ਨਹੀਂ ਹੁੰਦਾ ਜਿਹੜਾ ਚਾਂਡੀ ਹੁੰਦੀ, ਉਹ ਤੁਸੀਂ ਗਲ ਦੇ ਵਿੱਚ ਪਾ ਲੈਣਾ, ਉਹ ਗਲ 'ਚ ਪਾ ਕੇ ਤੁਸੀਂ ਤੁਰ ਪੈਣਾ ਸ਼ੇਖੂਪੁਰ, ਜਿੱਥੇ ਉਹ ਮੇਨ ਚੌਕ ਹੈ ਨਾ, ਮੇਨ ਚੌਕ ਦੇ ਵਿੱਚ ਜਾ ਕੇ ਤੁਸੀਂ ਥੁੱਕ ਸੁੱਟਣਾ। ਮੈਂ ਥੁੱਕ ਸੇਟਦਾ ਬੈ ਜਾ, ਪਹਿਲਾਂ ਕੀ ਸਮਝ ਇੱਕ ਮਿੰਟ ਸਮਝ ਲੱਗ ਗਈ ਮੈਨੂੰ, ਥੁੱਕ ਸੇਟਦਾ ਮੈਂ। ਸੱਪ ਲੈ ਕੇ ਨਾ ਡੱਬੀਆਂ ਵਾਲਾ ਸੱਪ, ਜਿਹੜੇ ਪੂਰੀਆਂ ਡੱਬੀਆਂ ਬਣੀਆਂ ਹੁਣ, ਡੱਬੀਆਂ ਨਾ ਵੀ ਹੁਣ ਸੱਪ ਨੂੰ ਕੁੰਡਲ ਪਏ ਹੋਣੇ ਇੰਜ ਕਰਕੇ, ਉਹ ਸੱਪ ਸਾਰਾ ਪੂਰਾ ਲੱਕ ਤੇ ਲਵੇਟਣਾ, ਘੁੱਟ ਕੇ ਤੇ ਉਹਦਾ ਫਨ ਇੱਥੇ ਕਰ ਲਾ। ਭਾਜਨ ਓਕੇ ਫਨ ਇੱਥੇ ਰੱਖ ਲਾਂਗਾ, ਸ਼ੇਖੂਪੁਰ ਚੌਂਕ 'ਚ ਜਾ ਕੇ ਬਹਿ ਜਾਗਾ ਮੈਂ, ਓਕੇ ਕਰਨਾ। ਫਿਰ ਹੁੱਕਾ ਲੈ ਲੈਣਾ ਉਸਤਾਦ ਜੀ ਤੁਸੀਂ, ਹੁੱਕੇ ਦੇ ਵਿੱਚ ਉਸਤਾਦ ਜੀ ਸਟਿੰਗ ਪਾ ਲੈਣੀਆਂ 2 ਹਾਫ ਲੀਟਰ ਥੱਲੇ, ਉਹ ਜਿੱਥੇ ਪਾਣੀ ਪਾਉਂਦੇ ਆ, ਉਹ ਪਾਣੀ ਪਾ ਕੇ ਤਿੰਨ ਦਫਾ ਖਿੱਚਣ, 3 ਦਫਾ ਖਿੱਚ ਕੇ ਉਹ ਜਿਹੜੇ ਟਾਇਰਾਂ ਵਾਲੇ ਬੂਟ ਆ, ਉਹ ਇਦਾਂ ਉਹਨਾਂ ਦੇ ਉੱਤੇ ਜਾਣਾ ਵਾ, ਹੁੱਕਾ ਇਦਾਂ ਘਮਾਈ ਜਾਣਾ ਵਾ ਉਸਤਾਦ ਜੀ, ਫੜ ਘੁਮਾ ਕੇ ਉਸਤਾਦ ਜੀ ਤੁਸੀਂ ਇੱਕ ਬਾਕਰਖਾਨੀ ਲੈਣੀ, ਉਹ ਬਨੇਰੇ ਦੇ ਉੱਤੇ ਰੱਖ ਦੇਣੀ, ਬਾਕਰਖਾਨੀ ਬਨੇਰੇ ਤੇ ਰੱਖਣੀ, ਤੇ ਚਨਿਓਟ ਵਾਲੀ ਪਹਾੜੀ ਤੇ ਤੁਸੀਂ ਨਾਸ਼ਤਾ ਕਰਨਾ। ਡਨ ਹੋ ਗਿਆ ਭਾਈ। ਸੁਬਾ ਨਾਸ਼ਤਾ ਕਰਕੇ ਨਾ ਉਸਤਾਦ ਜੀ ਤੁਹਾਨੂੰ ਜਦੋਂ ਉੱਥੇ ਨਾਸ਼ਤਾ ਕਰਨ ਤੋਂ ਬਾਅਦ ਨਜ਼ਲਾ ਜ਼ਰੂਰ ਹੋਣਾ ਵਾ, ਇਹ ਯਾਦ ਰੱਖਣਾ। ਉਹਦੀ ਮੈਂ ਦਵਾਈ ਲੈ ਲਾਂਗਾ। ਨਹੀਂ ਨਜ਼ਲੇ ਦੀ ਦਵਾਈ ਨਹੀਂ ਨਾ ਹੈਗਾ ਉਸਤਾਦ ਜੀ, ਨਜ਼ਲੇ ਦੀ ਦਵਾਈ ਨਹੀਂ ਹੈਗੀ, ਆ ਜਿਹੜੀ ਨਾੜ ਨਹੀਂ, ਜਿਹੜੀ ਜਿਹਦੇ ਟੀਕਾ ਲੱਗਦਾ, ਉਹ ਨਾੜ ਬਾਹਰ ਕੱਢ ਕੇ ਨਾ ਉਹਦੇ ਨਾਲ ਬਾਲਟੀ ਬੰਨ ਲੈਣੀ, ਬੰਨ ਕੇ ਇਹ ਲੈਣ ਦਲਾਨ ਉਸਤਾਦ ਜੀ, ਬਾਲਟੀ ਬੰਨ ਕੇ ਲੈਣ ਦਲਾਨ ਤੇ ਮੱਝ ਚੋਣ। ਓਏ ਮੱਝ ਚੋਣ ਤੋਂ ਬਾਅਦ ਮੇਰੀ ਸੁਣ ਗੱਲ, ਨਹਿਰ 'ਚ ਲੱਤਾਂ ਲਮਕਾ ਕੇ ਬੈਠਦੇ ਨਾ, ਤੁਸੀਂ ਲੱਤਾਂ ਲਮਕਾ ਕੇ ਨਹੀਂ ਬਹਿਣਾ, ਤੁਸੀਂ ਧੌਣ ਲਮਕਾ ਕੇ ਬਹਿਣਾ, ਲੱਤਾਂ ਤੁਹਾਡੀਆਂ ਤਾਂ ਲੱਤਾਂ ਵਿੱਚ ਧੌਣ ਵਿੱਚ ਹੋਵੇ ਤਾਂ ਓਕੇ ਹੋ ਗਿਆ ਭਾਈ। ਤੁਸੀਂ ਫੋਨ ਬੁਲਾਉਣਾ ਵਾ, ਬੁਲਾ ਲਾਂਗਾ, ਫੋਨ ਬੁਲਾ ਲਾਂਗਾ। ਜੀ ਤੁਸੀਂ ਗੋਲ ਇੱਟ ਲੈ ਲੈਣੀ, ਕਰੇ ਗੋਲ ਇੱਟ ਲਿਆ ਕੇ ਤੁਸੀਂ ਫਿਰ ਇੱਕ ਉਤੋਂ ਗਾਜਰਾਂ ਦਾ ਜੂਸ ਪੀਣਾ, ਜੂਸ ਪੀ ਕੇ ਘੜੀ ਦਾ ਸੈੱਲ ਥੱਲੜੀ ਜੇਬ 'ਚ ਪਾ ਕੇ ਤੁਸੀਂ ਸਾਈਕਲ ਦੀ ਕੈਂਚੀ ਚਲਾਣੀ। ਬਸ ਉਹੀ, ਉਹ ਸਾਈਕਲ ਦੀ ਕੈਂਚੀ ਤੋਂ ਅੱਗੇ ਉਸਤਾਦ ਜੀ ਉਹ ਚੈਰੀ ਬਲੋਸਮ ਜਿਹੜੀ ਲਈ ਹੈ ਨਾ, ਉਹ ਮਰੀ ਖੋਤੀ ਦੇ ਮੇਦੇ ਤੇ ਫੇਰਨੀ ਆ। ਇੱਕ ਮਿੰਟ ਯਾਰ, ਕੀ ਲੱਗੀ ਹੈ ਫਾਈਨਲ ਗੱਲ ਉਸਤਾਦ ਜੀ, ਇਹ ਨੁਸਖਾ ਸਾਰਿਆਂ ਦਾ ਮੁਜੱਬਰ, ਓਕੇ ਹੋ ਗਿਆ। ਉਹ ਪਾਲਿਸ਼ ਕਰਨੀ ਹੈ, ਮੁੜ ਕੇ ਲੱਕ ਨਾਲ ਰਗੜ ਕੇ ਉਹਦੀ ਚਮਕ ਕੱਢਣੀ ਹੈ, ਬਸ ਅੱਗੋਂ ਮੇਰੀ ਜ਼ਿੰਮੇਵਾਰੀ ਨਹੀਂ ਉਹ ਹੈਗੀ, ਲੱਕ ਨਾਲ ਰਗੜ ਕੇ। ਇਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਨਹੀਂ ਕਿ ਮੈਂ ਤੁਹਾਨੂੰ ਕਹਿਤਾ ਜੀ, ਹਾਂਜੀ ਰਗੜ ਕਿਉਂਕਿ ਕੇ ਪਹਿਲੇ ਮੈਨੂੰ ਇੰਨਾ ਯਾਦ ਕਰ ਲੈਂਦੇ ਹੋ। ਤੇ ਇਹ ਬੇਸਲਾਨ ਮੂੰਹ ਤੇ। ਹਾਂਜੀ ਜਾਂ ਤੁਸੀਂ ਚਾਕ ਲੈ ਕੇ ਨਾ ਇਸ ਉਂਗਲ ਤੇ ਲਾ ਕੇ, ਇਹ ਉਂਗਲ ਜਿਹੜੀਆਂ ਨਾ ਤੁਸੀਂ ਨਹੀਂ ਤੇ ਇੰਜ ਨਹੀਂ ਠੀਕ, ਕਿੰਜ ਇੰਜ ਨਹੀਂ ਇੰਜ ਠੀਕ ਓਕੇ ਆ। ਗੇਟਾਂ ਵਾਲੇ ਇਸ਼ਾਰੇ ਦੇ ਥੱਲੇ ਜੇ ਖਲੋ ਜਾਂਦੇ ਨੇ ਤੁਸੀਂ 2 ਮਿੰਟ। ਆਹੋ ਵੈਪਰ ਬਣ ਕੇ, ਉਹ ਤੇ ਬੜਾ ਮਰੂਫ ਇਲਾਜ ਆ, ਉਹ ਤੇ ਹਰ ਕਿਸੇ ਨੂੰ ਬੱਚੇ ਨੂੰ ਪਤਾ ਵਾ, ਵੈਪਰ ਬੰਨਣਾ ਉਸਤਾਦ ਜੀ ਲੱਕ ਤੇ ਇੱਥੇ ਮੋਰ ਦਾ ਪੰਖ ਸਾਰੇ ਮੱਥੇ ਤੇ ਬੰਨ ਲੈਣਾ, ਓਏ ਜੀ ਓਏ। ਠੀਕ ਹੈ? ਪਲਾਜ਼ੇ ਵਾਲੀ ਸਾਈਡ ਤੇ ਲੱਕ ਕਰ ਲੈਣਾ ਵਾ, ਤੇ ਗੱਡੀਆਂ ਵਾਲੀ ਸਾਈਡ ਤੇ ਆਪਣੀ ਫਰੰਟ ਕਰ ਲੈਣੀ। ਹਨੇਰੇ 'ਚ ਬਹਿ ਕੇ ਉੱਤੇ ਅਖਬਾਰ ਪੜ੍ਹਨੀ ਹੈ ਤੇ ਕਹਿਣਾ 3 ਵਾਰੀ ਆਦਮਬੋ ਤੇ 2 ਤੇ ਨਿਆਜ਼ਬੋ ਦਾ ਬੂਟਾ ਨਹੀਂ, ਨਿਆਜ਼ਬੋ ਦਾ ਬੂਟਾ ਨਾਲ ਰੱਖਣਾ, 4 ਬੰਦੇ ਫੜ ਕੇ ਉਹਨਾਂ ਨੂੰ, ਉਸਤਾਦ ਜੀ ਮੇਰੀ ਗੱਲ ਸੁਣ ਲਓ। ਅੱਛਾ ਤੁਸੀਂ ਇਲਾਜ ਮੈਨੂੰ ਕਾਹਦਾ ਦੱਸ ਰਹੇ? ਇਹ ਸਾਨੂੰ ਕੀ ਪਤਾ ਕਾਹਦਾ ਦੱਸ ਕਾਹਦਾ ਦੱਸ? ਤੁਹਾਨੂੰ ਮਰਜ਼ੀ ਕਰੋ ਵਰਨਾ ਚੁੱਕਦਾ ਹਾਂ ਲਾਜ ਆ ਜਾਏਗਾ ਤਾਂ ਕਿਸ ਚੁੱਕ ਪਈ ਹੈ। ਅੱਛਾ ਅੱਗੇ ਨਿਆਜ਼ਬੋ ਦੇ ਬੂਟੇ ਤੋਂ ਬਾਅਦ ਖੁਸਰੇ ਨੂੰ ਕਹਿਣਾ ਤੂੰ ਮੇਰੀ ਹੋ ਕਾਜਲ, ਤੂੰ ਮੇਰੀ। ਉਸਤਾਦ ਜੀ ਮੈਂ ਨਿਆਜ਼ਬੋ ਦੇ ਬੂਟੇ ਤੋਂ ਬਾਅਦ ਕੁਛ ਵੀ ਨਹੀਂ, 4 ਬੰਦਿਆਂ ਨੂੰ ਚੁੱਕ ਕੇ ਉਹਨਾਂ ਨੂੰ ਉਸਤਾਦ ਜੀ ਮੈਨੂੰ ਨਾ 4 ਬੰਦਿਆਂ ਨੂੰ ਕੀ ਕਹਿਣਾ, ਪਾਵੇ ਤਾਂ ਮਾਰੋ 4 ਬੰਦਿਆਂ ਨੂੰ। ਇੱਥੇ ਬੈਠਾ ਮਾਸ਼ਾਅੱਲਾ ਤੁਸੀਂ ਚੰਗੇ ਭਲੇ ਉਸਤਾਦ ਜੀ, ਮਾਸ਼ਾਅੱਲਾ।
ਭਾਜੀ ਲਾਜ ਸਹੀ ਲੱਗ ਇਹ ਪਿੱਛੋਂ ਹੀ ਆਏ ਲਾਜ ਓਏ ਪਈ ਵੀ ਹੋਈ ਆ ਭਲੇ ਦਾ ਜ਼ਮਾਨਾ ਹੀ ਨਹੀਂ ਰਿਹਾ ਫਰੀਦ ਸਾਹਿਬ। ਨਹੀਂ ਭਲੇ ਦਾ ਪੱਟੀ ਤੇ ਨਹੀਂ ਭੇਜਣਾ ਆ ਪੱਠੇ ਦਾ ਫਰੀਦ ਤੈਨੂੰ ਪਤਾ ਕਿੰਨਾ ਔਖਾ ਤਮਾਕੂ ਲੈ ਕੇ ਜਾਣਾ ਪੈਣਾ ਸੀ ਉੱਥੇ। ਓਏ ਨੋਨੀ ਯਾਰ ਇੱਕ ਬੰਦਾ ਬਾਰ-ਬਾਰ ਫਰਮਾਇਆ ਉਰਿਆ ਉਹ ਇੱਕ ਬੰਦੇ ਨੇ ਨਾ ਉਸਤਾਦ ਜੀ ਉਹ ਕਿਹੜਾ ਗਾਣਾ ਤੂੰ ਗਾਇਆ ਸੀ ਲੈ ਵੇ ਮਾਹੀ ਕਿਹੜਾ ਲੱਗ ਗਾਣਾ ਗਈਆਂ ਵੇ ਮਾਹੀ। ਲੱਗ ਗਈਆਂ ਵੇ ਮਾਹੀ ਕਿਹੜਾ ਗਾਣਾ ਲੱਗ ਗਈਆਂ ਵੇ ਮੈਂ ਲਾਈਆਂ ਜਾਂ ਤੂੰ ਲਾਈਆਂ ਲੱਗ ਤਾਂ ਗਈਆਂ ਢੋਲ ਲੱਗ ਤਾਂ ਗਈਆਂ ਢੋਲਣਾ ਵੇ। ਇੱਥੇ ਬਹਿ ਕੇ ਉਹ ਇੱਕ ਦੱਸ ਭਾਜੀ ਹੁਣੀ ਸਾਡੇ ਨੇ ਮੈਂ ਤੈਨੂੰ ਦੱਸਦਾ ਉਹਨਾਂ ਦਾ ਨਾਂ ਜੀ ਨਾਦਰੀਨ ਹੋਏ ਹੋਏ ਵਿਚਾਰਿਆਂ ਨੇ ਮਨਪ੍ਰੀਤ ਕਟਾਰੀਆ ਆਹਾ ਮਨਪ੍ਰੀਤ ਕਟਾਰੀਆ ਭਾਜੀ ਨੇ ਉਹਨਾਂ ਨੇ ਕਿਹਾ ਜੀ ਆਹ ਲੱਗ ਤਾਂ ਗਈਆਂ ਢੋਲ ਵੇ ਇਹ ਲਾਜ਼ਮੀ ਤੁਹਾਨੂੰ ਜਾਂ ਮੈਨੂੰ ਨੰਬਰ ਦੇ ਦਿਓ ਨੋਨੀ ਦਾ ਮੈਂ ਉਹਦੇ ਕੋਲ ਸੁਣਨਾ ਜਾਂ ਉਹਨੂੰ ਕਹੇ ਸ਼ੋਅ 'ਚ ਸੁਣਾ ਦੇਵੇ ਕੁਛ ਸੁਣਾ ਦੇ ਯਾਰ ਤੇਰੀ ਮਿਹਰਬਾਨੀ ਹੈ ਯਾਰ। ਇਹਦੀ ਤੇ ਦਵਾਈ ਨਹੀਂ ਹੁੰਦੀ ਕਿ ਲੱਗ ਤੇ ਗਈਆਂ ਢੋਲ ਕੇ। ਨਹੀਂ ਯਾਰ ਇਹ ਨੋਨੀ ਨਹੀਂ ਨੂੰ ਹੁੰਦਾ ਇਹਦਾ ਵੀ। ਉਸਤਾਦ ਜੀ ਫਰੀਦ ਖੜਾ ਮੈਨੂੰ ਚੰਗਾ ਨਹੀਂ ਲੱਗ ਰਿਹਾ ਫਰੀਦ ਜਾ ਉੱਥੇ ਬਹਿ ਜਾ ਉੱਥੇ ਬਹਿ ਚੱਲ ਕੇ ਅੱਗੇ ਹੋ ਜਰਾ ਅੱਛੇ ਰਿਜ਼ਲਟ 'ਚ ਸੁਣਾ ਦੇ ਇੱਥੇ ਕਰਕੇ ਭਾਜੀ ਨੂੰ। ਚੱਲ ਬਈ ਆ ਦੇਖੋ ਭਾਜੀ ਮੈਂ ਮਾਈਕ ਫੜ ਕੇ ਰੱਖ ਮੈਂ ਉਸਤਾਦ ਜੀ ਦੇ ਕੋਲ ਚਲੋ ਬਈ ਇੱਥੋਂ ਫੜ ਕੇ ਰੱਖੋ ਇੱਧਰ ਖਲੋ ਜਾ। ਨਹੀਂ ਚੱਲ ਤੂੰ ਗਾ। ਓ ਮੈਂ ਲਾਈਆਂ ਜਾਂ ਏ ਤੋਏ ਲਾਈਆਂ ਲੱਗ ਤਾਂ ਗਈਆਂ ਢੋਲ ਵੇ ਮੈਂ ਲਾਈਆਂ ਜਾਂ ਏ ਤੋ ਲਾਈਆਂ ਲੱਗ ਤਾਂ ਗਈਆਂ ਢੋਲ ਵੇ ਤੇਰੀਆਂ ਮਿੰਨਤਾਂ ਸੋਹਣਿਆ ਕਰਦੀ ਤੇਰੀਆਂ ਮਿੰਨਤਾਂ ਸੋਹਣਿਆ ਕਰਦੀ ਬਸ ਅੱਖੀਆਂ ਦੇ ਕੋਲ ਵੇ ਮੈਂ ਲਾਈਆਂ ਜਾਂ ਓਏ ਤੋਏ ਲਾਈਆਂ ਲੱਗ ਤਾਂ ਗਈਆਂ ਢੋਲ ਵੇ ਤੂੰ ਏ ਮੇਰਾ ਢੋਲ ਸਹਾਰਾ ਮੈਨੂੰ ਆਪਣੀ ਜਾਨ ਤੋਂ ਪਿਆਰਾ ਤੂੰ ਏ ਮੇਰਾ ਢੋਲ ਸਹਾਰਾ ਮੈਨੂੰ ਆਪਣੀ ਜਾਨ ਤੋਂ ਪਿਆਰਾ ਤੇਰੀ دیਵਾਨੀ ਮੈਂ ਬਣ ਗਈਆ ਬਹਿ ਜਾ ਮੇਰੇ ਕੋਲ ਵੇ ਮੈਂ ਲਾਈਆਂ ਜਾਂ ਏ ਤੂੰ ਲਾਈਆਂ ਲੱਗ ਤਾਂ ਗਈਆਂ ਢੋਲ ਵੇ ਵਾਹ ਰੇ ਵਾਹ ਨੋਨੀ ਕਿਆ ਕਹਨੇ ਇਦਾਂ ਦਾ ਸਿੰਗਰ ਪੂਰਾ ਗਾਣਾ ਸੁਣਾ ਕਿਉਂਕਿ ਤੁਹਾਡੇ ਭਾਈ ਨੇ ਪਰਸੋਂ ਦੀ ਰੋਟੀ ਨਹੀਂ ਖਾਧੀ ਹੈ ਨਾਲ ਅਗਰ ਨੂੰ ਪਰਸ ਵੀ ਪਕਾਉਣੇ ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਕੱਲ ਫੇਰ ਤੁਹਾਡਾ ਮੁਲਾਕਾਤ ਹੈ ਕਿ ਕਿਆ ਕਹਨੇ ਯਾਰ ਨੋਨੀ ਦਾ ਇੱਕ ਹੋਰ ਕੰਮ ਨਾ ਕਰੀਏ ਹਫਤੇ 'ਚ 2 ਟੀ ਟਾਈਮ ਜਿਹੜੇ ਯਾਨੀ ਲਾਈਕ ਹਫਤਾ ਤੇ ਇਤਵਾਰ 2 ਦਿਨ ਇੱਕ ਹਾਰਮੋਨੀਅਮ ਵਾਲਾ ਬੁਲਾ ਕੇ ਰਿਦਮ ਵਾਲਾ ਬੁਲਾ ਕੇ ਐਂਡ ਤੇ ਨੋਨੀ ਦੇ 2 ਗਾਣੇ ਸੁਣ ਦੋ ਗਾਣੇ ਨਹੀਂ ਦੋ ਨਹੀਂ ਇੱਕ ਨਹੀਂ 2 ਸ਼ੋਆਂ 'ਚ 2 ਸ਼ੋਆਂ 'ਚ ਓਕੇ ਓਕੇ ਯਾਨੀ ਕਿ ਇੱਕ ਹਫਤੇ ਵਾਲੇ ਦਿਨ ਜਿਹੜਾ ਤੇ ਇੱਕ ਇਤਵਾਰ ਵਾਲਾ ਦਿਨ ਆਹੋ ਉਸ ਤਰ੍ਹਾਂ ਕੀ ਜਿਹੜੇ ਵੀ ਹਾਂ ਸਰਾਇਕੀ ਯਾਨੀ ਸਪੈਸ਼ਲ ਕਹਿ ਲੋ ਕਿ ਵੀ ਉਹ ਦੋੜੇ ਟੈਪ ਜਾਂ ਜਿਹੜੇ ਕੋਈ ਪੰਜਾਬੀ ਟੈਪ ਤੇ ਉਹ ਸਾਡਾ ਜਿਹੜਾ ਵੀਕਐਂਡ ਕਿਸੇ ਜਗ੍ਹਾ ਤੇ ਹਫਤੇ ਦੀ ਰਾਤ ਵੀਕਐਂਡ ਹੁੰਦੀ ਕਿਤੇ ਇਤਵਾਰ ਦੀ ਰਾਤ ਵੀ ਵੀਕਐਂਡ ਹੁੰਦੀ ਹਾਂ ਉਹ ਵੀਕਐਂਡ ਮੁੱਕਣਾ ਹੀ ਇਹਨਾਂ ਨਾਲ ਉਸਤਾਦ ਜੀ ਅੱਖਾਂ ਤੇ ਤੁਸੀਂ ਨੀਲੀ ਉਹ ਪੱਤੀ ਨਹੀਂ ਹੁੰਦੀ ਜਿਹੜੀ ਚਾਹ ਦੀ ਉਹ ਬੰਨ ਲੈਣੀ ਹੈ ਉਹ ਬੰਨ ਕੇ ਯਾਰ ਤੂੰ ਮੈਂ ਚੁੱਕ ਠੀਕ ਕਰਾ ਕੇ ਕਿਹੜਾ ਵੀ ਦੁਬਾਰਾ ਕੋਈ ਐਸਾ ਕੰਮ ਕਰਨਾ ਵਾ ਵੀ ਜਿਹੜਾ ਤੈਨੂੰ ਐਡੀ ਆ ਮੇਰੀ ਮਦਦ ਫਿਕਰ ਪਈ ਰਹਿੰਦੇ ਚੁੱਕ ਤੈਨੂੰ ਨੁਕਸਾਨ ਮੇਰੀ ਚੁੱਕ ਦਾ ਨਾ ਤੈਨੂੰ ਕੋਈ ਫਾਇਦਾ ਨਾ ਤੈਨੂੰ ਕੋਈ ਨੁਕਸਾਨ ਉਸਤਾਦ ਜੀ ਐਵੇਂ ਤੂੰ ਵਿੱਚ ਤੇਰਾ ਕੀ ਤੇਰੇ ਕਿਹੜੇ ਐਸੇ ਦਿਨ ਗੁਜ਼ਰ ਰਹੇ ਨੇ ਜਿਹੜੇ ਨੁਕਸਾਨ ਚ ਵੀ ਤੂੰ ਜਲਦੀ ਜਲਦੀ ਮੇਰੀ ਚੁੱਕ ਠੀਕ ਹੋਈ ਕਹਿੰਦੇ ਨਹੀਂ ਕੀ ਹੋ ਗਿਆ ਤੈਨੂੰ ਛੱਡ ਦੇ ਗੱਲ ਤੂੰ ਕਹਿੰਦੇ ਨਹੀਂ ਚੁੱਕ ਪਈ ਤੂੰ ਸਾਰੀ ਉਮਰ ਕਰਦਾ ਚੁੱਕ ਛੱਡ ਦੇ ਕੁਛ ਨਹੀਂ ਉਸਤਾਦ ਹੁੰਦਾ ਜੀ ਹਫਤਾ ਤਵਾਰ ਨੋਨੀ ਦਾ ਪੀਰ ਮੰਗਲ ਮਿੱਠੇ ਦਾ 2 ਗਾਣੇ ਸਾਡੇ ਵੀ ਨਿਕਲ ਜਾ ਕਰਨਗੇ ਤੇ ਹੱਸਦੇ ਹਫਤਾ ਦਵਾਰ ਨੋਨੀ ਦਾ ਪੀਰ ਮੰਗਲ ਮਿੱਠੇ ਦਾ ਬਾਕੀ ਅਗਲੇ 4 ਦਿਨ ਤੁਸੀਂ ਆਪ ਮਰਜ਼ੀ ਨਾਲ ਵੰਡ ਲਓ ਇੱਕ ਮੈਨੂੰ ਨਾ ਕਿਹਾ ਮਿੱਠੇ ਦਾ ਨਾਗਾ ਹੁੰਦਾ ਮੰਗਲ ਨੂੰ ਭਾਰਾ ਕੱਟਾ ਵਾ ਠੀਕ ਆ ਜੀ ਲਓ ਜੀ ਏਦਾਂ ਕਰ ਲਈਏ ਬਹੁਤ ਅੱਛਾ ਵਾ ਇੱਕ ਕੋਈ ਢੋਲਕ ਵਾਲਾ ਅੱਛਾ ਹਾਂ। ਤੇ ਇੱਕ ਹਾਰਮੋਨੀਅਮ ਤੇ ਇਹ ਉਹ ਪਹਿਲੇ ਆਪਣਾ ਰੈਸਲ ਕਰੇ ਹਾਂ ਇੱਕ ਦਿਨ ਆ ਕੇ ਰੈਸਲ ਕਰੇ ਇੱਕ ਗਾਣੇ ਦੀ ਉਸ ਤੋਂ ਬਾਅਦ ਜਨਾਬ ਇਹਨੂੰ ਹਫਤੇ ਨੂੰ ਇੱਕ ਗਾਣਾ ਤੇ ਇਤਵਾਰ ਨੂੰ ਇੱਕ ਗਾਣਾ ਤੇ ਉਹ ਕਾਪੀਆਂ ਰਾਈਟਾਂ ਦਾ ਕੀ ਕਰਾਂਗੇ ਨਹੀਂ ਉਹ ਨਹੀਂ ਆਉਣਗੇ ਹਾਂ ਉਹ ਆਉਣਗੇ ਕੱਟ ਦਿਆਂਗੇ ਗਾਣਾ ਹਾਂ ਲੈਦਾ ਅਪਲੋਡ ਕਰ ਦਿਆ ਕਰਾਂਗੇ ਉਹਨੂੰ ਮੋਨੇਟਾਈਜ਼ ਬੰਦ ਕਰਕੇ ਲੈਦਾ ਅਪਲੋਡ ਕਰ ਦਿਆ ਕਰਾਂਗੇ ਚਲੋ ਤਾਂ ਕਿ ਹਾਰਮੋਨੀਅਮ ਤੁਸੀਂ ਪਲੇ ਕਰਿਓ ਨਹੀਂ ਮੈਂ ਨਹੀਂ ਪਲੇ ਕਰਦਾ ਤੇ ਆ ਗਾਣੇ ਇਦਾਂ ਦੇ ਮੈਂ ਹੁਣ ਕਿੱਦਾਂ ਕਰਾਂ ਬਈ
ਬਾਕੀ ਉਸਤਾਦ ਜੀ ਇੱਕ ਮੈਂ ਤੁਹਾਨੂੰ 100% ਕਹਿੰਦਾ ਵਾ, ਸਾਡੇ ਗਾਣੇ ਦਾ ਕਾਪੀਰਾਈਟ ਆ ਜਵੇ ਸਾਨੂੰ ਉੱਥੇ ਚੌਕ ਛੇਤਰ ਮਾਰ ਲਿਓ। ਤੇਰੇ ਦਾ ਆਉਣਾ ਨਹੀਂ, ਕਿਉਂਕਿ ਜਿਹੜਾ ਗਾਣਾ ਤੂੰ ਗਾਉਣਾ ਜਿਸ ਸਿੰਗਰ ਦਾ ਜਿਹਦੀ ਤੂੰ ਕਾਪੀ ਕਰਕੇ, ਉਹ ਤੇ ਦੂਰ ਦੂਰ ਤੱਕ ਤੂੰ ਲਾਗੇ ਨਹੀਂ ਹੋਣਾ। ਤੇਰਾ ਜੈਨੂਇਨ ਰਾਈਟ ਨਹੀਂ YouTube ਨੇ ਤਾਂ ਫੜਨਾ ਹੁੰਦਾ ਨਾ ਵੀ ਆਹ ਕੰਪੋਜੀਸ਼ਨ ਇਹਦੀ ਆ, ਤੇਰੀ ਕੰਪੋਜੀਸ਼ਨ ਉਹਦੇ ਨਾਲ ਰਲਣੀ ਹੀ ਨਹੀਂ। ਤੈਨੂੰ ਇੱਕ ਦਿਨ ਤੂੰ ਗਾਣਾ ਗਾਉਣਾ ਨਾ, ਅਗਲੇ ਹਫਤੇ ਤੈਨੂੰ ਪਿਛਲੇ ਦਾ ਆਪਣੇ ਦੇ ਕਾਪੀਰਾਈਟ ਆ ਜਾਏਗਾ। ਆਹੋ ਲੋ ਜੀ ਨਾਜ਼ਰੀਨ, ਇਹਦੇ ਗਾਣੇ ਦਾ ਤਾਜੀ ਕੀ ਕਾਪੀਰਾਈਟ ਆਣਾ ਉਹਦੀ ਸਮਝ ਹੀ ਨਹੀਂ ਆਉਂਦੀ। ਆਹੋ ਉਹੀ ਤਾਂ ਕਹਿ ਰਹੇ ਆ। ਅੱਛਾ ਇਹਨੂੰ ਕਾਪੀਰਾਈਟ ਨਹੀਂ ਆਉਣਾ, ਇਹਨੂੰ YouTube ਵੱਲੋਂ ਆਉਣਾ ਕਿ ਯਾਰ ਸਾਨੂੰ ਕੁਛ ਇਹਦੀ ਕਰੋੜਾਂ ਅਰਬਾਂ ਗਾਣੇ ਨੇ YouTube ਤੇ, ਲੇਕਿਨ ਇਹਦੀ ਸਾਨੂੰ ਇਹ ਅਸੀਂ ਕੋਲੋਂ ਵੈਸੇ ਹੀ ਸਵਾਬ ਦੀ ਨਹੀਂ ਤੈਨੂੰ ਭੇਜਤਾ ਕਾਪੀਰਾਈਟ। ਇਹ ਸਾਨੂੰ ਲੱਗ ਰਿਹਾ ਕਿ ਇਹ ਚ ਕੁਝ ਠੀਕ ਨਹੀਂ ਹੈਗਾ। ਮੇਰੇ ਗਾਣੇ ਦਾ ਵਾਚ ਟਾਈਮ ਬਹੁਤ ਹੋਣਾ ਵਾ, ਲੋਕਾਂ ਨੇ ਕਹਿਣਾ ਸੀ 5-5 ਵਾਰੀ ਸੁਣਿਆ, ਸਮਝ ਫੇਰ ਨਹੀਂ ਆਉਂਦੀ। ਉਹ ਤੇਰੀ ਆਵਾਜ਼ ਟਾਈਮ ਜਿਹੜੀ ਹੈ ਨਾ ਉਹ ਇਹਦੀ ਤਰ੍ਹਾਂ ਪੂਰਾ ਹੋਣਾ। ਇੱਕ ਇਹਦੀ ਕਾਪੀਰਾਈਟ ਜੇ ਕਿਤੇ ਕੋਈ ਗਾਣਾ ਸਮਝ ਆ ਗਿਆ ਉਹਨੂੰ ਕਾਪੀਰਾਈਟ ਨਹੀਂ, ਉਹਨੂੰ ਪੂਰਾ ਤੱਦਾ ਰਾਈਟ ਭੇਜਣਾ। ਆਹੋ ਸਾਜੀ ਇੱਕ ਅੰਤਰੇ ਦੀ ਸਮਝ ਆ ਗਈ ਇਹਦੀ ਗਾਣੇ ਦੀ, ਚੈਨਲ ਬੰਦ ਹੋ ਗਿਆ। ਆਹੋ ਲੋ ਜੀ ਨਾਜ਼ਰੀਨ, ਕਰਦੇ ਆ ਗੁਰਨੋਨੀ ਦਾ ਹਿਸਾਬ ਕਿਤਾਬ ਲਾਉਨੇ ਆ ਕਿ ਨੋਨੀ ਨੂੰ ਨਾਲ ਫਿਰ ਉਹ ਸ਼ੋਅ 'ਚ ਵੀ ਭਾਲਿਆ ਕਰਾਂਗੇ, ਤੇ ਨਾਲ ਨੋਨੀ ਕੋਈ ਕੈਂਟ ਤੇ ਸਪੈਸ਼ਲ ਇੱਕ ਗਾਣਾ ਵੀ ਨੋਨੀ ਕੋ ਸੁਣ ਲਿਆ ਕਰਾਂਗੇ। ਕੋਈ ਹੈਗਾ ਢੋਲਕ ਵਾਲਾ ਵਾਜੇ ਵਾਲਾ ਜਿਹੜਾ ਆ ਜੇ, ਕੋਈ ਉਹਨੂੰ ਖਰਚਾ ਪਾਣੀ ਦੇ ਦਿਆ ਕਰਾਂਗੇ। ਬੜੇ ਨੇ ਬਾ ਫਿਰ ਤੂੰ ਉਹ ਲਿਆ ਤੇ ਆਪਾਂ ਫਿਰ ਕਰ ਲੈਣੇ, ਠੀਕ ਹੈ ਨਾ। ਹਾਰਮੋਨੀਅਮ ਆਪਣਾ ਹੀ ਤੇ ਇੱਕ ਢੋਲਕ ਵਾਲਾ ਬਸ ਚਾਹੀਦਾ, ਠੀਕ ਹੈ। ਹਫਤਾ ਤਵਾਰ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਰੱਬ ਰੱਖਾ ਜੀ, ਅੱਲਾ ਹਾਫਿਜ਼।